ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਤੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਸ਼ੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਜਨਵਰੀ 2025 15 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜੋ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਔਰ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਅਮਰਜੀਤ ਸਿੰਘ ਚੱਠਾ ਜੀ ਐਂਡ ਸਰਦਾਰ ਸੁਖਦੇਵ ਸਿੰਘ ਚੱਠਾ ਜੀ ਹਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਟੀਵੀ 84 ਦੀ ਸ਼ਲਾਘਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਦਾ ਸਿੰਘਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਅਖੌਤੀ 76ਵੇਂ ਰਿਪਬਲਿਕ ਡੇ ਮੌਕੇ ਤੇ ਦੁਨੀਆ ਭਰ ਦੇ ਅੱਡ-ਅੱਡ ਦੇਸ਼ਾਂ ਵਿੱਚ ਸਿੱਖ ਕੌਮ ਵੱਲੋਂ ਭਾਰਤੀ ਅੰਬੈਸੀਆਂ, ਹਾਈ ਕਮਿਸ਼ਨਾਂ ਤੇ ਕੌਂਸਲੇਟਾਂ ਦੇ ਜਿਹੜੇ ਬਾਹਰ ਰੈਲੀਆਂ ਕੀਤੀਆਂ ਗਈਆਂ। ਸੋ 35 ਮਿਲੀਅਨ ਸਿੱਖ ਕੌਮ ਆਪਣੇ ਖਾਲਸਾ ਦੇ ਨਿਸ਼ਾਨੇ ਲਈ ਦ੍ਰਿੜਤਾ ਨਾਲ ਅੱਗੇ ਵੱਧ ਰਹੀ ਹੈ। ਇਹ ਪ੍ਰਭਾਵ ਹਰ ਥਾਂ ਤੇ ਜਲਵਾਗਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਰਜੀਤ ਸਿੰਘ ਚੱਠਾ, ਉਹਨਾਂ ਦੇ ਛੋਟੇ ਭਰਾਤਾ ਸੁਖਦੇਵ ਸਿੰਘ ਚੱਠਾ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਚੱਠਾ ਪਰਿਵਾਰ ਦੇ ਯੰਗ ਜਾਨਸ਼ੀਨ ਨੇ ਔਰ ਕਿਉਂਕਿ ਮੈਂ ਦੇਖਦਾ ਵੀ ਜਿੱਥੇ ਵੀ ਤਰੱਕੀ ਹੋਈ ਹੈ ਜਿਨ੍ਹਾਂ ਪਰਿਵਾਰਾਂ 'ਚ ਉਹੀ ਪਰਿਵਾਰ ਨੇ ਜਿੱਥੇ ਭਰਾ ਭੈਣਾਂ ਜਾਂ ਬਾਕੀ ਰਿਸ਼ਤੇਦਾਰ ਸਾਂਝੇ ਤੌਰ ਦੇ ਉੱਤੇ ਕਿਸੇ ਇੱਕ ਦੀ ਕਮਾਂਡ ਜਾਂ ਇੱਕ ਦਾ ਸਤਿਕਾਰ ਕਰਦੇ ਨੇ। ਛੋਟੇ ਭਰਾ ਨੇ ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਦੇ ਔਰ ਪੂਰੀ ਤਰ੍ਹਾਂ ਲਾਇਲ ਨੇ ਕੌਮੀ ਕਾਜ਼ ਦੇ ਲਈ ਵੀ। ਇਸ ਲਈ ਸਾਡੇ ਲਈ ਭਾਵੇਂ ਸਾਡਾ ਕੋਈ ਡੇ ਟੂ ਡੇ ਇਹਨਾਂ ਨਾਲ ਡਾਇਰੈਕਟ ਸੰਪਰਕ ਨਹੀਂ ਹੁੰਦਾ, ਪਰਿਵਾਰਕ ਤੌਰ ਦੇ ਉੱਤੇ ਮਿਲਣੀ ਹੁੰਦੀ ਹੈ, ਪਰ ਸਰ ਬਲਵਿੰਦਰ ਸਿੰਘ ਚੱਠਾ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਹਰ ਓਕੇਜ਼ਨ ਦੇ ਉੱਤੇ ਉਹ ਭਾਵੇਂ ਪ੍ਰੋਟੈਸਟ ਹੋਣ, ਰੈਲੀਜ਼ ਹੋਣ ਜਾਂ ਹੋਰ ਇਕੱਠ ਹੋਣ ਜਾਂ ਪੰਥਕ ਕਾਜ਼ ਲਈ ਡੋਨੇਸ਼ਨ ਹੋਏ, ਸਮੁੱਚੇ ਪਰਿਵਾਰ ਵੱਲੋਂ ਆਪਣੀ ਆਪਣੀ ਕੈਪੈਸਿਟੀ ਦੇ ਵਿੱਚ ਵੀ ਡੋਨੇਟ ਕੀਤਾ ਜਾਂਦਾ। ਸੋ 15 ਦਸੰਬਰ ਨੂੰ ਜਿਹੜਾ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ 'ਚ ਟੀਵੀ 84 ਲਈ ਫੰਡ ਰੇਜ਼ਿੰਗ ਹੋਇਆ, ਉਸ ਦੇ ਵਿੱਚ ਇਹਨਾਂ ਦੋਨਾਂ ਵੀਰਾਂ ਨੇ ਵੀ ਜਿਹੜਾ ਉਹ ਵੱਧ ਚੜ ਕੇ ਜਿਹੜਾ ਉਹ ਡੋਨੇਟ ਕੀਤਾ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਬੇਸ਼ੱਕ ਲਗਭਗ 4 ਦਹਾਕਿਆਂ ਤੋਂ ਅਮਰੀਕਾ ਦੀ ਧਰਤੀ ਤੇ ਐਜ਼ ਏ ਐਕਟਿਵਿਸਟ, ਖਾਲਿਸਤਾਨੀ ਐਕਟਿਵਿਸਟ ਗੁਰੂ ਨੇ ਸੇਵਾ ਲਈ ਹੈ। ਉਸ ਤੋਂ ਪਹਿਲਾਂ ਪੰਜਾਬ 'ਚ ਹੁੰਦਿਆਂ ਵੀ ਲੇਟ 70s ਤੋਂ ਧਰਮ ਯੁੱਧ ਮੋਰਚਾ ਔਰ ਉਸ ਸਾਰੇ ਪੀਰੀਅਡ ਦੇ ਵਿੱਚ ਵੀ ਜੋ ਸੇਵਾ ਬਣਾਈ ਸਤਿਗੁਰੂ ਨੇ ਲਈ। ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਅਸੀਂ ਇੱਥੇ 1991 ਦੇ ਵਿੱਚ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਸ਼ੁਰੂਆਤ ਕੀਤੀ
ਤੇ 2 ਪ੍ਰੋਟੈਸਟ ਅਸੀਂ ਮਸਟ ਜਿਹੜੇ ਨੇ ਉਹ ਮਾਰਕ ਕੀਤੇ ਸੀ ਕਿ ਭਾਈ ਇਹ ਵੱਡੇ ਪੈਮਾਨੇ ਤੇ ਹੋਣੇ ਚਾਹੀਦੇ ਨੇ। ਉਹਨਾਂ ਦੇ ਵਿੱਚ ਇੱਕ ਤਾਂ ਜ਼ਾਹਰ ਹੈ ਘੱਲੂਘਾਰਾ 84 ਦੇ ਮੌਕੇ ਜੂਨ ਦੇ ਪਹਿਲੇ ਹਫਤੇ, ਔਰ ਦੂਸਰਾ ਉਸ ਦੇ ਨਾਲ ਜਿਹੜਾ ਹੈ ਉਹ ਅਸੀਂ 10 ਦਸੰਬਰ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਉਸ ਦੇ ਉੱਤੇ ਵੀ ਜਿਹੜਾ ਹੈ ਉਹ ਪ੍ਰੋਟੈਸਟ UN ਦੇ ਬਾਹਰ ਕਰਦੇ ਰਹੇ, ਕਿਉਂਕਿ 10 ਦਸੰਬਰ UN ਚਾਰਟਰ ਦੇ ਥੱਲੇ ਹਿਊਮਨ ਰਾਈਟਸ ਡੇ ਹੈ, ਕਿਉਂਕਿ UN ਚਾਰਟਰ ਹੀ 10 ਦਸੰਬਰ ਨੂੰ ਹੋਇਆ ਸੀ। ਔਰ ਮੁੱਢਲਿਆਂ ਸਾਲਾਂ ਦੇ ਵਿੱਚ ਸਾਡੇ ਨਾਲ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਵੀ ਜੁਆਇਨ ਕਰਦੀ ਸੀ। ਕਈ ਵਾਰ ਈਵਨ 26 ਜਿਹੜਾ ਇਸ 10 ਦਸੰਬਰ ਨੂੰ ਐਮਨੈਸਟੀ ਵੱਲੋਂ ਆਪਣੇ ਤੌਰ ਤੇ ਵੀ ਕੈਂਡਲ ਲਾਈਟ ਵਿਜਲ ਕੀਤਾ ਜਾਂਦਾ ਸੀ ਤੇ ਉਹਦੇ 'ਚ ਵੀ ਅਸੀਂ ਪਾਰਟਿਸਿਪੇਸ਼ਨ ਕਰਦੇ ਸੀ। ਫਿਰ ਅਸੀਂ ਇਹ ਦੇਖਿਆ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਭਾਈ ਅਸੀਂ ਤਾਂ ਹੁਣ ਖਾਲਿਸਤਾਨ ਦਾ ਐਲਾਨਨਾਮਾ ਕਰ ਚੁੱਕੇ ਹਾਂ, ਇਸ ਲਈ ਇੰਡੀਅਨਸ ਕਿਹੜੇ ਦਿਨ ਮਨਾਉਂਦੇ ਨੇ ਜਾਂ ਕੀ ਹੈ, ਅਸੀਂ ਉਸ ਦੇ ਖਿਲਾਫ ਸਿਰਫ ਪ੍ਰੋਟੈਸਟ ਕਰਨ ਤੱਕ ਮਹਿਦੂਦ ਨਹੀਂ ਹੋਣਾ, ਅਸੀਂ ਖਾਲਿਸਤਾਨ ਰੈਲੀਆਂ ਕਰਨੀਆਂ ਨੇ। ਪਰ ਹੌਲੀ ਹੌਲੀ ਜਿਉਂ-ਜਿਉਂ ਇੰਡੀਅਨਸ ਨੇ ਇੱਥੇ ਪ੍ਰਵੋਕ ਕਰਨਾ ਸ਼ੁਰੂ ਕੀਤਾ, 15 ਅਗਸਤ ਔਰ 26 ਜਨਵਰੀ, ਹਾਲਾਂਕਿ 26 ਜਨਵਰੀ ਦੀ ਕੋਈ ਇਹ ਪਰੇਡ ਨਹੀਂ ਕਰਦੇ ਹੈ, ਐਮਬੈਸੀਆਂ, ਹਾਈ ਕਮਿਸ਼ਨਾਂ, ਕੌਂਸਲੇਟਾਂ 'ਚ ਝੰਡੇ ਲਹਿਰਾਉਂਦੇ ਨੇ, ਪਰ ਜਿਹੜੀ 15 ਅਗਸਤ ਦੀ ਇਹਨਾਂ ਦੀਆਂ 2 ਪੈਰੇਡ ਜਿਹੜੀਆਂ ਬਹੁਤ ਪ੍ਰੋਵੋਕੇਟਿਵ ਔਰ ਬੜਾ ਭਾਰਤ ਮਾਤਾ ਦੇ ਗੁਣ ਗਾਇਨ ਵਾਲੀਆਂ ਸੀ, ਕਿ ਨਿਊਯਾਰਕ 'ਚ ਕਰਦੇ ਨੇ 15 ਅਗਸਤ ਨੂੰ, ਔਰ ਇੱਕ ਯੂਨੀਅਨ ਸਿਟੀ 'ਚ। ਫਿਰ 90 ਦੇ ਵਿੱਚ ਹੀ ਨੌਜਵਾਨਾਂ ਦੇ ਜੋਸ਼ੋ ਖਰੋਸ਼ ਨੇ ਇਹ ਟਰਨ ਵੀ ਲਈ ਕਿ ਵੀ ਨਹੀਂ, ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ, ਇਹਨਾਂ ਦੇ 15 ਅਗਸਤ ਤੇ 26 ਜਨਵਰੀ, ਉਦੋਂ ਤੱਕ 15 ਅਗਸਤ ਹੀ ਸੀ ਕਿ 15 ਅਗਸਤ ਦੇ ਮੌਕੇ ਦੇ ਉੱਤੇ ਜਿਹੜਾ ਇਹਨਾਂ ਦੇ, ਜਦੋਂ ਇਹਨਾਂ ਦਾ ਮਾਰਚ ਨਿਕਲ ਰਿਹਾ ਹੋਏ ਉਹਦੇ ਬਰਾਬਰ ਪ੍ਰੋਟੈਸਟ ਕਰਨਾ। ਹਾਲਾਂਕਿ ਉਹ ਬਹੁਤ ਭੜਕਾਊ ਹੋ ਜਾਂਦਾ ਸੀ। ਇੱਕ ਵਾਰ ਨਿਊਯਾਰਕ 'ਚ ਬਸ ਹੱਥੋਂ ਪਾਈ ਹੁੰਦੇ ਬਚੀ। ਯੂਨੀਅਨ ਸਿਟੀ ਦੇ ਵਿੱਚ ਤਾਂ ਇਹ ਹੁੰਦਾ ਸੀ ਵੀ ਉਹ ਵਿੱਚੋਂ ਲੰਘ ਰਹੇ ਨੇ। ਕਈ ਵਾਰੀ ਉਹਨਾਂ ਨੇ ਇੱਕ ਅੱਧੀ ਵਾਰੀ ਨਵਜੋਤ ਸਿੱਧੂ ਨੂੰ ਲਿਆਂਦਾ ਐਜ਼ ਏ ਚੀਫ ਜਿਹੜਾ ਗੈਸਟ, ਫਿਰ ਕਿਰਨ ਬੇਦੀ ਨੂੰ, ਉਹਨਾਂ ਨੂੰ ਇੰਨੀਆਂ, ਕਿਉਂਕਿ ਉਹ ਬੜਾ ਤੰਗ ਜਿਹਾ ਰਸਤਾ ਹੈ ਤੇ ਆਲੇ ਦੁਆਲੇ 500-600 ਸਿੰਘ ਸਿੰਘਣੀਆਂ ਜਿਹੜੀਆਂ ਨੇ ਸੜਕ ਤੇ ਹੁੰਦੇ ਸੀ, ਤੇ ਉਹ ਫਿਰ ਗਾਲੀ ਗਲੋਚ ਤੋਂ ਲੈ ਕੇ ਐਸਾ ਹੁੰਦਾ ਸੀ ਵੀ ਉਹ ਹੌਲੀ ਹੌਲੀ ਹੁੰਦਾ ਹੁਣ ਉਹ 15 ਅਗਸਤ ਦੀ ਥਾਂ ਡੇਟ ਬਦਲਦੇ ਰਹਿੰਦੇ ਨੇ, ਪਰ ਉਹਨੂੰ ਚੈਲੰਜ ਕੀਤਾ ਗਿਆ। ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਗੱਲ ਵੀ ਆਈ ਵੀ ਕਿਉਂਕਿ ਇਹ ਜਿਹੜਾ ਆਪਣਾ ਆਓ ਐਂਡ ਪਾਵਰ 15 ਅਗਸਤ ਤੋਂ ਬਿਨਾ ਜਿਹੜਾ ਦੂਸਰਾ ਦਿਨ ਇਹਨਾਂ ਦਾ 26 ਜਨਵਰੀ ਹੈ, ਕਿਉਂਕਿ 15 ਅਗਸਤ ਨੂੰ ਪ੍ਰਾਈਮ ਮਿਨਿਸਟਰ ਲਾਲ ਕਿਲੇ ਤੋਂ ਜਿਹੜਾ ਉਹ ਪੈਰੇਡ ਦਾ ਜਿਹੜਾ ਸਲੂਟ ਲੈਂਦਾ ਹੈ ਔਰ ਐਡਰੈਸ ਕਰਦਾ ਹੈ, ਤੇ 26 ਜਨਵਰੀ ਇਹਨਾਂ ਦਾ ਰਿਪਬਲਿਕ ਡੇ ਦੇ ਨਾਂ ਥੱਲੇ ਪ੍ਰੈਜ਼ੀਡੈਂਟ, ਰਾਸ਼ਟਰਪਤੀ ਜਿਹੜਾ ਹੈ ਉਹ ਪਹਿਲਾਂ ਪ੍ਰੀਵੀਅਸ ਈਵ ਦੇ ਉੱਤੇ ਉਹਦਾ ਮੈਸੇਜ ਹੁੰਦਾ ਹੈ, ਔਰ ਮੇਨ ਇਹ ਰਿਪਬਲਿਕ ਡੇ ਉਹਦੇ ਨਾਲ ਜੁੜਿਆ ਹੋਇਆ ਹੁੰਦਾ, ਔਰ ਉਹਦੇ 'ਚ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ 26 ਜਨਵਰੀ ਦੇ ਮੌਕੇ ਖਾਸ ਕਰ ਕਿ ਜੀ ਕੋਈ ਵੱਡੀ ਸ਼ਖਸੀਅਤ, ਕੋਈ ਵੱਡਾ ਹੈਡ ਆਫ ਦਾ ਸਟੇਟ, ਉਹਨੂੰ ਇਨਵਾਈਟ ਕੀਤਾ ਜਾਏ, ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੂੰ ਵੀ ਕੀਤਾ ਔਰ ਦੂਸਰਿਆਂ ਨੂੰ ਵੀ ਕੀਤਾ। ਔਰ ਇਹ ਕ੍ਰੈਡਿਟ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂਦਾ ਹੈ ਵੀ ਉਹਨਾਂ ਨੇ ਪਿਛਲੇ ਕੁਝ ਵਰ੍ਹਿਆਂ ਤੋਂ, ਦਲ ਖਾਲਸਾ ਤਾਂ ਲੰਮੇ ਸਮੇਂ ਤੋਂ ਹੀ ਦੋਨੋਂ ਹੀ ਦਿਨਾਂ ਨੂੰ 15 ਅਗਸਤ ਵੀ ਔਰ 26 ਜਨਵਰੀ ਨੂੰ ਬਲੈਕ ਡੇ ਦੇ ਤੌਰ ਤੇ ਮਨਾਉਂਦੇ ਰਹੇ। ਔਰ ਇਹ ਸਿਲਸਿਲਾ ਜਿਵੇਂ ਅਸੀਂ ਕਿਹਾ ਸੀ ਵੀ ਈਵਨ ਜਦੋਂ 26 ਜਨਵਰੀ 1950 ਨੂੰ ਭਾਰਤੀ ਆਇਨ ਇੰਪਲੀਮੈਂਟ ਕੀਤਾ ਗਿਆ ਸੀ, ਉਦੋਂ ਵੀ ਅਕਾਲੀ ਦਲ ਦੀ ਕਾਲ ਦੇ ਉੱਤੇ ਸਿੱਖਾਂ ਨੇ ਉਹਨੂੰ ਇੱਕ ਧੋਖਾ ਦਿਵਸ, ਕਾਲੇ ਦਿਵਸ ਵਜੋਂ ਮਨਾਇਆ ਸੀ। ਘਰਾਂ ਦੇ ਬਾਹਰ ਕਾਲੇ ਝੰਡੇ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਦੇ ਨਾਲ ਜਿਹੜਾ ਉਸ ਨੂੰ, ਔਰ ਉਹ ਕੰਟੀਨਿਊਸ ਰਿਹਾ। ਹਾਲਾਂ ਵਿਚਾਲੇ ਜੇ ਅਕਾਲੀ ਦਲ ਦਾ ਤਾਂ ਏਜੰਡਾ ਹੀ ਬਦਲ ਗਿਆ, ਹੁਣ ਅਕਾਲੀ ਕਿੱਥੇ ਜਾ ਕੇ ਐਂਡ ਹੋਏ ਨੇ। ਲੇਕਿਨ ਦਲ ਖਾਲਸਾ ਨੇ, ਕਿਉਂਕਿ ਭਾਈ ਗਜਿੰਦਰ ਸਿੰਘ ਇੱਕ ਬਹੁਤ ਵਿਜ਼ਨਰੀ ਸ਼ਖਸੀਅਤ ਸਨ, ਜਿਨ੍ਹਾਂ ਨੇ 70ਵਿਆਂ ਦੇ ਵਿੱਚ ਹੀ ਇਸ ਗੱਲ ਨੂੰ, ਉਹਨਾਂ ਨੇ ਜਦੋਂ ਉਹ ਭਾਰਤੀ ਪਾਰਲੀਮੈਂਟ ਨੂੰ ਵੀ ਐਡਰੈਸ ਕਰਦੇ ਸੀ ਤਾਂ ਉਹ ਕਹਿੰਦੇ ਸੀ ਕਿ ਗੰਗੂਆਂ ਦੀ ਔਲਾਦ, ਕਿ ਵੀ ਉਹ ਵੀ ਗੰਗੂ ਸੀ, ਇਹ ਵੀ ਗੰਗੂ ਨੇ। ਸੋ ਉਹਨਾਂ ਨੇ, ਭਾਵੇਂ ਇਹ ਠੀਕ ਹੈ ਵੀ ਦਲ ਖਾਲਸਾ ਦਾ ਉਦੋਂ ਦਾਇਰਾਕਾਰ ਕੋਈ ਬਹੁਤ ਲੰਬਾ ਚੌੜਾ ਨਹੀਂ ਸੀ, ਸ਼ਹਿਰਾਂ ਦੇ ਜੰਮੇ ਪੜੇ ਕੁਛ ਨੌਜਵਾਨ ਹੀ ਸੀ, ਪਰ ਇਹਨਾਂ ਨੇ ਝੰਡਾ ਚੁੱਕ ਲਿਆ ਸੀ ਕਿ ਵੀ ਨਹੀਂ, ਅਸੀਂ ਤੁਹਾਡੇ ਇਸ ਨੂੰ ਨਹੀਂ ਮੰਨਦੇ, ਅਸੀਂ ਜਿਹੜਾ ਉਹ ਖਾਲਿਸਤਾਨ ਦੇ ਲਈ। ਭਾਈ ਗਜਿੰਦਰ ਸਿੰਘ ਨੇ ਤਾਂ 70s 'ਚ ਜਿਹੜਾ 5 ਤੀਰ ਹੋਰ ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਰ ਕਪੂਰ ਸਿੰਘ, ਕਿਉਂਕਿ ਉਹਨਾਂ ਦੀ ਸਰਪ੍ਰਸਤੀ ਸੀ, ਇਹ ਸਾਰੇ ਬੜੇ ਸੂਝਵਾਨ ਨੌਜਵਾਨ ਸਨ, ਔਰ ਇਹਨਾਂ ਨੇ ਫਿਰ ਜਿਹੜਾ ਸਭ ਤੋਂ ਪਹਿਲਾ ਵੱਡਾ ਕਾਰਾ ਵੀ ਜਿਹੜਾ ਹਵਾਈ ਜਹਾਜ਼
ਉਸ ਨੂੰ ਜਿਨ੍ਹਾਂ ਨੂੰ ਮੈਂ 에ਅਰ ਵਾਰੀਅਰ ਕਹਿੰਦਾ ਜੀ ਜਦੋਂ 20 ਸਤੰਬਰ 1981 ਨੂੰ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਚੌਂਕ ਮਹਿਤੇ ਤੇ 30 ਸਤੰਬਰ 1981 ਨੂੰ ਇਹ ਜਹਾਜ਼ ਲਾਹੌਰ ਲੈ ਜਾਂਦੇ ਨੇ ਔਰ ਖਾਲਿਸਤਾਨ ਦਾ ਮੁੱਦਾ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਇਹ ਸਾਰੀ ਹਾਈਲਾਈਟ ਹੁੰਦੀ ਹੈ। ਔਰ ਹੁਣ ਵੀ ਬਹੁਤ ਚੰਗੀ ਗੱਲ ਹੈ ਕਿ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਦੇ ਵਿੱਚ ਹੁਣ ਆਪਸ ਦੇ ਵਿੱਚ ਕਾਫੀ ਅੰਡਰਸਟੈਂਡਿੰਗ ਹੈ ਔਰ ਬਹੁਤ ਸਾਰੇ ਪ੍ਰੋਗਰਾਮ ਇਹ ਸਾਂਝੇ ਤੌਰ ਤੇ ਕਰਦੇ ਨੇ। ਪਰ ਇਸ ਵਾਰ ਵੀ 26 ਜਨਵਰੀ ਨੂੰ ਉਹਨਾਂ ਨੇ ਤਿੰਨੋਂ ਹੀ ਰੀਜਨ ਪੰਜਾਬ ਦੇ ਮਾਝਾ ਮਾਲਵਾ ਦੁਆਬਾ 'ਚ 3 ਵੱਡੀਆਂ ਰੈਲੀਆਂ ਕੀਤੀਆਂ, ਮਾਨਸਾ ਦੇ ਵਿੱਚ, ਜਲੰਧਰ ਦੇ ਵਿੱਚ ਔਰ ਅੰਮ੍ਰਿਤਸਰ ਦੇ ਵਿੱਚ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਔਰ ਇਸ ਵੇਲੇ ਉਹਨਾਂ ਦੇ ਜਿਹੜੇ ਸਪੋਕਸਪਰਸਨ ਵੀ ਪਹਿਲਾਂ ਸਨ, ਹੁਣ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਭਾਈ ਪਰਮਜੀਤ ਸਿੰਘ ਮੰਡ, ਨੌਜਵਾਨ, ਬੜਾ ਆਰਟੀਕੂਲੇਟ, ਬੋਲਡ ਔਰ ਹਰਮਨ ਪਿਆਰਾ। ਔਰ ਉਹਦੇ ਚੋਂ ਹੀ ਮੈਂ ਇਹ ਦੇਖਦਾ ਹਾਂ ਕਿ ਵੀ ਭਾਵੇਂ ਜਿਹੜੀ ਜਨਰੇਸ਼ਨ ਦਲ ਖਾਲਸਾ ਦੀ ਜਾਂ ਸਾਡੇ ਜਿਹੜੇ ਹਮ ਪੀੜ੍ਹੀ ਨੇ ਉਹ ਤਾਂ ਹੁਣ ਚਿੱਟੀਆਂ ਦਾੜੀਆਂ ਔਰ ਆਲਰੇਡੀ ਸਾਡੇ ਕਦਮ ਕਿਸੇ ਹੋਰ ਪਾਸੇ ਵੱਲ ਜਾ ਰਹੇ ਨੇ, ਪਰ ਨੌਜਵਾਨਾਂ ਦੀ ਸ਼ਮੂਲੀਅਤ ਜਿਹੜੀ ਹੈ ਮੈਂ ਦੇਖਦਾ ਹਾਂ ਵੀ ਦਲ ਖਾਲਸਾ ਦੇ ਵਿੱਚ ਵੱਡੀ ਗਿਣਤੀ 'ਚ ਮੁੱਛ-ਫੁੱਟ ਗੱਭਰੂ ਵੀ ਔਰ ਕਾਲੀਆਂ ਦਾੜੀਆਂ ਵਾਲੇ 20s 30s 'ਚ। ਸੋ ਉਹਨਾਂ ਨੇ ਇਸ ਵਾਰ ਬੜੇ ਜ਼ੋਰਦਾਰ ਅੰਦਾਜ਼ ਦੇ ਵਿੱਚ ਇਸ ਨੂੰ ਚੈਲੰਜ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਬਾਹਰ 26 ਜਨਵਰੀ ਨੂੰ ਪ੍ਰੋਟੈਸਟ ਦਾ ਕੋਈ ਜਾਂ ਖਾਲਿਸਤਾਨ ਰੈਲੀ ਦਾ ਰੁਝਾਨ ਨਹੀਂ ਸੀ, ਪਰ ਇਹ ਅਸੀਂ ਸਮਝਦੇ ਹਾਂ ਵੀ ਜਿਹੜੀ ਵੱਡੀ ਤਬਦੀਲੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਦੇ ਨਾਲ ਪਿਛਲੇ ਲਗਭਗ 2.5 ਸਾਲ ਤੋਂ ਆਈ, ਜਿਨ੍ਹਾਂ ਬਹੁਤ ਸਾਰੇ ਨੌਜਵਾਨਾਂ ਨੂੰ ਇਨਸਪਾਇਰ ਕੀਤਾ, ਜਿੱਥੇ ਕਾਮਯਾਬੀ ਦੇ ਨਾਲ 5 ਹੀ 5 ਆਈਜ਼ ਕੰਟਰੀਜ਼ ਦੇ ਵਿੱਚ ਰੈਫਰੈਂਡਮ ਹੋਏ। ਹੁਣ ਵੀ ਜਿਹੜਾ ਗੁਰਦੁਆਰਾ ਰਿਵਰਸਾਈਡ LA 23 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ ਔਰ ਇਸ ਲਈ ਸਿੱਖਸ ਫਾਰ ਜਸਟਿਸ ਦੀ ਜਿਹੜੀ ਟੀਮ ਹੈ ਉਸ ਦੀ ਹੁਣ ਅਮਰੀਕਾ ਵੱਲ ਰਵਾਨਗੀ ਹੈ। ਆਲਰੇਡੀ ਬੇ ਏਰੀਆ ਔਰ ਦੂਸਰੇ 'ਚ ਉਹ ਕਾਫੀ ਐਕਟੀਵਿਟੀ ਹੈ। ਸੋ ਇਸ ਵਾਰ ਮੈਂ ਦੇਖਿਆ ਕਿ ਵੀ ਕਾਫੀ ਵੱਡੇ ਪੈਮਾਨੇ ਤੇ ਗਲੋਬਲੀ, ਹਾਲਾਂ ਸਾਡੇ ਕੋਲ ਹਰ ਥਾਂ ਦੀ ਰਿਪੋਰਟ ਨਹੀਂ ਹੈ, ਉਹ ਖਬਰਾਂ 'ਚ ਜਾਂ ਫੇਸਬੁੱਕ ਤੇ ਅਸੀਂ ਦੇਖਿਆ ਕੁਝ ਪਿਕਚਰਸ ਜਿਹੜੀਆਂ ਜਿਉਂ ਮੈਂ ਗੱਲਬਾਤ ਕਰ ਰਿਹਾ ਸਾਡੀ ਟੀਮ ਜਿਹੜੀ ਹੈ ਉਹ ਦਿਖਾ ਰਹੀ ਹੋਏਗੀ ਸਕਰੀਨ ਦੇ ਉੱਤੇ, ਉਹ ਉਹੀ ਹੈ ਜਿਹੜੀ ਸਾਡੇ ਕੋਲ ਕੁਝ ਕਿਤੋਂ ਜਾਣਕਾਰੀ ਆਈ ਥੋੜੀ ਬਹੁਤ, ਕਿਉਂਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਇਸ਼ੂ ਵੀਕਐਂਡ ਦੇ ਉੱਤੇ ਸੀ, ਉਸ ਨੂੰ ਅਸੀਂ ਪ੍ਰੋਪਰਲੀ ਐਨਲਿਸਟ ਨਹੀਂ ਕਰ ਸਕੇ ਕਿ ਵੀ ਹਰ ਥਾਂ ਦੇ ਪ੍ਰੋਟੈਸਟ ਦੀ ਫੋਟੋ ਉਸੇ ਲਿਹਾਜ਼ ਨਾਲ ਹੋਏ। ਪਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਵਾਸ਼ਿੰਗਟਨ DC ਤੋਂ ਲੈ ਕੇ, ਜਿੱਥੇ ਵਾਸ਼ਿੰਗਟਨ DC ਦੇ ਵਿੱਚ ਟੂਗੈਦਰਨੈਸ ਦੇ ਨਾਲ ਸਾਰੀਆਂ ਜਥੇਬੰਦੀਆਂ, ਜਿਹਦੇ 'ਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਜਸਟਿਸ ਆਬਵੀਅਸਲੀ ਲੀਡ ਦੇ ਤੌਰ ਤੇ ਔਰ ਖਾਲਿਸਤਾਨ ਅਫੇਅਰ ਸੈਂਟਰ, ਸਾਰੇ ਜਿਹੜੀਆਂ ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸੋ ਬੜਾ ਜ਼ੋਰਦਾਰ ਪ੍ਰੋਟੈਸਟ ਸੀ ਵਾਸ਼ਿੰਗਟਨ DC ਦੇ ਵਿੱਚ ਔਰ ਬਹੁਤ ਵੱਡੀ ਰੈਲੀ ਔਰ ਪ੍ਰੋਟੈਸਟ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਵੀ, ਕਿਉਂਕਿ ਜੇ LA ਦੇ ਵਿੱਚ VOTING ਪੈਟਰਨ ਹੈ 23 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦਾ, ਸੋ ਇਸ ਵਾਰ ਸੈਨ ਫਰਾਂਸਿਸਕੋ ਦੇ ਵਿੱਚ ਵੀ ਮੈਂ ਦੇਖਿਆ ਕਿ ਬਹੁਤ ਵੱਡੀ ਗਿਣਤੀ 'ਚ ਲੰਬਾ ਕਾਫਲਾ ਸੀ, ਗੱਡੀਆਂ ਦਾ ਵੀ ਔਰ ਨਾਅਰੇਬਾਜ਼ੀ ਵੀ ਔਰ ਪ੍ਰੋਪਰ ਇਹ ਚੱਲ ਰਿਹਾ ਸੀ। ਇਸ ਤੋਂ ਇਲਾਵਾ ਆਟਵਾ 'ਚ ਸਾਡੇ ਬਿਊਰੋ ਚੀਫ ਮਨਵੀਰ ਸਿੰਘ, ਜਿਨ੍ਹਾਂ ਨੇ ਉੱਥੋਂ ਰਿਪੋਰਟ ਅਜੇ ਮੇਰੇ ਸਾਹਮਣੇ ਤਾਂ ਡਿਟੇਲ 'ਚ ਨਹੀਂ ਆਈ, ਬਟ ਬਹੁਤ ਵੱਡੀ ਗਿਣਤੀ ਦੇ ਵਿੱਚ ਐਤਕੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਟਵਾ ਦੇ ਵਿੱਚ ਵੀ ਜਿਹੜੀ ਹੈ ਉਹ ਪਾਰਟਿਸਿਪੇਸ਼ਨ ਸੀ। ਔਰ ਇਸ ਤੋਂ ਇਲਾਵਾ ਆਸਟ੍ਰੇਲੀਆ, UK, ਨਿਊਜ਼ੀਲੈਂਡ, ਜਰਮਨੀ, ਉਹਨਾਂ ਦੀਆਂ ਰਿਪੋਰਟ ਸਾਡੇ ਕੋਲ ਨੇ ਡਿਟੇਲ ਦੇ ਵਿੱਚ। ਮੈਂ ਜਰਮਨ ਦੀ ਗੱਲ ਕਰਾਂ ਕਿ ਜਰਮਨ ਦੇ ਵਿੱਚ ਸਾਡੇ ਵੀਰ ਸਰ ਗੁਰਚਰਨ ਸਿੰਘ ਜਿਹੜੇ ਲੀਡ ਕਰਦੇ ਨੇ ਉੱਥੇ ਵਰਲਡ ਸਿੱਖ ਪਾਰਲੀਮੈਂਟ ਨੂੰ ਵੀ, ਉਹਨਾਂ ਨੇ ਰਿਪੋਰਟ ਭੇਜੀ ਹੈ। ਤਸਵੀਰਾਂ ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਆਈਆਂ ਕਿਉਂਕਿ ਉਹ ਉੱਥੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ। ਔਰ ਇਸ ਖਾਲਿਸਤਾਨ ਰੈਲੀ ਦੇ ਵਿੱਚ ਲਖਵਿੰਦਰ ਸਿੰਘ ਮੱਲੀ, ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਹਰਮੀਤ ਸਿੰਘ ਦਲ ਖਾਲਸਾ ਦੇ, ਭਾਈ ਗੁਰਪਾਲ ਸਿੰਘ ਪਾਲਾ ਬੱਬਰ ਖਾਲਸਾ ਇੰਟਰਨੈਸ਼ਨਲ, ਭਾਈ ਜਤਿੰਦਰ ਸਿੰਘ ਵਾਰਸ ਪੰਜਾਬ ਦੇ, ਭਾਈ ਜਗਰਾਜ ਸਿੰਘ, ਭਾਈ ਅੰਗਰੇਜ਼ ਸਿੰਘ, ਭਾਈ ਰਾਮਪਾਲ ਸਿੰਘ, ਭਾਈ ਕੁਲਦੀਪ ਸਿੰਘ। ਔਰ ਇਹ ਖੂਬਸੂਰਤੀ ਸੀ ਫਰੈਂਕਫਰਟ ਜਰਮਨੀ ਦੀ ਖਾਲਿਸਤਾਨ ਰੈਲੀ ਦੀ ਕਿ ਕਸ਼ਮੀਰੀ ਆਗੂ ਵੀ ਅੰਸਰ ਭੱਟ ਔਰ ਕਸ਼ਮੀਰ ਕੌਂਸਲ ਦੇ ਸਦਰ ਅਕਰਮ ਅਲੀ, ਉਹਨਾਂ ਨੇ ਸ਼ਮੂਲੀਅਤ ਵੀ ਕੀਤੀ
ਔਰ ਜਿਹੜਾ ਐਡਰੈਸ ਵੀ ਕੀਤਾ ਔਰ ਇਹ ਜਿਹੜੀ ਹੈ ਟੁਗੈਦਰਨੈਸ ਸਿੱਖਾਂ ਔਰ ਕਸ਼ਮੀਰੀਆਂ ਦੀ ਇਸ ਫਰੈਂਕਫਰਟ ਦੀ ਜਿਹਦੇ 'ਚ ਕਾਫੀ ਵੱਡੀ ਗਿਣਤੀ ਦੇ ਵਿੱਚ ਔਰ ਬੜਾ ਪ੍ਰੋਫੈਸ਼ਨਲੀ ਡਨ ਬੈਨਰ ਸੀ ਉਹਨਾਂ ਦੇ, ਉਹਨਾਂ ਨੇ ਇਸ ਨੂੰ ਪ੍ਰੋਟੈਸਟ ਕੀਤਾ। ਯੂਕੇ ਦੇ ਵਿੱਚ ਤਾਂ ਪ੍ਰੋਟੈਸਟ ਹੁੰਦੇ ਨੇ ਵੱਡੇ ਪੈਮਾਨੇ ਤੇ, ਔਰ ਰਾਦਰ ਉਸ ਤੋਂ 26 ਜਨਵਰੀ ਤੋਂ 2 ਦਿਨ ਪਹਿਲਾਂ ਹੀ ਅਸੀਂ ਫਰਾਈਡੇ ਡਿਸਕਸ ਕੀਤਾ ਸੀ ਕਿ ਕਿਵੇਂ ਯੂਕੇ ਦੇ ਨੌਜਵਾਨ ਸਿੰਘਾਂ ਨੇ 4-5 ਵੱਡੇ ਸ਼ਹਿਰਾਂ ਦੇ ਵਿੱਚ, ਜਿੱਥੇ ਕਿ ਇਹ ਹਿੰਦੂਤਵੀ ਸ਼ੋ ਗਰਲ ਜਿਸ ਨੇ ਐਮਰਜੈਂਸੀ ਫਿਲਮ ਦੇ ਨਾਂ ਥੱਲੇ ਜੋ ਆਪਣਾ ਜਿਹੜਾ ਉਹ ਪੈਸੇ ਬਣਾਉਣ ਦੀ ਲਾਈਨ ਸੀ ਉਹ ਤਾਂ ਕਰਨੀ ਸੀ, ਲੇਕਿਨ ਉਸ ਨੇ ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੰਤ ਪਿੰਡਾਂ ਵਾਲਿਆਂ ਨੂੰ ਵੀ ਉਸ ਦੇ ਵਿੱਚ ਘੜੀਸਣ ਦੀ ਕੋਸ਼ਿਸ਼ ਕੀਤੀ, ਉਹਦੇ ਟੀਜ਼ਰ 'ਚ ਹੀ ਸੀ। ਔਰ ਉਸ ਤੋਂ ਇਲਾਵਾ ਸਿੱਖ ਦੁਸ਼ਮਣੀ ਨਾਲ ਭਰੀ ਹੋਈ ਉਹ ਔਰ ਉਹਦੀ ਫਿਲਮ ਜਿਹੜੀ ਹੈ ਕੰਗਣਾ ਰਣੌਤ ਦੀ, ਉਹ ਉਹਨਾਂ ਦੇ ਇੰਗਲੈਂਡ ਦੇ ਨੌਜਵਾਨਾਂ ਨੇ ਥਾਂ ਸਿਨੇਮਾ ਘਰਾਂ 'ਚ ਪਹੁੰਚ ਕੇ ਉੱਥੇ ਬੰਦ ਕਰਵਾਈ ਔਰ ਉਸ ਦੇ ਉੱਤੇ ਉਹਨੇ ਚੀਕਾਂ ਵੀ ਬੜੀਆਂ ਮਾਰੀਆਂ। ਸੋ 26 ਜਨਵਰੀ ਤੋਂ ਪਹਿਲਾਂ ਹੀ ਇੱਕ ਪੋਜ਼ਿਟਿਵ ਪ੍ਰੋਟੈਸਟ ਦਾ ਇੱਕ ਮੁੱਢ ਵੱਜ ਗਿਆ ਸੀ ਕਿ ਭਾਈ ਸਿੱਖਾਂ ਨੇ ਆਪਣੀ ਗਲੋਬਲ ਇਵੇਂ ਹੀ ਅਸੀਂ ਆਸਟ੍ਰੇਲੀਆ ਦਾ ਜ਼ਿਕਰ ਵੀ ਕੀਤਾ ਸੀ ਕਿ ਭਾਈ ਆਸਟ੍ਰੇਲੀਆ ਦੇ ਮੇਨ ਸਿਨੇਮਿਆਂ 'ਚ ਵੀ ਉਸ ਫਿਲਮ ਨੂੰ ਲੱਗਣ ਨਹੀਂ ਦਿੱਤਾ ਗਿਆ। ਪੰਜਾਬ ਦੇ ਵਿੱਚ ਵੀ ਇਸ ਵਾਰ ਸ਼੍ਰੋਮਣੀ ਕਮੇਟੀ ਨੇ ਘੱਟੋ ਘੱਟ ਆਪਣੇ ਮੁਲਾਜ਼ਮਾਂ ਨੂੰ ਭੇਜ ਕੇ ਜਿਹੜਾ ਥਾਂ ਹੀ ਪ੍ਰੋਟੈਸਟ ਕਰਵਾਇਆ ਔਰ ਪੰਜਾਬ ਦੇ ਸਿਨੇਮਾ ਘਰਾਂ 'ਚ ਵੀ ਨਹੀਂ ਲੱਗੀ। ਸੋ ਇਹ ਔਨ ਦਾ ਈਵ ਜਾਂ 2-4 ਦਿਨ ਪਹਿਲਾਂ 26 ਜਨਵਰੀ ਤੋਂ ਇਹ ਜਿਹੜਾ ਕੰਗਣਾ ਰਣੌਤ ਰਾਹੀਂ ਹਿੰਦੂ ਤਵੀਆਂ ਨੂੰ ਮੈਸੇਜ ਦਿੱਤਾ ਸਿੱਖਾਂ ਨੇ, ਉਹ ਪੰਜਾਬ 'ਚੋਂ ਲੈ ਕੇ ਗਲੋਬਲ ਸੀ। ਔਰ ਉਹੀ ਮੈਸੇਜ ਫਿਰ 26 ਜਨਵਰੀ ਨੂੰ ਵੀ ਅਸੀਂ ਅੱਡ-ਅੱਡ ਥਾਵਾਂ ਦੇ ਉੱਤੇ ਦੇਖਿਆ। ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਕੋਲ ਜਿਹੜੀ ਰਿਪੋਰਟ ਹੈ ਕਿ ਮੁੱਖ ਤੌਰ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ 3 ਥਾਵਾਂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਹੋਏ, ਮੈਲਬਰਨ ਦੇ ਵਿੱਚ ਵੀ, ਐਡੀਲੇਡ ਦੇ ਵਿੱਚ ਵੀ ਔਰ ਪਰਥ ਦੇ ਵਿੱਚ ਵੀ। ਔਰ ਦਰਸ਼ਕ ਜਿਹੜਾ ਉਹ ਇਹਨਾਂ ਪ੍ਰੋਟੈਸਟ ਦੀ ਪਿਕਚਰਸ ਵੀ ਦੇਖ ਸਕਦੇ ਨੇ। ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਇਸ ਮੌਕੇ ਦੇ ਉੱਤੇ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ ਔਰ ਉਹਦੇ 'ਚ ਉਹਨਾਂ ਨੇ ਰਾਦਰ ਸਾਰੀ ਗਲੋਬਲ ਪਿਕਚਰ ਨੂੰ ਹੀ ਦਿੱਤਾ ਹੈ ਕਿ ਗਲੋਬਲ ਸਿੱਖ ਕਮਿਊਨਿਟੀ ਸਟੈਂਡਸ ਯੂਨਾਈਟਿਡ ਅਗੇਂਸਟ ਇੰਡੀਅਨ ਸਟੇਟ ਆਪਰੇਸ਼ਨ, ਕਿ ਵੀ ਇਸ ਵੇਲੇ ਉਹ ਅਸੀਂ ਗਲੋਬਲ, ਔਰ ਇਹ ਜ਼ਰੂਰੀ ਹੈ। ਬਹੁਤ ਵਾਰ ਅਸੀਂ ਇਹ ਵੀ ਦੇਖਦੇ ਹਾਂ ਵੀ ਇੱਕ ਤਬਕਾ ਜਿਨ੍ਹਾਂ ਨੇ ਆਪ ਕੁਝ ਕਰਨਾ ਨਹੀਂ ਹੁੰਦਾ, ਬਹੁਤ ਵਾਰ ਉਹ ਇਹ ਕਹਿਣਗੇ ਕਿ ਜੀ ਦੇਖੋ ਸਿੱਖਾਂ ਦਾ ਇੱਕ ਲੀਡਰ ਨਹੀਂ ਹੈ, ਸਿੱਖਾਂ 'ਚ ਏਕਤਾ ਨਹੀਂ ਹੈ। ਜੇ ਏਕਤਾ ਹੋਏ, ਏਕਤਾ ਕੋਈ ਦੇਵੀ ਦਾ ਨਾਂ ਨਹੀਂ ਹੈ ਜਿਹਦੀ ਕੋਈ ਤੁਸੀਂ ਮੂਰਤੀ ਬਣਾ ਕੇ ਉਹਨੂੰ ਜਿਹੜਾ ਉਹਦੀ ਤੁਸੀਂ ਪੂਜਾ ਕਰਨੀ ਹੈ। ਸਿੱਖ ਕੋਈ ਏਕਤਾ ਦੀ ਦੇਵੀ ਨਹੀਂ ਪੂਜਦੇ ਹੈ। ਪਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਸਿਧਾਂਤਕ ਲਾਈਨ ਖਿੱਚ ਦਿੰਦੇ ਹੋ, ਇਹ ਰੌਲਾ ਜਾਂ ਝਗੜਾ ਹਮੇਸ਼ਾ ਹੀ ਸਿਧਾਂਤਕ ਔਰ ਗੈਰ ਸਿਧਾਂਤਕ ਲੋਕਾਂ ਨਾਲ ਹੋਏਗਾ। ਜਦੋਂ 10 ਗੁਰੂ ਸਾਹਿਬਾਨ ਸਰੀਰਕ ਜਾਮਿਆਂ ਦੇ ਵਿੱਚ ਸਨ, ਉਦੋਂ ਵੀ ਅਸੀਂ ਦੇਖਿਆ ਵੀ ਸਰਕਾਰਾਂ ਦੀ ਪੁਸ਼ਤਪਨਾਹੀ ਥੱਲੇ ਭਾਵੇਂ ਗੁਰੂ ਸਾਹਿਬਾਨ ਦੇ ਆਪਣੇ ਪਰਿਵਾਰਾਂ ਦੇ ਹੀ ਭਰਾ, ਭਤੀਜੇ, ਚਾਚੇ ਉਹੀ ਖੜੇ ਕੀਤੇ ਹੋਏ ਸੀ ਸਰਕਾਰ ਨੇ, ਜਿਨ੍ਹਾਂ ਨੂੰ ਅਸੀਂ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਇਹ ਸਾਰੇ ਉਹੀ ਨਸਲ ਸੀ। ਹੁਣ ਜੇ ਕੋਈ ਉਸ ਜ਼ਮਾਨੇ 'ਚ ਵੀ ਇੱਕ ਇਸ ਕਿਸਮ ਦਾ ਤਬਕਾ ਜ਼ਰੂਰ ਹੋਏਗਾ ਜੀ ਇਹਨਾਂ ਨਾਲ ਏਕਤਾ ਕਿਉਂ ਨਹੀਂ ਕਰ ਸਕਦੇ ਜੀ ਅਸੀਂ। ਜਿੱਥੇ ਸਿਧਾਂਤ ਦੀ ਲਾਈਨ ਖਿੱਚੀ ਜਾਂਦੀ ਹੈ ਉੱਥੇ ਕਿਸੇ ਨੂੰ ਆਵਾਜ਼ ਦੇਣ ਦੀ ਲੋੜ ਨਹੀਂ ਹੁੰਦੀ। ਜਿਵੇਂ ਮੈਂ ਵੀਰ ਮਨਦੀਪ ਸਿੰਘ ਦੱਸ ਰਹੇ ਸਨ ਪਰਥ ਤੋਂ ਕਿ ਜਿਹੜੇ ਪਰਥ ਦੇ ਵਿੱਚ ਉਹਨਾਂ ਨੇ ਕਿਹਾ ਜੀ ਨਵੇਂ ਨੌਜਵਾਨ ਸਟੂਡੈਂਟ ਵੀ ਹੁਣ ਪਾਪੂਲੇਸ਼ਨ ਦਾ ਹਰ ਥਾਂ ਆਈ ਹੈ ਕਿ ਵੀ ਉਹ ਆਏ, ਔਰ ਉਹਨਾਂ ਦੇ ਵਿੱਚ ਈਵਨ ਇੱਕ ਜਿਹੜਾ ਕਪਲ ਉਹਨਾਂ ਦਾ 30 ਦਿਨ ਦਾ ਬੱਚਾ ਜਿਹੜਾ ਹੈ ਉਹ 30 ਡੇਜ਼ 올ਡ, ਉਹਨੂੰ ਵੀ ਉਹ ਪ੍ਰੋਟੈਸਟ ਦੇ ਵਿੱਚ ਲਿਆਇਆ। ਸੋ ਹੁਣ ਜਿੱਥੇ ਤਾਂ ਤੁਹਾਡੀ ਕਮਿਟਮੈਂਟ ਹੈ ਉੱਥੇ ਤੁਹਾਨੂੰ ਇਹ ਨਹੀਂ ਹੈ ਜੀ ਤੁਹਾਨੂੰ ਕੋਈ ਸੱਦਣ ਗਿਆ ਨਹੀਂ ਗਿਆ। ਇਹ ਠੀਕ ਹੈ ਗੁਰਦੁਆਰਾ ਕਮੇਟੀਆਂ ਜਾਂ ਜਦੋਂ ਤੁਸੀਂ ਬੱਸਾਂ ਦਾ ਕਿਤੇ ਜਾਣ ਲਈ ਪ੍ਰਬੰਧ ਕਰਨਾ ਹੁੰਦਾ ਜਾਂ ਦੂਜਾ, ਤੁਹਾਨੂੰ ਉਹਨਾਂ ਨੂੰ ਵਿਸ਼ਵਾਸ 'ਚ ਲੈਣਾ ਪੈਂਦਾ, ਖਰਚਾ ਵੀ ਇਨਵੋਲਵ ਹੁੰਦਾ। ਪਰ ਜਦੋਂ ਹੁਣ ਇਸ ਵੇਲੇ ਕੌਮੀ ਘਰ ਦੀ ਸਟਰਗਲ ਸਾਡੀ ਚੱਲ ਰਹੀ ਹੈ, ਉਹਦੇ 'ਚ ਹਰ ਇੱਕ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਵੀ ਏਜੰਡਾ ਤੈਅ, ਅਸੀਂ ਇਸ ਕਨਕਲੂਜਨ ਤੇ ਪਹੁੰਚ ਚੁੱਕੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸਾਡੇ ਦੁਸ਼ਮਣ ਨੇ ਉੱਥੇ ਜੋ ਕੁਛ ਕੀਤਾ ਪਿਛਲੀਆਂ 4 ਦਹਾਈਆਂ 'ਚ, ਉਹ ਲੜਾਈ ਨੂੰ ਸਾਡੀਆਂ ਬਰੂਹਾਂ ਤੇ ਲੈ ਆਏ ਨੇ। ਜੋ ਕੁਛ ਉਹਨਾਂ ਨੇ ਪਾਕਿਸਤਾਨ 'ਚ ਲਾਹੌਰ 'ਚ ਕੀਤਾ ਮਈ 2023 ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ, ਫਿਰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ 'ਚ 15 ਜੂਨ 2023 ਨੂੰ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ,
ਔਰ ਫਿਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਕਿਵੇਂ ਫਾਇਲ ਹੋਇਆ ਔਰ ਕਿਸ ਹੱਦ ਤੱਕ ਇਹ ਸਾਰਾ ਪਾਰਟ ਇਹਨਾਂ ਦਾ ਡਰਟੀ ਗੇਮ ਹੈ। ਹਾਲਾਂਕਿ ਇਸ ਖਬਰ ਨੂੰ ਬਹੁਤਾ ਮੀਡੀਆ ਨੇ ਚੁੱਕਿਆ ਨਹੀਂ ਹੈ, ਇੱਕ ਦੋ ਸਾਡੇ ਆਪਣੇ ਚੈਨਲਸ ਨੇ ਡਿਸਕਸ ਕੀਤਾ ਕਿ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਟਰਮ ਖਤਮ ਕਰਨ ਤੋਂ 3 ਦਿਨ ਪਹਿਲਾਂ ਇਹ ਆਫੀਸ਼ੀਅਲ ਰਿਕੁਐਸਟ ਭੇਜੀ ਚੈੱਕ ਗਵਰਨਮੈਂਟ ਨੂੰ ਕਿ ਸਾਨੂੰ ਅਲਾਉ ਕੀਤਾ ਜਾਏ ਕਿ ਵੀ ਅਸੀਂ ਨਿਖਿਲ ਗੁਪਤਾ ਦੇ ਖਿਲਾਫ ਹੋਰ ਚਾਰਜ ਵੀ ਫਾਈਲ ਕਰੀਏ। ਹੁਣ ਹੁੰਦਾ ਕੀ ਹੈ, ਜਿਹੜੀ ਐਕਸਟ੍ਰੈਡੀਸ਼ਨ ਟ੍ਰੀਟੀਜ਼ ਹੁੰਦੀਆਂ ਨੇ, ਕਿਉਂਕਿ ਅਸੀਂ ਇੱਥੇ 3-4 ਜਿਹੜੇ ਸਾਡੇ ਸਿੰਘਾਂ ਨੂੰ ਐਕਸਟ੍ਰੈਡਾਈਟ ਕਰਕੇ ਗਏ ਉਹਨਾਂ 'ਚ ਲੈ ਕੇ ਗਏ, ਉਸ ਪੀਰੀਅਡ 'ਚ ਅਸੀਂ ਵਕੀਲਾਂ ਨਾਲ ਗੱਲਬਾਤ ਦੇ ਵਿੱਚ ਇਨਵੋਲਵ ਰਹੇ। ਹੁਣ ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਉੱਤੇ ਜਦੋਂ ਇੱਥੇ ਐਕਸਟ੍ਰੈਡੀਸ਼ਨ ਮੰਗੀ, ਉਹਨਾਂ ਨੇ 32 ਕੇਸ ਫਾਈਲ ਕੀਤੇ ਸੀ ਇੰਡੀਅਨ ਕੌਂਸੂਲੇਟ ਨੇ। 27-28 ਜਿਹੜੇ ਨੇ ਉਹਨਾਂ 'ਚੋਂ ਆਲਮੋਸਟ ਡਿੱਗ ਪਏ, ਕਿਉਂਕਿ ਉਹ ਹਮਲੇ CRPF ਜਾਂ ਪੰਜਾਬ ਪੁਲਿਸ ਦੇ ਉੱਤੇ ਸੀ ਔਰ ਜੱਜਾਂ ਦਾ ਇਹ ਕਹਿਣਾ ਸੀ ਵੀ ਕਿਉਂਕਿ ਵਾਰ ਚੱਲ ਰਹੀ ਹੈ ਤੇ ਉਹਦੇ 'ਚ ਉਹ ਜਿਹੜੇ ਨੇ ਉਹਨਾਂ ਦੇ ਠੀਕ ਟਾਰਗੇਟ ਨੇ। ਜਿਹੜੇ ਸਿਵਿਲੀਅਨਸ ਦੇ ਉੱਤੇ ਅਟੈਕ ਹੋਏ ਉਹਨਾਂ ਦੇ ਥੱਲੇ ਐਕਸਟ੍ਰੈਡੀਸ਼ਨ ਹੋਈ ਔਰ ਇਹ ਐਕਸਟ੍ਰੈਡੀਸ਼ਨ ਟ੍ਰੀਟੀ ਦਾ ਇੱਕ ਕਲੌਜ਼ ਹੁੰਦਾ ਜਿਹੜੀ ਮੁਲਕਾਂ 'ਚ ਹੁੰਦੀ ਹੈ ਕਿ ਜਿਨ੍ਹਾਂ ਚਾਰਜਸ ਦੇ ਥੱਲੇ ਤੁਸੀਂ ਲਿਜਾ ਰਹੇ ਹੁੰਦੇ ਹੋ, ਜਿਹਨਾਂ ਕੇਸਾਂ ਦੇ ਥੱਲੇ ਸਿਰਫ ਉਹੀ ਟ੍ਰਾਇਲ 'ਚ ਤੁਸੀਂ ਕਰ ਸਕਦੇ ਹੋ। ਦੂਸਰੇ ਭਾਵੇਂ ਇੰਡੀਆ 'ਚ 100 ਕੇਸ ਹੋਰ ਰਜਿਸਟਰ ਕੀਤਾ ਹੋਏ, ਤੁਸੀਂ ਕੋਈ ਹੋਰ ਟ੍ਰਾਇਲ ਨਹੀਂ ਕਰ ਸਕਦੇ। ਔਰ ਇਹੀ ਕਾਰਨ ਸੀ ਕਿ ਜਿਹਨਾਂ ਦੇ ਥੱਲੇ ਲੈ ਕੇ ਗਏ ਸੀ, ਕੁਲਬੀਰ ਸਿੰਘ ਬੜਾ ਪਿੰਡ ਵੀ ਬਾਹਰ ਆ ਗਏ ਸੀ ਲੇਟਰ ਔਨ, ਫਿਰ ਭਾਈ ਹਰਪਾਲ ਸਿੰਘ ਚੀਮਾ ਵੀ ਉਹਨਾਂ ਦੇ ਉੱਤੇ ਜਿਹੜਾ ਕੇਸ ਸੀ ਉਹ ਉਹਨਾਂ ਨੇ ਜਿੱਤ ਲਿਆ ਸੀ। ਔਰ ਇਸੇ ਤਰ੍ਹਾਂ ਈਵਨ ਰਣਜੀਤ ਸਿੰਘ ਗਿੱਲ ਵੀ ਭਾਵੇਂ ਜਿਹੜਾ ਉਹਨਾਂ ਦੇ ਉੱਤੇ ਪਹਿਲਾਂ ਮਲਟੀਪਲ ਕੇਸਿਸ ਸੀ ਪਰ ਲਲਿਤ ਮਾਕਨ ਕੇਸ ਦੇ ਵਿੱਚ ਹੀ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ ਸੀ ਔਰ ਉਹ ਉਹਨਾਂ ਨੇ ਜਿਹੜਾ ਫਾਈਨਲੀ ਉਹਦੇ 'ਚ ਉਹਨਾਂ ਨੂੰ ਰਾਹਤ ਮਿਲ ਗਈ ਸੀ। ਹੁਣ ਕਿਉਂਕਿ ਜਿਹੜੇ 2 ਕੇਸਾਂ ਦੇ ਵਿੱਚ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ ਨਿਖਿਲ ਗੁਪਤਾ ਦੀ ਔਰ ਉਹ ਲੈ ਕੇ ਆਏ ਸਾਲ ਦੇ ਵਿੱਚ ਹੁਣ ਇਉਂ ਲੱਗਦਾ ਵੀ ਅਮਰੀਕਾ ਨੇ ਚੈਕਸ ਰਿਪਬਲਿਕ ਨੂੰ ਕਿਹਾ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਨੂੰ ਕਿ ਸਾਨੂੰ ਥੋੜੀ ਜਿਹੀ ਪਰਮਿਸ਼ਨ ਦਿਓ ਕਿ ਵੀ ਅਸੀਂ ਹੋਰ ਕੇਸ ਵੀ ਫਾਈਲ ਕਰਨੇ ਨੇ। ਚਲੋ ਇਹਦੇ ਤੋਂ ਇੱਕ ਗੱਲ ਤਾਂ ਚੰਗੀ ਹੈ ਵੀ ਅਮਰੀਕਨ ਘੱਟੋ ਘੱਟ ਇਹਨਾਂ ਦੀਆਂ ਲਾ ਐਨਫੋਰਸਮੈਂਟ ਏਜੰਸੀ ਜਿਹੜਾ ਇੱਕ ਫੀਅਰ ਜਿਹਾ ਸੀ ਕਿ ਜੀ ਬਾਈਡਨ ਪਾਰਡਨ ਨਾ ਕਰਦੇ ਜਾਂ ਜਿਵੇਂ ਇੱਕ ਇਹਨਾਂ ਦੇ ਏਜੰਟ ਜਿਵੇਂ ਡਿਸਇਨਫੋਰਮੇਸ਼ਨ ਦੇ ਮਾਹਰ ਨੇ ਖਬਰ ਲਵਾ ਦਿੱਤੀ ਸੀ ਕਿ ਐਸ ਜੈ ਸ਼ੰਕਰ ਜਾਣ ਲੱਗੇ ਨਿਖਿਲ ਗੁਪਤੇ ਨੂੰ ਲੈ ਗਿਆ। ਹੁਣ ਉਹ ਚੈੱਕ ਰਿਪਬਲਿਕ ਅਲਾਉ ਕਰਦਾ ਕਿ ਨਹੀਂ, ਉਹ ਓਬਵੀਅਸਲੀ ਅਲਾਉ ਹੋਏਗਾ। ਸੋ ਇਹ ਇਸ ਲਈ ਹੈ ਕਿ ਸਾਨੂੰ ਇਹ ਸਮਝ ਆਏਗਾ ਕਿ ਇਹ ਜਿਹੜੇ 2 ਕੇਸਾਂ ਜਿਹਦੀ ਇਨਵੋਲਵਮੈਂਟ ਕਿ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਵੀ ਉਹ ਜਿਹੜਾ ਕਿਲਰ ਹੈ, ਕਵਰ ਏਜੰਟ ਹੈ ਜਿਹੜਾ ਉਹਨਾਂ ਦਾ FBI ਦਾ, ਉਹਨੂੰ ਫੋਟੋਆਂ ਭੇਜ ਰਿਹਾ, ਇਸ ਦਾ ਮਤਲਬ ਹੈ ਕਿ ਨਿਖਿਲ ਗੁਪਤਾ ਦੇ ਖਿਲਾਫ ਹੋਰ ਵੀ ਜੋ ਉਹਨੇ ਇੱਥੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਸਿੱਖਾਂ ਦੇ ਖਿਲਾਫ ਕਰਨੀਆਂ ਸੀ ਉਹ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੈ ਔਰ ਉਹਨੂੰ ਟ੍ਰਾਇਲ 'ਚ ਲਿਜਾਣਾ ਚਾਹੁੰਦੇ ਨੇ। ਐਡੀਸ਼ਨਲ ਉਸ ਦੇ ਉੱਤੇ ਇੰਡਾਇਕਟਮੈਂਟ ਜਾਂ ਉਹਨੂੰ ਅਰੇਂਜ ਕਰਨਾ ਚਾਹੁੰਦੇ ਨੇ ਐਡੀਸ਼ਨਲ ਚਾਰਜਸ ਦੇ ਵਿੱਚ। ਸੋ ਇਹ ਇੱਕ ਐਜ਼ ਅ ਪੋਜ਼ਿਟਿਵ ਹੈ। ਸੋ ਜੇ ਇਸ ਲੈਵਲ ਦੇ ਉੱਤੇ ਸਾਰੀ ਗੱਲ ਚੱਲ ਰਹੀ ਹੈ ਤੇ ਫਿਰ ਹੋਰ ਕਿਹੜਾ ਵੇਲਾ ਹੋਣਾ ਹੈ ਜਿਹਦੇ 'ਚ ਕਿ ਅਸੀਂ ਨਿਕਲ ਕੇ ਇਹ ਕਹਿਣਾ ਕਿ ਭਾਈ ਸਾਨੂੰ ਆਪਣਾ ਮੁਲਕ ਚਾਹੀਦਾ ਹੈ, ਅਸੀਂ ਇਹਨਾਂ ਦੇ ਨਾਲ, ਇਹ ਸਾਡੇ ਲਈ ਇਹਨਾਂ ਦੀ 26 ਜਨਵਰੀ ਦਾ ਕੋਈ ਮਤਲਬ ਨਹੀਂ ਹੈ। ਹਾਲਾਂਕਿ ਇਹ ਗੇਮਾਂ ਖੇਡਦੇ ਨੇ, ਜਿਵੇਂ ਆਸਟ੍ਰੇਲੀਆ ਤੋਂ ਪਤਾ ਲੱਗਾ ਹੁਣ ਜਿਹੜਾ ਆਸਟ੍ਰੇਲੀਆ ਦਾ ਆਪਣਾ ਆਜ਼ਾਦੀ ਦਿਨ ਜਾਂ ਉਹਨੂੰ ਉਹ ਸੈਲੀਬ੍ਰੇਸ਼ਨ ਆਸਟ੍ਰੇਲੀਆ ਡੇ ਕਰਕੇ ਕਰਦੇ ਨੇ, ਉਹ ਵੀ 26 ਜਨਵਰੀ ਹੈ। ਹਾਲਾਂਕਿ ਉਹਦੀ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹਨਾਂ ਦੇ ਕੈਪਟਨ ਕੁੱਕ ਕੇ ਕੌਣ ਆਇਆ ਜਾਂ ਪਹਿਲਾ ਇਨਵੇਜਨ ਹੋਇਆ। ਹਾਲਾਂਕਿ ਜਿਹੜੇ ਆਸਟ੍ਰੇਲੀਆ ਦੇ ਓਰੀਜਨਲ ਲੋਕ ਨੇ ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਹੈ, ਉਹ ਤਾਂ ਇਹਨੂੰ ਹਮਲਾ ਦਿਵਸ ਕਹਿੰਦੇ ਨੇ। ਉਹ ਤਾਂ ਜਿਵੇਂ ਇੱਥੇ ਜਿਹੜਾ ਥੈਂਕਸਗਿਵਿੰਗ ਸੈਲੀਬ੍ਰੇਟ ਕੀਤਾ ਜਾਂਦਾ ਅਮਰੀਕਾ ਵੱਲੋਂ, ਜਿਹੜੇ ਨੇਟਿਵ ਅਮਰੀਕਨਸ ਨੇ ਉਸ ਨੂੰ ਤਾਂ ਉਹ ਜਿਹੜਾ ਇੱਕ ਜ਼ਾਲਮ ਦਿਨ ਦੇ ਤੌਰ ਤੇ ਦੇਖਦੇ ਨੇ ਕਿ ਭਾਈ ਤੁਸੀਂ ਸਾਡੀ ਟੈਰੀਟਰੀ, ਅਸੀਂ ਤਾਂ ਤੁਹਾਨੂੰ ਜਿਹੜੀ ਹੈ ਉਹ ਤੁਹਾਡੀ ਸੇਵਾ ਕੀਤੀ, ਤੁਹਾਨੂੰ ਖਾਣ ਨੂੰ ਵੀ ਦਿੱਤਾ, ਪੋਟੇਟੋ ਵੀ ਦਿੱਤੇ ਔਰ ਟਰਕੀ ਵੀ ਦਿੱਤੀ, ਤੇ ਤੁਸੀਂ ਸਾਡਾ ਕੀ ਹਾਲ ਕੀਤਾ। ਇਹ ਵੱਖਰੀ ਕਹਾਣੀ ਹੈ। ਸੋ ਐਤਕੀ ਇੰਡੀਅਨ ਕੌਂਸੂਲੇਟਸ ਨੇ ਕੁਝ ਥਾਵਾਂ ਤੇ ਬਜਾਏ ਕਿ ਉਹ ਸਮਾਗਮ ਆਪਣੇ ਕੌਂਸੂਲੇਟਸ ਕਰਨ, ਉਹਨਾਂ ਨੇ ਬਾਹਰ ਫੰਕਸ਼ਨ ਰੱਖ ਕੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਆਸਟ੍ਰੇਲੀਆ ਡੇ ਵੀ ਸੈਲੀਬ੍ਰੇਟ ਕਰ ਰਹੇ ਹਾਂ। ਹੁਣ ਜੇ ਸਿੱਖ ਉੱਥੇ ਪਾਰਟਿਸਿਪੇਟ ਨਹੀਂ ਕਰਦੇ ਤੇ ਇਹ ਚੰਗੀ ਗੱਲ ਹੈ ਕਿ ਵੀ ਜੇ ਆਸਟ੍ਰੇਲੀਆ ਡੇ ਔਰ ਇੰਡੀਆ ਡੇ ਦੋਨੋਂ ਟੁਗੈਦਰ ਨਾ ਜਾਓ, ਪਰ ਇਹ ਜਿਹੜੇ
ਵਿੱਚ ਵਿਚਾਲੇ ਜੇ ਲਟਕਰੇ ਗੁਰਦੁਆਰਿਆਂ ਦੇ ਪ੍ਰਧਾਨ ਹੁੰਦੇ ਨੇ ਜਿਹੜੇ ਸਿੱਖਾਂ ਦੀਆਂ ਜੁੱਤੀਆਂ ਤੋਂ ਵੀ ਡਰਦੇ ਨੇ, ਪਰ ਨਾਲ ਦੀ ਨਾਲ ਉੱਥੇ ਇੰਡੀਆ ਨੂੰ ਵੀ ਹਾਜ਼ਰੀ ਲਵਾਉਣਾ ਚਾਹੁੰਦੇ ਨੇ। ਉਹਨਾਂ ਨੇ ਉੱਥੇ ਜ਼ਰੂਰ ਹਾਜ਼ਰੀ ਲਵਾਈ ਹੋਏਗੀ ਔਰ ਉਹ ਹੁੰਦਾ ਕਿ ਜੀ ਅਸੀਂ ਤਾਂ ਆਸਟ੍ਰੇਲੀਆ ਡੇ ਮਨਾਉਣ ਆਏ। ਪਰ ਇਸ ਤੋਂ ਅਸੀਂ ਇਹ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ ਕਿ ਇਹ ਜਿਹੜੀਆਂ ਰੈਲੀਆਂ ਨੇ ਜਾਂ ਸਾਡੇ ਪ੍ਰੋਟੈਸਟ ਨੇ, ਮੈਂ ਪ੍ਰੋਟੈਸਟ ਲਫ਼ਜ਼ ਇਸ ਲਈ ਬਹੁਤਾ ਨਹੀਂ ਇਸਤੇਮਾਲ ਕਰ ਰਿਹਾ ਕਿਉਂਕਿ ਹੁਣ ਅਸੀਂ ਪ੍ਰੋਟੈਸਟ ਤੋਂ ਨਿਕਲ ਕੇ ਖਾਲਿਸਤਾਨ ਰੈਲੀ ਤੱਕ ਪਹੁੰਚ ਗਏ ਹਾਂ ਕਿ ਭਾਈ ਅਸੀਂ ਅਸਰਟ ਕਰ ਰਹੇ ਹਾਂ ਆਪਣੀ ਸੋਵਰਨਿਟੀ। ਕਿ ਇਹਦੇ ਨਾਲ ਇਹਨਾਂ 'ਚ ਬਹੁਤ ਘਬਰਾਹਟ ਹੁੰਦੀ ਹੈ ਬਿਲਕੁਲ, ਔਰ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਇੱਕ ਸਟੇਜ ਤੇ ਆਪਣੇ ਵੱਲੋਂ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੈਂਪੇਨ ਸ਼ੁਰੂ ਕੀਤਾ ਹੋਇਆ ਸੀ, ਪਰ ਰੌਲਾ ਪਾ ਰਹੇ ਸੀ ਕਿ ਲੰਡਨ ਦੇ ਵਿੱਚ ਐਮਬੈਸੀ ਦੇ ਬਾਹਰ ਝੰਡਾ ਤਿਰੰਗਾ ਲਾਤਾ, ਖਾਲਿਸਤਾਨ ਦਾ ਝੰਡਾ ਲਾਤਾ, ਸੈਨ ਫਰਾਂਸਿਸਕੋ ਦੇ ਵਿੱਚ ਅੱਗ ਲਾਤੀ ਹੈ। ਬਿਲਕੁਲ ਝੂਠ ਖੁਦ, ਕਿਉਂਕਿ ਇਹ ਖੁਦ ਉਸ ਕਿਸਮ ਦਾ ਕਰ ਇਸ ਲਈ ਇਹਨਾਂ ਨੂੰ ਇਹ ਸ਼ਿਕਵਾ ਵੀ ਔਰ ਇਵਨ ਐਸ ਜੈਸ਼ੰਕਰ ਨੇ ਪਿਛਲੇ ਦਿਨਾਂ 'ਚ ਵੀ ਕਿਹਾ ਕਿ ਜੀ ਅਸੀਂ ਉਹ ਜਿਹੜਾ ਸੈਨ ਫਰਾਂਸਿਸਕੋ ਕੌਂਸੂਲੇਟ ਜੋ ਹੋਈ ਸੀ ਫਾਇਰ ਔਰ ਦੂਜੀ ਅਸੀਂ ਉਹਦੀ ਤਫਤੀਸ਼ ਮੰਗਦੇ ਹੁਣ, ਕਿਉਂਕਿ ਹੁਣ ਫੜੇ ਹੋਏ ਨੇ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ। ਇਹਨਾਂ ਤੋਂ ਜਿਹੜਾ ਅਮਰੀਕਾ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਕੀ ਹਾਲਾਂ ਇਹ ਦੇਖਣਾ ਹੋਏਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਕਿਸ ਹੱਦ ਤੱਕ ਹਾਲਾਂ ਸਹੁੰ ਚੁੱਕ ਸਮਾਗਮ ਤੋਂ 7 ਦਿਨ ਬਾਅਦ ਅੱਜ ਜਦੋਂ ਅਸੀਂ 27 ਤਰੀਕ ਨੂੰ ਗੱਲ ਕਰ ਰਹੇ ਹਾਂ, ਮੋਦੀ ਨੇ ਆਪਣੇ ਟਵਿੱਟਰ ਤੇ ਦੂਜੇ ਕੀਤਾ ਕਿ ਜੀ ਮੇਰੀ ਗੱਲ ਜਿਹੜੀ ਹੈ ਟਰੰਪ ਦੇ ਨਾਲ ਹੋਈ, ਬੜੇ ਚੰਗੇ ਮਾਹੌਲ 'ਚ ਹੋਈ, ਬੜਾ ਫਲਾਣਾ। ਹਾਲਾਂ ਕੋਈ ਅਮਰੀਕਨ ਵਾਈਟ ਹਾਊਸ ਵੱਲੋਂ ਜਾਂ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਵੱਲੋਂ ਖੁਦ ਵੀ ਟਰੰਪ ਕੋਈ ਟਵੀਟ ਨਹੀਂ ਕੀਤਾ ਗਿਆ। ਮਤਲਬ ਉਸ ਤੋਂ ਸਾਨੂੰ ਅੰਦਾਜ਼ਾ ਤਾਂ ਹੈ ਔਰ ਰਾਦਰ ਜਿਵੇਂ ਅਸੀਂ ਕਿਹਾ ਸੀ ਕਿ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਅਮਰੀਕਾ ਦਾ ਮਾਰਕੋ ਰੂਬੀਓ, ਉਹਨੇ ਬੜੀ ਕਲੀਅਰਲੀ ਪਹਿਲੀ ਮੀਟਿੰਗ ਜਿਹੜੀ ਐਸ ਜੈਸ਼ੰਕਰ ਨਾਲ ਕੀਤੀ, ਉਹਨੂੰ ਕਿਹਾ ਜੀ 18,000 ਤੋਂ ਪਹਿਲਾਂ ਚੁੱਕੋ ਪਹਿਲੀ ਕਿਸ਼ਤ, ਔਰ ਬਿਲਕੁਲ ਬੀਬੇ ਬੱਚੇ ਬਣੇ ਹੋਏ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਇਹਨਾਂ ਨੂੰ ਟਰੈਸ਼ ਕੀਤਾ ਹੈ, ਹੋਪਫੁਲੀ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ, ਕਿਉਂਕਿ ਜਿਹੜਾ ਕੋਰ ਫੈਕਟਰ ਅਮਰੀਕਨ ਸੋਵਰਨਿਟੀ ਔਰ ਅਮਰੀਕਨ ਆਨਰ ਹੈ, ਇਹਨਾਂ ਨੂੰ ਆਫ ਦਾ ਹੁੱਕ ਨਹੀਂ ਕੀਤਾ ਜਾਏਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜਾ ਖਾਲਿਸਤਾਨ ਰੈਲੀਆਂ ਦਾ ਹੋਣਾ ਹੈ ਗਲੋਬਲੀ ਵੱਡੇ ਪੈਮਾਨੇ ਤੇ, ਈਵਨ ਨਿਊਜ਼ੀਲੈਂਡ ਸਾਨੂੰ ਜਿਹੜੀ ਆ ਪਿਕਚਰਸ ਓਕਲੈਂਡ ਦੀਆਂ, ਨਿਊਜ਼ੀਲੈਂਡ ਦੇ ਸ਼ਹਿਰ ਓਕਲੈਂਡ ਦੇ ਵਿੱਚ ਬਹੁਤ ਵੱਡਾ ਜ਼ੋਰਦਾਰ ਜਿਹੜੀ ਆ ਖਾਲਿਸਤਾਨ ਰੈਲੀ ਹੋਈ, ਦਰਸ਼ਕ ਉਹਦੀ ਪਿਕਚਰ ਵੀ ਦੇਖ ਸਕਦੇ ਨੇ। ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੀ ਪ੍ਰੈਸ ਰਿਲੀਜ਼ ਜਿਹੜੀ ਆ ਉਹਨਾਂ ਨੇ ਜਿਹੜੇ ਉਹਨਾਂ ਦੇ ਸੇਲਰ ਪੁਆਇੰਟ ਨੇ ਜਾਂ ਜਿਨ੍ਹਾਂ ਦੇ ਉੱਤੇ ਫੋਕਸ ਹੈ ਕਿ ਭਾਈ ਅਸੀਂ ਕਿਉਂ ਇੱਥੇ ਜਿਹੜਾ ਆਏ ਹਾਂ, ਰੈਲੀ ਕਿਉਂ ਕਰ ਰਹੇ ਹਾਂ, ਕੰਡੈਮ ਟਰਾਂਸਨੈਸ਼ਨਲ ਰਿਪਰੈਸ਼ਨ ਕਿ ਭਾਈ ਜਿਹੜਾ ਇਹਨਾਂ ਨੇ ਕੀਤਾ ਹੈ ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਅਸੀਂ ਇਹ ਜਿਹੜੇ ਇੰਡੀਅਨ ਸਟੇਟ ਦੇ ਏਜੰਟ ਨੇ ਜਿਹੜੇ ਕਿ ਵਿਦਿਨ ਦਾ ਸਿਸਟਮ ਵੜ ਕੇ ਜਿਹੜੀ ਹੈ ਉਹ ਸਪਾਈਂਗ ਵੀ ਕਰਦੇ ਨੇ ਔਰ ਪ੍ਰੋਪੇਗੈਂਡਾ ਵੀ ਕਰਦੇ ਨੇ, ਔਰ ਸਿੱਖੀ ਰੂਪ ਦੇ ਵਿੱਚ ਵੀ ਕਈ ਜਿਹੜੇ ਡਿਸਗਾਈਜ਼ ਜਿਹੜੇ ਨੇ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇੰਡੀਅਨ ਏਜੰਟ ਨੇ, ਉਹਨਾਂ ਨੂੰ ਐਕਸਪੋਜ਼ ਕਰਨਾ। ਔਰ ਇਹ ਜਿਹੜਾ ਭਗਵਾ ਦਹਿਸ਼ਤਗਰਦੀ ਹੈ, ਉਹਨਾਂ ਨੂੰ ਉਹਨੇ ਸੈਫਰਨ ਟੈਰਰਿਜ਼ਮ ਕਿਹਾ ਕਿ ਇਹ ਜਿਹੜੀਆਂ ਸਿੱਖ ਇੰਸਟੀਟਿਊਸ਼ਨਸ ਨੇ ਆਸਟ੍ਰੇਲੀਆ ਦੇ ਵਿੱਚ ਔਰ ਦੂਸਰੇ ਪਾਸੇ ਔਰ ਈਵਨ ਉਹਨਾਂ ਦੀਆਂ ਯੂਨੀਵਰਸਿਟੀਜ਼ ਔਰ ਦੂਜੀਆਂ ਵੀ ਜਿੱਥੇ ਭਗਵਾ ਦਹਿਸ਼ਤਗਰਦੀ ਹੈ ਉਹਨੂੰ ਅਸੀਂ ਲਿਬਰੇਟ ਕਰਵਾਉਣਾ ਚਾਹੁੰਦੇ ਹਾਂ। ਫਿਰ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿ ਵੀ ਅਸੀਂ ਯਕਜਹਿਤੀ ਇਕਮੁੱਠਤਾ ਦਾ ਇਜ਼ਹਾਰ ਕਰਦੇ ਹਾਂ ਫਾਰਮਰ ਮੂਵਮੈਂਟ ਦੇ ਨਾਲ, ਜਿਹੜੇ ਕਿ ਭਾਰਤੀ ਸਟੇਟ ਦੀਆਂ ਜਿਹੜੀਆਂ ਦਮਨਕਾਰੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ। ਫਿਰ ਸਿੱਖ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਕਿ ਪ੍ਰਿਜ਼ਨਰਸ ਆਫ ਕੌਨਸ਼ੀਅੰਸ ਨੇ, ਪੋਲੀਟੀਕਲ ਪ੍ਰਿਜ਼ਨਰ ਨੇ, ਉਹਨਾਂ ਦੀ ਰਿਲੀਜ਼ ਦੀ ਮੰਗ ਔਰ ਅਲਟੀਮੇਟਲੀ ਐਸਟੈਬਲਿਸ਼ ਏ ਸਿੱਖ ਹੋਮਲੈਂਡ, assert the unwavering commitment of the Sikh community towards the realization of a sovereign Sikh homeland called Khalistan। So ਅਸੀਂ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਔਰ ਹਰ ਇੱਕ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ਜਿਹੜਾ ਆਸਟ੍ਰੇਲੀਅਨ ਕੰਟੀਨੈਂਟ ਦੇ ਵਿੱਚ, ਜਦੋਂ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੋਨਾਂ ਥਾਵਾਂ ਤੇ, ਆਸਟ੍ਰੇਲੀਆ 'ਚ 3 ਥਾਵਾਂ ਤੇ, ਪਰਥ ਦੇ ਵਿੱਚ ਵੀ, ਐਡੀਲੇਡ 'ਚ ਵੀ ਔਰ ਮੈਲਬਰਨ 'ਚ ਵੀ ਵੱਡੇ ਪ੍ਰੋਟੈਸਟ ਔਰ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ। ਸੋ ਯੂਰਪ ਦੀ ਗੱਲ ਅਸੀਂ ਕੀਤੀ ਹੈ ਔਰ ਨਾਰਥ ਅਮਰੀਕਾ, ਔਰ ਹੁਣ ਇਸ ਸਭ ਤੋਂ ਬਾਅਦ ਜੇ ਅਸੀਂ ਇਹ ਕਹੀਏ ਕਿ ਭਾਈ ਇਸ ਵੇਲੇ ਖਾਲਿਸਤਾਨ ਲਫ਼ਜ਼ ਹੀ ਨਹੀਂ, ਖਾਲਿਸਤਾਨ ਦੀ ਮੂਵਮੈਂਟ ਇੱਕ ਜ਼ਿੰਦਾ ਮੂਵਮੈਂਟ ਹੈ ਜੀ। ਇੰਟਰਨੈਸ਼ਨਲੀ ਜਿਹੜਾ ਇਸ ਦੀ ਗੂੰਜ ਹੈ, ਇਸ ਦੀ ਐਕੋ ਹੈ
ਔਰ ਮੈਂ ਇਹ ਦੇਖ ਰਿਹਾ ਵੀ ਪਾਕਿਸਤਾਨ ਦੇ ਬਹੁਤੇ ਜਰਨਲਿਸਟਾਂ 'ਚ ਇੱਕ ਸਟੇ ਭਾਵੇਂ ਉਹਨਾਂ ਦਾ ਅਜੇ ਵੀ ਆਪਣਾ ਅੰਦਰੂਨੀ ਕਾਟੋ ਕਲੇਸ਼ ਵੀ ਚੱਲ ਰਿਹਾ, ਲੇਕਿਨ ਇਸ ਦੇ ਬਾਵਜੂਦ ਉਹ ਸਿੱਖ ਮੂਵਮੈਂਟ ਨੂੰ ਬਹੁਤ ਹੁਣ ਰਿਸਪੈਕਟ ਦੇ ਨਾਲ ਦੇਖਦੇ ਨੇ। ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇੰਨੀ ਹਮਾਇਤ ਹੋਣ ਦੇ ਬਾਵਜੂਦ ਕਸ਼ਮੀਰ ਦੇ ਕੇਸ ਨੂੰ, ਜਿੱਥੇ ਪਾਕਿਸਤਾਨ ਦੀ ਹਕੂਮਤ ਹੁਣ ਵੀ ਉਹਨਾਂ ਦਾ 5 ਫਰਵਰੀ ਨੂੰ ਫਿਰ ਕਸ਼ਮੀਰ ਸੋਲੀਡੈਰਿਟੀ ਡੇ ਹੋਣਾ, ਲੇਕਿਨ ਔਰ UN ਸਿਕਿਉਰਿਟੀ ਕਾਉਂਸਲ 'ਚ 15-16 ਰੈਜ਼ੋਲੂਸ਼ਨ ਹੋਣ ਦੇ ਬਾਵਜੂਦ ਉਹ ਔਰ ਕਸ਼ਮੀਰੀਆਂ ਦੀ ਜਿਹੜੀ ਹੈ ਉਹ ਫਾਈਟਿੰਗ ਔਰ ਰੈਜ਼ਿਸਟੈਂਸ, ਇਹਦੇ ਬਾਵਜੂਦ ਅਨਫੋਰਚੂਨੇਟਲੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਕਦਰ ਕਦੇ ਮਕਬੂਲ ਨਹੀਂ ਹੋਈ ਮੂਵਮੈਂਟ, ਕਿਉਂਕਿ ਇਹਦੇ ਬਾਵਜੂਦ ਕਿ OIC ਔਰ ਦੂਸਰੇ 56-57 ਮੁਲਕ ਜਿਹੜੇ ਨੇ ਉਹ ਹਿਮਾਇਤ ਕਰਦੇ ਨੇ, ਉਹਦੀਆਂ ਡਿਫਰੈਂਟ ਰੀਜ਼ਨਸ ਨੇ, ਲੇਕਿਨ ਅਸੀਂ ਬਿਨਾਂ ਨੇਸ਼ਨ ਹੁੰਦਿਆਂ ਵੀ ਆਪਣੇ ਨੇਸ਼ਨ ਨੂੰ ਬਣਾਉਣ ਦੇ ਲਈ ਜਿਸ ਕਦਰ ਸਿੱਖਾਂ ਦੇ ਵਿੱਚ ਜੋਸ਼ੋ ਖਰੋਸ਼ ਹੈ ਔਰ ਇਹ ਕਾਇਮ ਰਹਿਣਾ ਚਾਹੀਦਾ ਹੈ। ਘਰਾਂ 'ਚੋਂ ਨਿਕਲਣਾ ਚਾਹੀਦਾ ਹੈ, ਗਿਣਤੀਆਂ ਮਿਣਤੀਆਂ 'ਚ ਨਹੀਂ ਪੈਣਾ ਚਾਹੀਦਾ, ਔਰ ਕਿ ਭਾਈ ਥੋੜ੍ਹੇ ਹੋਣਗੇ ਬਹੁਤੇ ਹੋਣਗੇ, ਇਹ ਜਿਹੜੀ ਰੈਜ਼ਿਸਟੈਂਸ ਹੈ ਇਹੀ ਸਾਡੀ ਸਟਰੈਂਥ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਦਿੱਤੇ ਐਗਜ਼ੈਕਟਿਵ ਆਰਡਰਸ ਤੋਂ ਬਾਅਦ ਹੁਣ ਅਮਰੀਕਾ ਵਿੱਚ ਇਲੀਗਲ ਪ੍ਰਵਾਸੀਆਂ ਨੂੰ ਫੜਨ ਲਈ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਜ਼ੋਰਦਾਰ ਛਾਪਾਮਾਰੀ ਕੀਤੀ ਜਾ ਰਹੀ ਹੈ ਔਰ ਭਾਰਤੀ ਏਜੰਸੀਆਂ ਨੇ ਪੂਰੇ ਜ਼ੋਰ ਨਾਲ ਇਹ ਖਬਰ ਫੈਲਾਈ ਹੈ ਕਿ ਨਿਊਯਾਰਕ ਅਤੇ ਨਿਊਯਰਸੀ ਦੇ ਗੁਰਦੁਆਰਿਆਂ ਤੇ ISIS ਵੱਲੋਂ ਜਿਹੜੀ ਇਹ ਛਾਪਾਮਾਰੀ ਕੀਤੀ ਗਈ ਹੈ, ਜਿਹੜੀ ਕਿ ਇਹ ਖਬਰ ਬਿਲਕੁਲ ਝੂਠ ਦਾ ਪਲੰਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਇੱਕ ਯੂਰਪ ਦੀ NGO ਨੇ ਲੰਬੀ ਰਿਸਰਚ ਤੋਂ ਬਾਅਦ ਡਿਸਇਨਫੋ ਲੈਬ ਜਿਹੜਾ ਪ੍ਰੋਜੈਕਟ ਅੱਜ ਵੀ ਤੁਸੀਂ ਗੂਗਲ ਕਰੋ ਤੇ ਤੁਸੀਂ ਲੱਭ ਸਕਦੇ ਹੋ, ਇਸ ਦੇ ਉੱਤੇ ਉਹਨਾਂ ਨੇ ਰਿਪੋਰਟ ਕੱਢੀ ਸੀ ਤੇ ਇਹ ਸਾਹਮਣੇ ਆਇਆ ਸੀ ਕਿ ਵੀ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ
ਦੁਨੀਆ ਦੇ ਵਿੱਚ ਫੇਕ ਨਿਊਜ਼ ਦੇ ਲਈ ਕਿੰਨਾ ਵੱਡਾ ਜਾਲ ਵਿਛਾਇਆ ਹੋਇਆ ਹੈ ਕਿ 650 ਦੇ ਕਰੀਬ ਵੈਬਸਾਈਟ, ਪੋਰਟਲਸ, NGOs, TV ਚੈਨਲਸ, ਦੂਸਰਿਆਂ ਦਾ ਨੈਟਵਰਕ ਦੁਨੀਆ ਦੇ ਵਿੱਚ ਹੈ। ਉਹਦੇ 'ਚ ਉਹਨਾਂ ਨੇ ਈਵਨ ਕੁਛ ਜਿਹੜੇ ਮਰ ਚੁੱਕੇ NGOs ਦੇ ਕੋਈ ਐਗਜ਼ੈਕਟਿਵ ਸੀ, ਉਹਨਾਂ ਦੀਆਂ ਆਈਡੀਜ਼ ਇਸਤੇਮਾਲ ਕਰਕੇ UN ਲੈਵਲ ਤੇ ਈਵਨ ਉਸ ਇਨਫੋ ਲੈਬ ਨੇ ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਆਰਟੀਕਲ 370-35A ਖਤਮ ਕੀਤਾ ਤੇ ਉਸ ਤੋਂ ਬਾਅਦ ਇੱਕ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਇੱਕ ਵਫਦ ਉੱਥੇ ਭੇਜਿਆ ਗਿਆ ਕਸ਼ਮੀਰ 'ਚ ਕਿ ਜੀ ਸਭ ਨਾਰਮਲ ਹੈ, ਵੱਡੀ ਗਿਣਤੀ 'ਚ 20-25 ਉਹਨਾਂ ਦੇ। ਪਰ ਇਹ ਸਾਹਮਣੇ ਆਇਆ ਵੀ ਈਵਨ ਉਹ ਵੀ ਉਸ ਡਿਸਇਨਫੋ ਲੈਬ ਵਾਲਿਆਂ ਵੱਲੋਂ ਹੀ ਫਾਈਨੈਂਸ ਕੀਤਾ ਗਿਆ ਪ੍ਰੋਜੈਕਟ ਸੀ। ਫਿਰ ਇਕੱਲਾ ਇਹ ਨਹੀਂ ਹੈ ਵੀ ਉਹ ਇੱਕ ਜ਼ਬਾਨ ਦੇ ਵਿੱਚ ਕਿ ਡਿਸਇਨਫੋ ਲੈਬ ਰਾਹੀਂ ਉਹ ਸਾਊਥ ਅਮਰੀਕਾ, ਨਾਰਥ ਅਮਰੀਕਾ, ਯੂਰਪ, ਸਪੈਨਿਸ਼ ਲੈਂਗੁਏਜ, ਪੋਰਤੂਗੀਜ਼ ਦੂਜੇ 'ਚ ਉਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਵੀ ਜਿਹੜੀ ਖਬਰ ਪਾਕਿਸਤਾਨ ਨੂੰ ਬਦਨਾਮ ਕਰੇ, ਕਿਉਂਕਿ ਡਿਸਇਨਫੋ ਲੈਬ ਦੀ ਰਿਪੋਰਟ 'ਚ ਸੀ, ਸਿੱਖਾਂ ਦੇ ਅਗੇਂਸਟ ਜਾਂ ਫਾਰਮਰ ਮੂਵਮੈਂਟ ਦੇ ਚੱਲਦੇ ਆ ਜਿਸ ਕਿਸਮ ਦੀ ਮਿਸਇਨਫੋਰਮੇਸ਼ਨ, ਔਰ ਇਹਨਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਔਰ ਇਹ ਬਹੁਤ ਵੱਡਾ ਜਿਹੜਾ ਇਹ ਸੀ ਕਿ ਵੀ ਇਸ ਲੈਵਲ ਦਾ ਇਹਨਾਂ ਦਾ ਨੈਟਵਰਕ ਹੈ। ਫਿਰ ਜਦੋਂ ਇਜ਼ਰਾਈਲ ਦੇ ਨਾਲ ਇਹਨਾਂ ਨੇ ਸਮਝੌਤਾ ਕਰਕੇ ਜਿਸ ਕਿਸਮ ਦੀ ਜਿਹੜਾ ਉਹਨਾਂ ਨੇ ਸਪਾਈਂਗ ਦੇ ਲਈ ਜਿਹੜਾ ਉਹ ਲਿਆ ਸੈਟਅਪ ਸਾਰਾ ਖਰੀਦਿਆ, ਹਾਲਾਂਕਿ ਇੰਡੀਅਨ ਸੁਪਰੀਮ ਕੋਰਟ ਨੇ ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਵੀ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਸਪਾਈ ਮਾਲਵੇਅਰ। ਔਰ ਇਹ ਸਾਹਮਣੇ ਆਇਆ ਵੀ ਕਿਸ ਲੈਵਲ ਦੇ ਉੱਤੇ ਤਾਂ ਆਟੋਮੈਟਿਕਲੀ ਪੱਤਰਕਾਰਾਂ ਤੋਂ ਲੈ ਕੇ ਔਰ ਦੂਸਰਿਆਂ ਦੇ ਫੋਨਾਂ ਤੱਕ ਜਾਂ ਅੰਦਰ ਤੱਕ ਤੁਹਾਨੂੰ ਲੋੜ ਹੀ ਨਹੀਂ ਹੈ ਵੀ ਕੋਈ ਚੀਜ਼ ਪਰਸਨਲੀ ਪਾਉਣ ਦੀ ਲੋੜ ਹੈ। ਉਹ ਆਪਣੇ ਕਿਸਮ ਦਾ ਇਹਨਾਂ ਦਾ ਮੁਸਾਦ ਦਾ ਤਿਆਰ ਕੀਤਾ ਨੈਟਵਰਕ ਹੈ ਵੀ ਉਹਨੂੰ ਇਸਤੇਮਾਲ ਕਰਦੇ ਨੇ, ਜਿਹਦੇ ਥੱਲੇ ਉਹਨਾਂ ਨੇ ਕਿੰਨਿਆਂ ਦੇ ਖਿਲਾਫ ਈਵਨ ਝੂਠੇ ਕੇਸ ਵੀ ਬਣਾਏ ਕਿ ਜੀ ਉਹਨਾਂ ਦੇ ਕੰਪਿਊਟਰ 'ਚੋਂ ਇਹ ਨਿਕਲਿਆ ਤੇ ਇਹ ਲੈਫਟਿਸਟ ਨੇ ਤੇ ਖਾਲਿਸਤਾਨੀ ਨੇ ਤੇ ਫਲਾਣਾ ਤੇ ਢਿਮਕਾ। ਫਿਰ ਅਸੀਂ ਇਹ ਦੇਖ ਰਹੇ ਹਾਂ ਵੀ ਹੁਣ ਜਦੋਂ ਇਹ ਸਾਰਿਆਂ ਦੇ ਬਾਵਜੂਦ, ਚਲੋ ਇਹ ਰੱਬ ਦਾ ਸ਼ੁਕਰਾਨਾ ਹੈ ਕਿ ਵੀ ਜਦੋਂ ਇਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਅਸਲੀਅਤ ਸਾਹਮਣੇ ਆਈ ਤੇ ਇੰਟਰਨੈਸ਼ਨਲ ਮੀਡੀਆ ਨੇ ਖਾਸ ਤੌਰ ਤੇ ਅਮਰੀਕਨ, ਯੂਰਪੀਅਨ ਸਿੱਖਾਂ ਪ੍ਰਤੀ ਹਮਦਰਦੀ ਵੀ ਆਈ, ਇੰਡੀਆ ਨੂੰ ਸਮਝਣਾ ਉਹਨਾਂ ਨੇ ਸ਼ੁਰੂ ਕੀਤਾ। ਔਰ ਖਾਲਿਸਤਾਨ ਦੀ ਮੂਵਮੈਂਟ ਨੂੰ ਲੈ ਕੇ ਫਿਰ ਜਿਸ ਕਿਸਮ ਦਾ ਉਹ ਆਸਟ੍ਰੇਲੀਅਨ CBC ਦੀਆਂ ਡਾਕੂਮੈਂਟਰੀ ਹੋਣ, ਕੈਨੇਡੀਅਨ ਬ੍ਰੌਡਕਾਸਟਿੰਗ ਦਾ ਹੋਏ, ਅਮਰੀਕਾ ਦੇ ਵੱਡੇ ਵੱਡੇ ਬਲੂਮਬਰਗ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਦੂਜਿਆਂ ਤੀਜਿਆਂ ਦੀਆਂ ਰਿਪੋਰਟਸ ਹੋਣ ਇਨਕਲੂਡਿੰਗ CNN, ਉਹਦੇ ਥੱਲੇ ਦੋ ਚੀਜ਼ਾਂ ਬੜੀਆਂ ਖੁੱਲ੍ਹ ਕੇ ਜਿਹੜੀਆਂ ਸਾਹਮਣੇ ਆਈਆਂ। ਇੱਕ ਤਾਂ ਸਿੱਖਾਂ ਦਾ ਐਜ਼ ਏ ਸੌਫਟ ਟਾਰਗੇਟ ਹੋਣਾ, ਇੰਡੀਅਨ ਏਜੰਸੀਆਂ ਦੇ ਨਿਸ਼ਾਨੇ ਤੇ ਹੋਣਾ। ਦੂਸਰਾ ਇੰਡੀਆ ਦਾ ਜਿਹੜਾ ਡੈਮੋਕ੍ਰੇਸੀ ਦਾ ਇਹਨਾਂ ਨੇ ਛੱਜ ਬੰਨਿਆ ਹੋਇਆ ਸੀ, ਉਹ ਛੱਜ ਦੇ ਤੀਲੇ ਖਿਲਰਨੇ ਸ਼ੁਰੂ ਹੋ ਗਏ ਕਿ ਵੀ ਇਹ ਤਾਂ ਰੋਗ ਸਟੇਟ ਹੈ। ਔਰ ਇਸ ਸਾਰੇ ਦੇ ਚੱਲਦਿਆਂ ਵੀ ਅਸੀਂ ਦੇਖਦੇ ਹਾਂ ਵੀ ਇਹ ਮਿਸਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਕੈਂਪੇਨ ਦੇ ਲਈ ਹੁਣ ਸਿੱਧੇ ਇਹਨਾਂ ਦੀ ANI ਜਿਹੜੀ ਰਾਹ ਦੀ ਆਊਟਫਿਟ ਹੈ, ਵਿਜ਼ੂਅਲ TV ਦੂਜਿਆਂ ਲਈ, ਪ੍ਰਿੰਟ ਮੀਡੀਆ 'ਚ PTI, ਇਹ ਖੁੱਲ੍ਹ ਕੇ ਹੀ ਬੇਸ਼ਰਮੀ ਦੇ ਨਾਲ ਝੂਠੀਆਂ ਕਹਾਣੀਆਂ ਪਲਾਂਟ ਕਰਕੇ ਜਦੋਂ ਤੱਕ ਇਹ ਸਾਹਮਣੇ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਜੀ ਇਹ ਖਬਰ ਪਲਾਂਟ ਕਰਤੀ ਗਈ ਉਹਦੇ 'ਚ, ਔਰ ਉਹਦੇ 'ਚ ਕੁਛ ਜਿਹੜੇ ਨੇ ਪੇਡ ਪਾਕਿਸਤਾਨੀ ਮੂਲ ਦੇ ਜਰਨਲਿਸਟ ਵੀ ਜਿਹੜੇ ਨੇ ਇਹਨਾਂ ਦੀ ਪੇ ਰੋਲ ਤੇ ਨੇ, ਕੁਛ ਖਬਰਾਂ ਉੱਥੋਂ ਵੀ ਪਲਾਂਟ ਕਰਵਾ ਦਿੰਦੇ ਨੇ। ਔਰ ਮੈਂ ਇਹ ਦੇਖਦਾ ਵੀ ਉਹ ਇਸ ਢੰਗ ਨਾਲ ਈਵਨ ਇੱਕ ਪਾਸੇ ਹਾਲਾਂ ਪਾਕਿਸਤਾਨ ਦੇ ਵਿੱਚ ਇੱਕ ਸਟੇਜ ਤੇ ਬੜਾ ਵਾਈਬ੍ਰੈਂਟ ਮੀਡੀਆ ਸੀ, ਬੜਾ ਫ੍ਰੀ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ, ਔਰ ਹੁਣ ਮੈਂ ਬਹੁਤ ਵਾਰ ਦੇਖਦਾ ਵੀ ਉਹ ਇੰਡੀਅਨਸ ਦੇ ਇੰਨੇ ਛਾਪੇ ਥੱਲੇ ਨੇ, ਬਹੁਤ ਵਾਰ ਜਿਹੜੀ ਇਹਨਾਂ ਦੀ ਮਿਸ ਰਿਪੋਰਟਿੰਗ ਹੁੰਦੀ ਹੈ ਇੰਡੀਅਨਸ ਦੀ, ਬਿਲਕੁਲ ਉਹਨੂੰ ਬਿਨਾਂ ਉਸ ਦੀ ਜਾਂਚ ਪੜਤਾਲ ਕੀਤੇ ਜਾਂ ਡਬਲ ਕਨਫਰਮ ਕੀਤੇ ਉਹਨਾਂ ਨੇ ਵੀ ਆਪਣੀ ਹੈਡਲਾਈਨ ਨਿਊਜ਼ ਬਣਾਈ ਹੁੰਦੀ ਹੈ ਤੇ ਉਹਨਾਂ ਦੇ ਟਾਕ ਸ਼ੋ ਹੋਸਟ ਜਿਹੜੇ ਨੇ ਔਰ ਐਂਕਰ ਉਹ ਬੈਠੇ ਜਿਹੜੇ ਨੇ ਉਹ ਇੰਡੀਅਨ ਖਬਰ ਨੂੰ ਡਿਸਕਸ ਕਰ ਰਹੇ ਹੁੰਦੇ ਨੇ ਕਿ ਜੀ ਦੇਖੋ S ਜੈ ਸ਼ੰਕਰ ਨੂੰ ਫਰੰਟ ਰੋ ਤੇ ਬਿਠਾਇਆ ਉਹਨਾਂ ਨੇ ਜਦੋਂ ਉਹਦੀ ਟਰੰਪ ਦੀ ਓਥ ਟੇਕਿੰਗ ਹੋਈ। ਹੁਣ ਹਕੀਕਤ ਇਹ ਹੈ ਵੀ ਤਰਲਿਆਂ ਦੇ ਬਾਵਜੂਦ ਮੋਦੀ ਨੂੰ ਇਨਵੀਟੇਸ਼ਨ ਨਹੀਂ ਮਿਲਿਆ,
ਕਿਵੇਂ ਐਸ ਜੈ ਸ਼ੰਕਰ ਨੂੰ ਜ਼ਲੀਲ ਕੀਤਾ ਅਮਰੀਕਾ ਨੇ। ਪਰ ਜੇ ਉਹਨਾਂ ਦੀ ਲੋਕਲ ਚੱਲ ਰਿਹਾ, ਉਹਨਾਂ ਨੇ ਆਪਣੀ ਹਕੂਮਤ ਨੂੰ ਜਿਹੜਾ ਉਹ ਨਖਿੱਧ ਸਾਬਤ ਕਰਨਾ ਹੈ, ਉਹ ਕਹਿਣਗੇ ਦੇਖੋ ਜੀ ਇੰਡੀਆ ਕਿੱਥੋਂ ਤੱਕ ਪਹੁੰਚ ਗਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਨਤੀਜਾ ਉਹਦਾ ਇਹੀ ਨਿਕਲ ਰਿਹਾ ਕਿ ਵੀ ਜੇ ਪਾਕਿਸਤਾਨ ਜਾਂ ਇਨਫੈਕਟ ਮੁਸਲਮਾਨ ਮੁਲਕਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਭਾਈ ਇੰਡੀਆ ਜਾਂ ਮੋਦੀ ਜਿਨ੍ਹਾਂ ਨਾਲ ਉਹ ਡੀਲ ਕਰ ਰਹੇ ਨੇ, ਉਹਨਾਂ ਦੇ ਉਹ ਮੁਲਕ, ਉਹ ਕੁਵੈਤ ਹੋਏ, ਸਾਊਦੀ ਅਰੇਬੀਆ ਹੋਏ, ਦੂਜੇ ਹੋਣ, ਉਹ ਸੱਦ ਕੇ ਉਹਨਾਂ ਨੂੰ ਆਪਣਾ ਹਾਈਐਸਟ ਸਿਵਲ ਅਵਾਰਡ ਦੇ ਰਹੇ ਹੁਣ ਮੋਦੀ ਨੂੰ। ਔਰ ਇਸ ਵਾਰ ਵੀ 26 ਜਨਵਰੀ ਦੇ ਮੌਕੇ ਹੁਣ ਦੁਨੀਆ 'ਚ ਇੰਡੋਨੇਸ਼ੀਆ ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਵਾਲਾ ਮੁਲਕ ਹੈ। ਅੱਛਾ, ਮੈਕਸਿਮਮ ਜਿਹੜੇ ਮੁਸਲਮਾਨ ਨੇ 18,000 ਦੇ ਕਰੀਬ ਉਹਨਾਂ ਦੇ ਆਈਲੈਂਡ ਨੇ, ਔਰ ਸਭ ਤੋਂ ਜ਼ਿਆਦਾ ਮੁਸਲਿਮ ਪਾਪੂਲੇਸ਼ਨ ਦੁਨੀਆ 'ਚ ਪਾਕਿਸਤਾਨ ਨੰਬਰ 2 ਤੇ ਹੈ, ਫਿਰ ਬੰਗਲਾਦੇਸ਼, ਫਿਰ ਇੰਡੀਅਨ ਪਾਪੂਲੇਸ਼ਨ ਦੂਜੀ। ਔਰ ਇਸ ਵਾਰ ਇੰਡੀਆ ਦੇ ਰਿਪਬਲਿਕ ਡੇ ਫੰਕਸ਼ਨ ਦੇ ਮੌਕੇ ਇੰਡੋਨੇਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਚੀਫ ਗੈਸਟ ਸੀ। ਔਰ ਜਦੋਂ ਉਹਦਾ ਪਹਿਲਾ ਪ੍ਰੋਗਰਾਮ ਆਇਆ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਦਾ, ਉਹਨੇ ਇੰਡੀਆ ਤੋਂ ਪਾਕਿਸਤਾਨ ਜਾਣਾ ਸੀ। ਇੰਡੀਆ ਨੇ ਕਿਹਾ ਨਹੀਂ, ਇਹ ਹਾਈਫਨੇਟ ਨਾ ਸਾਨੂੰ ਕਰੋ, ਸਾਨੂੰ ਆਣਾ ਪਾਕਿਸਤਾਨ, ਕੈਂਸਲ ਕਰੋ। ਉਹਨੇ ਕੈਂਸਲ ਵੀ ਕੀਤਾ, ਨਹੀਂ ਗਿਆ ਪਾਕਿਸਤਾਨ। ਤੁਸੀਂ ਹਾਲ ਦੇਖੋ ਵੀ ਉਹਨਾਂ ਨੂੰ ਨਜ਼ਰ ਨਹੀਂ ਅਸੀਂ ਭਾਵੇਂ ਦੂਸਰੀ ਕੌਮ ਹੈ, ਪਰ ਮੈਨੂੰ ਕਸ਼ਮੀਰੀ ਹੋਣ, ਭਾਰਤੀ ਮੁਸਲਮਾਨ ਹੋਣ, ਸਾਡੇ ਕਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਦੇ ਉਹਨਾਂ ਨੂੰ ਨਾ ਡਿਸਕਸ ਕੀਤਾ ਹੋਇਆ। ਪਰ ਇਹ ਜਿਹੜੇ ਵੱਡੇ ਵੱਡੇ ਲੋਕ ਹਾਈਲੀ ਐਜੂਕੇਟਡ ਦੂਜੇ ਤੀਜੇ ਨੇ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਕਿ ਵੀ ਜਦੋਂ ਮੁਸਲਮਾਨ ਮੁਲਕ ਉਹਨਾਂ ਨੂੰ ਮੋਦੀ ਨੂੰ ਸੱਦ ਕੇ ਅਵਾਰਡ ਦਿੰਦੇ ਨੇ ਤੇ ਉੱਥੋਂ ਦੇ ਹਿੰਦੂ ਤੋਂ ਵੀ ਉਹਨਾਂ ਨੂੰ ਮੁਸਲਮਾਨਾਂ ਨੂੰ, ਭਾਰਤ ਵਾਲਿਆਂ ਨੂੰ ਕਹਿੰਦੇ ਨੇ ਦੇਖੋ ਜੀ ਜਿਹੜੇ ਅਸਲੀ ਮੁਸਲਮਾਨ ਨੇ ਉਹ ਤਾਂ ਸਾਨੂੰ ਰੈਕਗਨਾਈਜ਼ ਕਰਦੇ ਨੇ, ਤੁਸੀਂ ਤਾਂ ਜਾਲੀ ਹੋ। ਔਰ ਫਿਰ ਇਕੱਲਾ ਇਹੀ ਨਹੀਂ ਵੀ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਚੀਫ ਗੈਸਟ ਸੀ, ਉਹਨੇ ਪਾਕਿਸਤਾਨ ਦੀ ਯਾਤਰਾ ਕੈਂਸਲ ਕੀਤੀ। ਉਹਨੂੰ ਜਦੋਂ ਉਹਨੇ ਦ੍ਰੋਪਦੀ ਕਿ ਕੌਣ ਹੈਗੀ ਆ ਉਹ ਰੱਖੀ ਹੋਈ, ਉਹਨਾਂ ਨੇ ਇੱਕ ਦਿਖਾਵੇ ਦੇ ਤੌਰ ਤੇ ਟਰਾਈਬਲ ਵੂਮਨ ਕਿ ਜੀ ਇਹ ਸਾਡੀ ਰਾਸ਼ਟਰਪਤੀ ਹੈ, ਉਹ ਉਵੇਂ ਹੀ ਹੈ ਜਿਵੇਂ ਦਾ ਪਹਿਲਾ ਉਹ ਕੋਵਿੰਦਾ ਕਿ ਕੀ ਸੀ ਜਿਹਨੂੰ ਮੰਦਰ 'ਚ ਵੀ ਨਹੀਂ ਸੀ ਵੜਨ ਦਿੱਤਾ ਜਗਨਨਾਥ, ਕਿ ਜੀ ਇਹ ਸਾਡਾ ਦਲਿਤ ਪ੍ਰੈਜ਼ੀਡੈਂਟ। ਉਹਨੇ ਜਦੋਂ ਡਿਨਰ ਥਰੋ ਕੀਤਾ 26 ਜਨਵਰੀ ਦੀ ਸ਼ਾਮ ਨੂੰ, ਤੇ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਉੱਥੇ ਖਲੋ ਕੇ ਕਹਿੰਦਾ ਕਿ ਜੀ ਉਹ ਫਲਾਣਾ ਜਿਹੜਾ ਅੱਜ ਕੱਲ੍ਹ ਹੈ ਉਹ ਤੁਹਾਡਾ DNA ਟੈਸਟ ਕਰ ਲੈਂਦੇ ਨੇ ਕਿ ਤੁਹਾਡਾ ਓਰੀਜਨ ਕੀ ਹੈ। ਤੇ ਉਹ ਕਹਿੰਦਾ ਮੈਂ ਵੀ ਆਪਣਾ DNA ਟੈਸਟ ਕਰਾਇਆ ਔਰ ਮੈਂ ਤਾਂ ਇੰਡੀਅਨ ਹੈ, ਮੇਰਾ DNA ਭਾਰਤੀ ਹੈਗਾ, ਔਰ ਸਾਡੀ ਜ਼ੁਬਾਨ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਲਫ਼ਜ਼ ਸੰਸਕ੍ਰਿਤ ਦੇ ਨੇ, ਔਰ ਅਸੀਂ ਤਾਂ ਭਾਰਤੀ, ਮੇਰਾ DNA ਹੀ ਇੰਡੀਆ। ਹੁਣ ਤੁਸੀਂ ਕਰ ਲਓ, ਹੁਣ ਕਸ਼ਮੀਰ ਦੇ ਮੁਸਲਮਾਨ ਜਾਂ ਭਾਰਤ ਦੇ ਮੁਸਲਮਾਨ ਇਹਨਾਂ ਤੋਂ ਐਕਸਪੈਕਟ ਕਰਨ ਕਿ ਇੰਡੋਨੇਸ਼ੀਆ ਜਾਂ ਸਾਊਦੀ ਅਰੇਬੀਆ ਜਾਂ ਕੁਵੈਤ ਇਹ ਇਹਨਾਂ ਨੂੰ ਕਰਨਗੇ। ਹੁਣ ਇਹੀ ਕਾਰਨ ਹੈ ਕਿ ਵੀ ਉਹ ਤਾਂ ਇਸ ਕਿਸਮ ਦਾ ਕਰਕੇ ਥਰਾਈਵ ਕਰਦੇ ਨੇ। ਹੁਣ ਜੇ ਉੱਥੋਂ ਦੀਆਂ ਪਹਿਲਾਂ ਤਾਂ ਜਿਹੜੇ 20 ਕਰੋੜ ਮੁਸਲਮਾਨ ਕਸ਼ਮੀਰੀਆਂ ਨੂੰ ਛੱਡ ਕੇ ਭਾਰਤ ਦਾ ਉਹ ਵੈਸੇ ਹੀ ਸੈਕੰਡ ਕਲਾਸ ਸਿਟੀਜ਼ਨ ਬਣਿਆ ਹੋਇਆ, ਉਹ ਜਦੋਂ ਇਦਾਂ ਦੇ ਹਾਲ ਦੇਖਦਾ ਉਹ ਮੁੜ ਕੇ ਸੁੱਪ ਜਿਹਾ ਹੋ ਜਾਂਦਾ। ਜਿਹੜੇ ਉਹਨਾਂ ਦੇ ਬਾਹਰ ਬੈਠੇ ਨੇ ਉਹ ਆਪਣੇ ਡਰਾਇੰਗ ਰੂਮ 'ਚ ਵੀ ਬਹਿ ਕੇ ਕੰਨਾਂ 'ਚ ਫੁੱਸ-ਫੁੱਸ ਕਰਦੇ ਨੇ, ਦੂਜੀ ਉਹਨਾਂ ਦੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ। ਚਲੋ ਅਸੀਂ ਸਾਡੇ ਪੱਲੇ ਭਾਵੇਂ ਕੁਛ ਨਹੀਂ ਹੈ, ਸਿੱਖ ਕੌਮ ਦੁਨੀਆ ਭਰ ਦੇ ਵਿੱਚ ਸਕੈਟਰਡ ਹੈ, ਅਸੀਂ ਘੱਟੋ ਘੱਟ ਠੀਕ ਹੀ ਇੱਕ ਸੰਤ ਆਪਣੇ ਕਹਿ ਰਹੇ ਸੀ ਆਪਣੇ ਕੀਰਤਨ 'ਚ, ਕਹਿੰਦੇ ਵੀ ਇਹਨਾਂ ਨੇ ਤਾਂ ਬਥੇਰਾ ਯਤਨ ਕੀਤਾ, ਸਾਡੇ ਸਿਰਾਂ ਦੇ ਮੁੱਲ ਵੀ ਰੱਖੇ, ਕੋਈ 50 ਲੱਖ ਰੱਖਿਆ, ਕੋਈ ਕਰੋੜ ਰੱਖਿਆ, ਕੋਈ ਦੂਜਾ ਰੱਖਿਆ। ਉਹਨਾਂ ਨੇ ਕਿਹਾ ਜੀ 170 ਮੁਲਕਾਂ 'ਚ ਸਾਡੇ ਝੰਡੇ ਝੂਲਦੇ ਨੇ, ਕਰ ਲਓ ਸਿੱਖਾਂ ਨੂੰ ਦਬਾ ਕੇ ਦਿਖਾ ਦਿਓ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈ। ਸੋ ਅਸੀਂ ਇਹਨਾਂ ਦੇ ਹਰ ਉਸ ਜਿਹੜਾ ਇਹਨਾਂ ਦਾ ਗੁਨਾਹ ਹੈ ਉਸ ਦੇ ਲਈ ਇਹਨਾਂ ਨੂੰ ਘੜੀਸਦੇ ਆ ਫੜ ਕੇ। ਲੇਕਿਨ ਇਹਨਾਂ ਨੂੰ ਵੀ ਇਹ ਨਜ਼ਰ ਆ ਗਿਆ ਵੀ ਇਹ ਸਿੱਖ ਹੁਣ ਘੰਟੇ ਵੀ ਨਹੀਂ ਪੈਣ ਦਿੰਦੇ। ਜੋ ਹੀ ਡਿਸਇਨਫੋਰਮੇਸ਼ਨ ਕੈਂਪੇਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਸਭ ਤੋਂ ਜ਼ਿਆਦਾ ਸਖਤੀ ਦੇ ਨਾਲ ਆਰਡਰ ਲਾਗੂ ਕਰਨ ਦੀ ਗੱਲ ਜਿਹੜੀ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਹੈ 20 ਜਨਵਰੀ 'ਚ ਟੇਕ ਓਵਰ ਕਰਨ ਤੋਂ ਬਾਅਦ, ਕਿ ਜਿਹੜੇ ਇਲੀਗਲ ਨੇ ਉਹਨਾਂ ਨੂੰ ਕੱਢਣੇ, ਔਰ ਉਸ ਦੇ ਲਈ ਉਹ ਰਿਪੋਰਟ ਵੀ ਮੰਗਦਾ ਹੈ। ਜੇ ਪਹਿਲੇ ਦਿਨ ਆਇਆ ਕਿ ਜੀ 500-600 ਹੀ ਫੜੇ, ਉਹਨੇ ਕਿਹਾ ਨਹੀਂ ਇਹ ਜ਼ਿਆਦਾ ਹੋਣੇ ਚਾਹੀਦੇ ਨੇ। ਔਰ ਈਵਨ ਜਿਹਨੂੰ ਆਈਸ ਕਿਹਾ ਜਾਂਦਾ, ਇਮੀਗ੍ਰੇਸ਼ਨ ਐਂਡ ਕਸਟਮਸ ਐਮਪਾਵਰਮੈਂਟ, ਕਿਉਂਕਿ ਇਹ ਹੋਮਲੈਂਡ ਸਿਕਿਉਰਿਟੀ ਆਪਣੀ ਥਾਂ ਹੈ, ਕਸਟਮਸ ਆਪਣੀ ਥਾਂ ਹੈ, ਔਰ ਇਹ ਜਿਹੜਾ ਕੰਬਾਈਨਡ ਹੈ ਜਿਨ੍ਹਾਂ ਨੇ ਦੇਖਣਾ ਕਿ ਕੌਣ ਲੀਗਲ ਹੈ ਕੌਣ ਨਹੀਂ। ਔਰ ਇੱਕ ਕਲੌਜ਼ ਜਿਹਦੇ ਥੱਲੇ ਆਲਰੇਡੀ ਇਹ ਜਿਹੜੇ ਆਈਸ ਮੈਂ ਲਫ਼ਜ਼ ਇਸਤੇਮਾਲ ਕਰਾਂਗਾ ਕਿਉਂਕਿ ਇਹ ਇਮੀਗ੍ਰੇਸ਼ਨ ਐਂਡ ਕਸਟਮ ਐਮਪਾਵਰਮੈਂਟ ਦੀ ਐਬਰੀਵੇਸ਼ਨ ਹੈ, ਇਹਨਾਂ ਦੇ ਉੱਤੇ ਇਹ ਰੈਸਟ੍ਰਿਕਸ਼ਨ ਰਹੀ ਹੈ, ਜਾਂ ਇੱਕ ਕਲੌਜ਼ ਜਿਹੜਾ ਇਹਨਾਂ ਨੂੰ
ਫੋਰਬਿਡ ਕਰਦਾ ਹੈ ਕਿ ਵੀ ਇਹ ਹਸਪਤਾਲਾਂ 'ਚ, ਚਰਚਿਸ ਦੇ ਵਿੱਚ ਔਰ ਸਕੂਲਸ ਦੇ ਵਿੱਚ ਇਹ ਨਹੀਂ ਜਾ ਸਕਦੇ। ਲੇਕਿਨ ਹੁਣ ਕਿਉਂਕਿ ਇਸ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈ। ਆਲਰੇਡੀ ਕਈ ਹਜ਼ਾਰ ਟਰੂਪ ਮੈਕਸੀਕੋ ਬਾਰਡਰ ਦੇ ਉੱਤੇ ਵੀ ਲਾਏ ਨੇ ਪੈਟਰੋਲਿੰਗ ਦੇ ਲਈ। ਈਵਨ ਜਿਹੜੇ 에ਅਰ ਫੋਰਸ ਦੇ ਅਮਰੀਕਨ ਪਲੇਨ ਇਹ ਵੀ ਯੂਜ਼ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਇੱਥੋਂ ਕੱਢਿਆ ਜਾ ਰਿਹਾ। ਸੋ ਈਵਨ ਇਸ ਕਲੌਜ਼ ਨੂੰ ਵੀ ਉਹਨਾਂ ਨੇ ਉਡਾਇਆ ਹੈ, ਜਿਹਦੇ ਥੱਲੇ ਇਹ ਹੈ ਕਿ ਵੀ ਉਹ ਸਕੂਲਸ, ਚਰਚਿਸ ਔਰ ਹਸਪੀਟਲ, ਚਰਚਿਸ ਦਾ ਮਤਲਬ ਹੈ ਰਿਲੀਜੀਅਸ ਪਲੇਸਿਸ, ਉਹਦੇ ਵਿੱਚ ਗੁਰਦੁਆਰੇ, ਮੰਦਰ, ਮਸਜਿਦਾਂ ਸਾਰੇ ਹੀ ਆ ਜਾਂਦੇ ਨੇ। ਹੁਣ ਇਹ ਆਰਡਰ ਆਇਆ, ਇਸ ਨੂੰ ਯੂਨਾਈਟਿਡ ਸਿੱਖਸ ਨੇ ਵੀ, ਸਿੱਖ ਜਥੇਬੰਦੀ ਨੇ ਕੰਡੈਮ ਕੀਤਾ ਹੈ, ਸੈਲਡੈਫ ਨੇ ਵੀ ਕੀਤਾ ਹੈ, ਜ਼ਾਹਰ ਹੈ ਸਿੱਖ ਕੋਲੀਸ਼ਨ ਨੇ ਵੀ ਕੀਤਾ ਹੈ, ਔਰ ਬਾਕੀ ਚਰਚਿਸ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਬਹੁਤ ਸਾਰੇ, ਹੁਣ ਮੈਨੂੰ ਯਾਦ ਹੈ ਵੀ 80s ਦੇ ਵਿੱਚ ਜਦੋਂ ਅਮਰੀਕਾ ਦਾ ਇਮੀਗ੍ਰੇਸ਼ਨ ਪ੍ਰੋਗਰਾਮ SAW ਪ੍ਰੋਗਰਾਮ ਆਇਆ ਸੀ, ਸਪੈਸ਼ਲ ਐਗਰੀਕਲਚਰ ਵਰਕਰ, ਜਿਹਦੇ ਥੱਲੇ ਬਹੁਤ ਸਾਰਿਆਂ ਨੂੰ ਇਮੀਗ੍ਰੇਸ਼ਨ ਮਿਲੀ ਕਿ ਜੀ ਜੇ ਤੁਸੀਂ 90 ਦਿਨ ਖੇਤਾਂ ਦੇ ਵਿੱਚ ਕੰਮ ਕੀਤਾ ਹੋਇਆ ਤੇ ਤੁਸੀਂ ਐਲੀਜੀਬਲ, ਪਿਛਲੀਆਂ ਡੇਟਾਂ 'ਚ ਉਹਦੇ 'ਚ ਲੋਕਾਂ ਨੇ ਵੀ ਪੈਸੇ ਬਣਾਏ, ਖੇਤਾਂ ਵਾਲਿਆਂ ਨੇ ਵੀ ਬਣਾਏ, ਪਰ ਉਹਦੇ ਥੱਲੇ ਬਹੁਤ ਸਾਰੇ ਜਿਹੜੇ ਨੇ ਉਹ ਜਿਹੜੇ ਲੰਬੇ ਵਕਤ ਤੋਂ ਰਹਿ ਰਹੇ ਸੀ ਉਹਨਾਂ ਨੂੰ, ਪਰ ਕੁਛ ਔਰ ਉਸ ਤੋਂ ਪਹਿਲਾਂ ਇੱਕ ਇਮੀਗ੍ਰੇਸ਼ਨ ਜਿਹੜਾ ਐਮਨੈਸਟੀ ਪ੍ਰੋਗਰਾਮ ਆਇਆ ਸੀ, ਉਹਨੂੰ 81 ਇਮੀਗ੍ਰੇਸ਼ਨ ਜਿਹੜਾ ਹੈ ਉਹ ਪ੍ਰੋਗਰਾਮ ਕਹਿੰਦੇ ਸੀ। ਉਹਦੇ 'ਚ ਬਹੁਤ ਸਾਰਿਆਂ ਨੂੰ 81 'ਚ ਐਡਜਸਟ ਹੋ ਗਏ ਸੀ। SAW ਪ੍ਰੋਗਰਾਮ 86 'ਚ ਆਇਆ, ਉਹਦੇ 'ਚ ਐਡਜਸਟ ਹੋ ਗਏ, ਔਰ ਜਿਹੜੇ ਫਿਰ ਵੀ ਇਲੀਗਲ ਰਹਿ ਗਏ ਸੀ ਉਹਦੇ 'ਚ US ਇਮੀਗ੍ਰੇਸ਼ਨ ਵਰਸਸ ਇਹਨਾਂ ਦਾ ਇੱਕ ਚਰਚ ਹੈ, ਸ਼ਾਇਦ ਲੂਲੂ ਕੇ ਕੀ ਉਹਦਾ ਨਾਂ ਸੀ, ਉਹ ਕੇਸ ਚਰਚ ਲੜਦਾ। ਇੱਥੇ ਜਿਹੜੇ ਚਰਚਿਸ ਨੇ ਉਹ, ਔਰ ਟਰੂਲੀ ਜਿਵੇਂ ਅਸੀਂ ਇਹ ਕਿਹਾ ਸੀ ਵੀ ਕਿਵੇਂ ਈਵਨ ਪੋਪ ਨੇ ਇਹਨੂੰ ਟਰੰਪ ਨੂੰ ਕਿਹਾ ਵੀ ਜੇ ਤੂੰ ਟਰੂ ਕ੍ਰਿਸਚੀਅਨ ਹੈ ਤੇ ਇਹ ਕੰਮ ਨਾ ਕਰ, ਕਿਉਂਕਿ ਇਹ ਸਮਝਦੇ ਨੇ ਕਿ ਭਾਈ ਇਹ ਧਰਤੀ ਦੇ ਉੱਤੇ ਕੋਈ ਵੀ ਸਫਰਿੰਗ, ਜੇ ਕਿਸੇ ਕੋਲ ਕੋਈ ਚੀਜ਼ ਹੈ ਕਿਸੇ ਕੋਲ ਨਹੀਂ ਹੈ, ਉਹਨੂੰ ਸ਼ੇਅਰ ਕਰਨਾ ਬਣਦਾ, ਨਾ ਕਿ ਤੁਸੀਂ ਉਹਨੂੰ ਮੁਸ਼ਕਲ ਦੇ ਵਿੱਚ ਧੱਕੋ। ਔਰ ਈਵਨ ਇਹੀ ਅਸੀਂ ਦੱਸਿਆ ਸੀ ਕਿ ਵੀ ਐਪਿਸਕੋਪਲ ਦੀ ਬਿਸ਼ਪ ਬੀਬੀ ਨੇ ਜਦੋਂ ਰਿਲੀਜੀਅਸ ਸਰਵਿਸਿਜ਼ ਹੋਈਆਂ ਉਹਦੇ 'ਚ ਟਰੰਪ ਨੂੰ ਮਰਸੀ ਦੇ ਨਾਂ ਥੱਲੇ ਗੱਲ ਕੀਤੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਰਚਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੀ ਸ਼ੈਲਟਰ ਹੁੰਦੀ ਹੈ, ਔਰ ਖਾਸ ਤੌਰ ਤੇ ਕਿਉਂਕਿ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਲੀਗਲ ਨੇ ਇਸ ਮੁਲਕ ਦੇ ਵਿੱਚ ਉਹ ਲਤੀਨੋ ਨੇ, ਲੈਟਨ ਅਮਰੀਕਾ ਦੇ, ਔਰ ਲੈਟਨ ਅਮਰੀਕਾ ਦੇ ਵਿੱਚ ਜਿਹੜੇ ਮੈਜੋਰਿਟੀ ਕ੍ਰਿਸਚੀਅਨਸ ਨੇ ਉਹ ਕੈਥੋਲਿਕ ਨੇ, ਔਰ ਜ਼ਾਹਰ ਹੈ ਉਹਨਾਂ ਦੇ ਲਈ ਜਿਹੜੀ ਆਪਣਾ ਥਾਂ ਉਹ ਚਰਚਿਸ 'ਚ ਰੁਕਦੇ ਨੇ, ਉੱਥੇ ਹੀ ਉਹਨਾਂ ਦਾ ਖਾਣ ਪਾਣ ਹੁੰਦਾ, ਉਹਨਾਂ ਨੂੰ ਉਹ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ। ਔਰ ਈਵਨ ਅਮਰੀਕਾ ਦੇ ਵਿੱਚ ਇੱਕ ਗ੍ਰਾਂਟ ਵੀ ਰਹੀ ਹੈ ਜਿਹੜੀ ਬਹੁਤ ਸਾਰੇ ਚਰਚਿਸ ਲੈਂਦੇ ਰਹੇ ਨੇ, ਜਿਹਦੇ ਵਿੱਚ ਜਿਹੜੇ ਨਿਊ ਕਮਰ ਇਮੀਗ੍ਰੈਂਟ ਨੇ ਉਹਨਾਂ ਨੂੰ ਭਾਵੇਂ ਇਲੀਗਲੀ ਨੇ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀਆਂ, ਵਕੀਲ ਪ੍ਰੋਵਾਈਡ ਕਰਨੇ। ਈਵਨ ਅਮਰੀਕਾ 'ਚ ਇਹ ਰਿਹਾ ਹੈ, ਹੁਣ ਇੱਕ ਵੱਖਰਾ ਟ੍ਰੈਂਡ ਸ਼ੁਰੂ ਹੋ ਗਿਆ। ਹੁਣ ਹਾਲਾਂ ਐਸੀ ਕੋਈ ਰਿਪੋਰਟ ਨਹੀਂ ਹੈ, ਕਿਉਂਕਿ ਅੱਜ ਈਵਨ ਸਭ ਤੋਂ ਜਿਹੜਾ ਓਰੀਜਨਲ ਜਿਹਨੂੰ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਨੇ, ਗੁਰਦੁਆਰਾ ਰਿਚਮੰਡ ਹਿੱਲ, ਉਹਨਾਂ ਦੇ ਪ੍ਰੈਜ਼ੀਡੈਂਟ ਵੀ ਬੋਪਾ ਰਾਏ ਔਰ ਗੁਰਦੇਵ ਸਿੰਘ ਕੰਗ ਜਿਹੜੇ ਪੈਟਰਨ ਨੇ, ਔਰ ਦੂਜੇ ਉਹਨਾਂ ਨੇ ਅੱਡ-ਅੱਡ ਥਾਵਾਂ ਦੇ ਉੱਤੇ ਆਪਣੇ ਬਿਆਨ ਵੀ ਦਿੱਤੇ ਨੇ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਨਹੀਂ ਹੈ ਕਿ ਵੀ ਰੇਡ ਹੋ ਨਹੀਂ ਸਕਦੇ, ਪਰ ਇਵੇਂ ਰੇਡ ਨਹੀਂ। ਪਹਿਲੀ ਗੱਲ ਤਾਂ ਇਹਨਾਂ ਦੇ ਕੋਲ ਇਹ ਉਹਨਾਂ ਦੇ ਪਿੱਛੇ ਜਾ ਰਹੇ ਨੇ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੇਸ ਨੇ, ਆਲਰੇਡੀ ਇੰਡਾਇਕਟਮੈਂਟ ਅਦਾਲਤਾਂ 'ਚ ਹੋਈ ਹੋਈ ਹੈ, ਔਰ ਉਹਨਾਂ ਨੂੰ ਸਜ਼ਾਵਾਂ ਹੋਈਆਂ, ਔਰ ਉਹ ਲੁਕੇ ਹੋਏ ਨੇ ਜਾਂ ਕੋਈ ਭਗੌੜੇ ਨੇ। ਔਰ ਉਹਦੇ 'ਚ ਵੀ ਜੇ ਹੋਏਗਾ ਤਾਂ ਇੱਕ ਪੈਟਰਨ ਹੋਏਗਾ ਕਿ ਭਾਈ ਜਿਹੜਾ ਇਹ ਨਹੀਂ। ਔਰ ਉਹਨਾਂ ਨੇ ਇੰਡੀਅਨ ਮੀਡੀਆ ਨੇ ਖਬਰਾਂ ਇਸ ਢੰਗ ਨਾਲ ਚਲਾਈਆਂ, ਔਰ PTI ਉਹਨਾਂ ਦੀ ਮੇਨ ਨਿਊਜ਼ ਏਜੰਸੀ, ਔਰ ਉਹਦੇ ਤੇ ਬੇਸਡ ਫਿਰ ਇੰਨੀਆਂ ਕੁ ਨੇ ਕੰਡੈਮਨੇਸ਼ਨ ਸ਼ੁਰੂ ਹੋ ਗਈ, ਔਰ ਦੂਜੇ ਉਹਨਾਂ ਦੇ ਟਾਕ ਸ਼ੋ ਦੂਜੇ ਤੀਜੇ ਹੋ ਗਏ ਕਿ ਨਿਊਯਾਰਕ, ਨਿਊ ਜਰਸੀ ਦੇ ਗੁਰਦੁਆਰਿਆਂ 'ਚ ਆਈਸ ਦੇ ਰੇਡ। ਔਰ ਤੁਸੀਂ ਉਹਨਾਂ ਦੀ ਇੱਕ ਪਾਸਾ ਤਾਂ ਉਹ ਸੀ ਜਿਹੜੇ ਨਿਊਟਰਲ ਤੇ ਉਹਨਾਂ ਨੇ ਕਿਹਾ ਜੀ ਬਹੁਤ ਬੁਰਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕੋਈ ਸ਼ੂ ਸਣੇ ਚਲੇ ਗਏ, ਕੋਈ ਇਸ ਕਿਸਮ ਦੀ ਘਟਨਾ ਹੋਈ ਨਹੀਂ। ਤੁਸੀਂ ਦੇਖੋ ਬਈ ਫੇਕ ਨਿਊਜ਼ ਕਿਹਨੂੰ ਕਹਿੰਦੇ ਨੇ। ਤੇ ਇੱਕ ਤਬਕੇ ਨੇ ਜਿਹਦੀ PTI ਦੀ ਜੇ ਤੁਸੀਂ ਖਬਰ ਦਾ ਟ੍ਰੈਂਡ ਦੇਖੋ ਕਿ ਉਹ ਸੈਲੀਬ੍ਰੇਟ ਕਰ ਰਹੇ ਨੇ ਕਿ ਦੇਖੋ ਜੀ ਇਹ ਖਾਲਿਸਤਾਨੀਆਂ ਦੇ ਟਿਕਾਣੇ ਨੇ ਗੁਰਦੁਆਰੇ, ਤੇ ਉਹਨਾਂ ਨੂੰ ਖਾਲਿਸਤਾਨੀਆਂ ਨੂੰ ਟਿਕਾਣੇ ਲਾਉਣ ਦੇ ਲਈ ਹੁਣ ਇਹਨਾਂ ਦੀ, ਮੈਂ PTI ਦੀ ਮੇਨ ਨਿਊਜ਼ ਜਿਹਨੂੰ ਬਾਕੀਆਂ ਨੇ ਕੈਰੀ ਕੀਤਾ ਹੈ, US ਏਜੰਟਸ ਵਿਜ਼ਿਟ ਗੁਰਦੁਆਰਾਸ ਇਨ ਨਿਊਯਾਰਕ, ਨਿਊ ਜਰਸੀ ਐਜ਼ ਟਰੰਪ ਐਸਕੇਲੇਟਸ
ਇਮੀਗ੍ਰੇਸ਼ਨ ਕ੍ਰੈਕਡਾਊਨ। ਪਰ ਕਿਤੇ ਵੀ ਨਾ ਨਿਊਯਾਰਕ ਦੇ ਨਾ ਨਿਊ ਜਰਸੀ ਦੇ ਕਿਸੇ ਗੁਰਦੁਆਰੇ 'ਚ ਕੋਈ ਆਈਸ ਦਾ ਰੇਡ ਨਹੀਂ ਹੋਇਆ। ਹਾਲਾਂ ਮੈਂ ਜਿਵੇਂ ਕਿਹਾ ਵੀ ਟੁਮਾਰੋ ਜਾਂ ਆਉਣ ਵਾਲੇ ਦਿਨਾਂ 'ਚ ਉਹ ਉਸ ਦੀ ਪੈਰਵਾਈ ਕਰ ਸਕਦੇ ਨੇ, ਲੇਕਿਨ ਇਹਨਾਂ ਦੇ ਜਿਹੜੇ ਇਸ ਲੈਵਲ ਦੇ ਆਫੀਸ਼ੀਅਲ ਜਾਂ ਦੂਜੇ ਹੁੰਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਦੀ ਇੱਕ ਸੈਂਸਿਟੀਵਿਟੀ ਲੈਵਲ ਹੁੰਦਾ ਕਿ ਕਿਸ ਘਰਾਂ ਦੇ ਉੱਤੇ ਵੀ ਰੇਡ ਹੁੰਦੇ ਰਹੇ ਨੇ। ਇਹ ਤਾਂ ਲੇਟ 80s ਤੋਂ ਬਾਅਦ ਥੋੜੀ ਜਿਹੀ ਰਾਹਤ ਹੋਈ, ਨਹੀਂ ਤਾਂ 70s ਜਿਹੜੇ ਲੋਕ ਇੱਥੇ ਆਏ ਉਹਨਾਂ ਨੂੰ ਪੁੱਛੋ, ਕਿਉਂਕਿ ਵਿਚਾਰੇ ਆਪਣੇ ਬੰਦੇ 15-15 20 ਇੱਕੋ ਥਾਂ ਤੇ ਰਹਿੰਦੇ ਸੀ, ਕਹਿੰਦੇ ਅੱਧੀ ਰਾਤ ਨੂੰ ਰੇਡ ਹੋ ਜਾਂਦਾ ਸੀ ਉਹਨਾਂ ਦਾ। ਇਮੀਗ੍ਰੇਸ਼ਨ ਦਾ ਕੋਈ ਛੱਤ ਤੋਂ ਇੱਧਰ ਹੋ ਗਿਆ, ਕੋਈ ਉੱਧਰ ਹੋ ਗਿਆ, ਕੋਈ ਭੱਜ ਭਜਾ ਜਾਂਦਾ ਸੀ, ਕੋਈ ਜਿਹੜਾ ਇੱਕ ਅੱਧਾ ਕਾਬੂ ਆ ਗਿਆ ਉਹ ਦੂਸਰਾ। ਹੁਣ ਇਹਨਾਂ ਨੇ ਖਬਰ ਇਹ ਬਣਾਈ ਕਿ ਭਾਈ ਇਹ ਜਿਹੜੀ ਹੈ ਉਹਨਾਂ ਨੇ ਜਿਹੜਾ ਉਹ ਜਿਹੜਾ ਵਿਦਨ ਆਵਰਸ ਆਫ ਡੋਨਲਡ ਟਰੰਪ ਬੀਇੰਗ ਸਵੋਰਨ ਐਜ਼ 47th ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ, ਇਹ ਹੋਮਲੈਂਡ ਸਿਕਿਉਰਿਟੀ ਔਰ ਇਹਨਾਂ ਸਾਰਿਆਂ ਦੇ ਹਵਾਲੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਰੇਡ ਔਰ ਗੁਰਦੁਆਰਿਆਂ ਦੇ ਉੱਤੇ ਰੇਡ ਹੋਏ। ਔਰ ਉਹਨਾਂ ਨੇ ਕਿਹਾ ਜੀ ਕ੍ਰਿਮੀਨਲਸ ਕਿਤੇ ਵੀ ਜਿਹੜੇ ਨੇ ਉਹਨਾਂ ਨੂੰ ਟਿਕਾਣਾ ਨਹੀਂ ਮਿਲੇਗਾ। ਔਰ ਇਸ ਸਾਰੇ ਦੇ ਥੱਲੇ ਉਹਨੇ ਕਿਹਾ ਕਿ ਸਮ ਆਫ ਦਾ ਗੁਰਦੁਆਰਾਜ਼ ਇਨ ਨਿਊਯਾਰਕ ਐਂਡ ਨਿਊ ਜਰਸੀ are believed to be used as a hub by Sikh separatists along with illegal and undocumented immigrants। ਤੁਸੀਂ ਇਹ ਦੇਖੋ ਵੀ ਕਿੰਨੀ ਮਾੜੀ ਇੰਟੈਂਸ਼ਨ ਹੈ ਇਹਨਾਂ ਨੂੰ। ਕੋਈ ਇਹ ਨਹੀਂ ਹੈ ਕਿ ਜੀ ਧਾਰਮਿਕ ਥਾਂ ਤੇ ਆ ਗਏ, ਆਏ ਵੀ ਨਹੀਂ ਸੀ। ਉਹ ਕਹਿੰਦੇ ਨੇ ਵੀ ਇਹ ਉਹਨਾਂ ਤੇ ਰੇਡ ਹੋਇਆ ਜਿੱਥੇ ਇਲੀਗਲ ਵੀ ਰਹਿੰਦੇ ਨੇ। ਦਾ ਮਤਲਬ ਹੈ ਵੀ ਇਹਨਾਂ ਨੂੰ ਇਹ ਭੁੱਲ ਗਿਆ ਕਿ ਵੀ ਇਹੀ ਨਿਊਯਾਰਕ ਸਿਟੀ ਔਰ ਦੂਸਰੀਆਂ ਨੇ ਜਿਹਦੇ ਚ ਮੇਅਰ ਨੇ ਰਿਕੁਐਸਟ ਕਰਕੇ ਡਿਊਰਿੰਗ ਦਾ ਕੋਵਿਡ ਲੱਖਾਂ ਹੌਟ ਮੀਲਸ ਗੁਰਦੁਆਰਿਆਂ ਚੋਂ ਸਪਲਾਈ ਹੋਏ ਨੇ। ਇੱਥੇ ਹਰ ਇੱਕ ਨੂੰ ਪਤਾ ਹੈ ਕਿ ਵੀ ਗੁਰਦੁਆਰਿਆਂ ਦਾ ਕੀ ਚਰਚ ਤੋਂ ਉਹਨਾਂ ਨੇ ਇਹ ਨਹੀਂ ਕਿਹਾ ਜੀ ਮੰਦਰਾਂ ਤੇ ਰੇਡ ਹੋਏ। ਉਹ ਮੰਦਰ ਤਾਂ ਉਹ ਪੰਡਤ ਜਿਹੜਾ ਉਹ ਚਮਚੇ ਦੇ ਨਾਲ ਉਹਨੇ ਪਾਣੀ ਦੇਣਾ ਹੁੰਦਾ ਤੇ ਉਹਦਾ ਬਰਫੀ ਰੱਖ ਲੈਂਦਾ ਹਨੇਰੇ ਜਿਹੇ ਕਮਰੇ 'ਚ ਰੱਖ ਕੇ, ਉਹਦੇ 'ਚੋਂ ਹੀ 2 ਟੁਕੜੇ ਉਹਨੂੰ ਵਾਪਸ ਕਰ ਦਿੰਦਾ। ਸੋ ਜ਼ਾਹਿਰ ਹੈ ਵੀ ਜੇ ਕੋਈ ਵੀ ਵਲਨਰੇਬਲ ਹੋਣਗੇ ਆਉਣ ਵਾਲੇ ਪੀਰੀਅਡ 'ਚ ਵੀ ਚਰਚ ਹੋਣਗੇ, ਗੁਰਦੁਆਰੇ ਹੋਣਗੇ, ਕਿਉਂਕਿ ਗੁਰਦੁਆਰੇ 'ਚ ਵੀ ਕੋਈ ਆਏ ਕੋਈ ਨਹੀਂ ਕਿਸੇ ਨੂੰ ਪੁੱਛਦਾ ਵੀ ਤੇਰੀ ਜ਼ਾਤ ਕੀ ਹੈ, ਤੇਰਾ ਰੰਗ ਕੀ ਹੈ, ਤੇਰੀ ਨਸਲ ਕੀ ਹੈ, ਤੂੰ ਇਲੀਗਲ ਹੈ ਕਿ ਲੀਗਲ ਹੈ ਤਾਂ ਤੈਨੂੰ ਲੰਗਰ ਸਰਵ ਹੋਏਗਾ। ਇੱਥੇ ਤੇ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ। ਸੋ ਜ਼ਾਹਿਰ ਹੈ ਕਿ ਗੁਰਦੁਆਰਾ ਕਮੇਟੀਆਂ ਨੂੰ ਦੂਜਿਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਅਦਰਵਾਈਜ਼ ਤਾਂ ਕੋਈ ਇਲੀਗਲ ਰਹਿੰਦਾ ਨਹੀਂ ਹੈ। ਹੁਣ ਈਵਨ ਜੇ ਨਿਊਯਾਰਕ ਜਾਂ ਦੂਜੇ 'ਚ ਵੀ ਹੈ ਤੁਸੀਂ 2 ਜਾਂ 3 ਰਾਤਾਂ ਮੈਕਸਿਮਮ ਰਹਿ ਸਕਦੇ ਹੋ। ਜਿਹੜਾ ਕੋਈ ਬਾਹਰਲਾ ਵੀ ਆਉਂਦਾ ਉਹਦਾ ਵੀ ਅਥਾ ਪਤਾ ਦੂਜਾ ਤੀਜਾ ਹੁੰਦਾ ਹੈ। ਲੇਕਿਨ ਇਹਨਾਂ ਨੇ ਇਸ ਢੰਗ ਨਾਲ ਇਸ ਖਬਰ ਨੂੰ ਪਹਿਲਾਂ ਤਾਂ ਖਬਰ ਝੂਠੀ, ਫਿਰ ਇਹ ਕਿਹਾ ਕਿ ਵੀ ਇਹ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰੇ ਜਿਹੜੇ ਨੇ ਇਹ ਸਿੱਖ ਸੈਪਰੇਟਿਸਟ ਦੀ ਹੱਬ ਦੇ ਨਾਲ ਨਾਲ ਇਲੀਗਲ ਲੋਕਾਂ ਦੇ ਵੀ ਅੱਡੇ ਨੇ, ਜਿਵੇਂ ਕਿ ਵੀ ਇਹ ਕੋਈ ਜੂਏ ਦੇ ਅੱਡੇ ਹੋਣ ਜੇ ਸਾਰਿਆਂ ਨੂੰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਥੱਲੇ ਉਹਨਾਂ ਨੇ ਰੇਡ ਕੀਤੇ। ਔਰ ਜਿਹੜੀਆਂ ਸਟੇਟਮੈਂਟਸ 3 ਜਥੇਬੰਦੀਆਂ ਨੇ ਸੈਲਡੈਫ, ਯੂਨਾਈਟਿਡ ਸਿੱਖਸ ਔਰ ਸਿੱਖ ਕੋਲੀਸ਼ਨ ਓਵਰਆਲ ਇਸ ਨੀਤੀ ਦੇ ਖਿਲਾਫ ਦਿੱਤੀਆਂ ਕਿ ਜਿਹੜਾ ਕਲੌਜ਼ ਉਹਨਾਂ ਨੇ ਜਿਹੜਾ ਉਡਾ ਦਿੱਤਾ ਹੈ ਕਿ ਵੀ ਉਹ ਜਾ ਸਕਦੇ ਨੇ ਸਕੂਲਾਂ 'ਚ ਵੀ ਔਰ ਚਰਚੇ 'ਚ ਵੀ ਔਰ ਹਸਪੀਟਲ 'ਚ ਵੀ। ਹਾਲਾਂ ਮਤਲਬ ਹੁਣ ਕੋਲੋਰਾਡੋ ਸਟੇਟ ਨੇ ਅੱਜ ਕਿਹਾ ਬਿਲਕੁਲ ਨਹੀਂ, ਹਸਪਤਾਲਾਂ 'ਚ ਇਲਾਜ ਦੇ ਵਿੱਚ ਇਹ ਹੋਏਗਾ, ਇਹਨੂੰ ਅਸੀਂ ਅਲਾਉ ਨਹੀਂ ਕਰਾਂਗੇ। ਸ਼ਿਕਾਗੋ ਦੂਜੇ ਔਰ ਬਹੁਤ ਜਲਦੀ ਇਸ ਦੇ ਉੱਤੇ ਜਿਹੜਾ ਉਹ ਸ਼ੁਰੂ ਹੋ ਜਾਏਗਾ ਕੰਮ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਇਹਨਾਂ ਨੂੰ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਫੇਕ ਨਿਊਜ਼ ਕ੍ਰੀਏਟ ਕਰਦੇ ਨੇ। ਬਿਲਕੁਲ। ਫਿਰ ਉਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਵੀ ਔਰ ਚੰਗੇ ਭਲੇ ਕਈ ਜਿਹੜੇ YouTube ਚੈਨਲ ਨੇ ਉਹਨਾਂ ਨੇ ਵੀ ਇਹਨੂੰ ਮੰਨਿਆ, ਕਿਉਂਕਿ PTI ਹੈ। ਹੁਣ ਕਿਸੇ ਮੁਲਕ ਦੀ ਗਵਰਨਮੈਂਟ ਏਜੰਸੀ ਹੈ, ਕਿਸੇ ਗਵਰਨਮੈਂਟ ਏਜੰਸੀ ਦੀ ਖਬਰ ਜੇ ਕੋਈ ਕਿਸੇ ਹੋਰ ਤੋਂ ਪਲਾਂਟ ਕਰਵਾਉਣ ਡਿਸਇਨਫੋ ਲੈਬ ਵਾਂਗ ਜਾਂ ਦੂਜੇ, ਉਹ ਤਾਂ ਸਮਝ ਆ ਸਕਦਾ। ਪਰ ਇਸ ਲਈ ਅਸੀਂ ਹੁਣ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਦੀਆਂ ਜਿਹੜੀਆਂ ਡਾਇਰੈਕਟ ਖਬਰਾਂ ਵੀ ਨੇ ਇਹਨਾਂ ਦੇ ਉਹਨਾਂ ਦੇ ਉੱਤੇ ਯਕੀਨ ਨਾ ਕਰੋ, ਡਬਲ ਚੈੱਕ ਕਰੋ, ਟ੍ਰਿਪਲ ਚੈੱਕ ਕਰੋ। ਔਰ ਇਹ ਬਿਲਕੁਲ ਇਹਨਾਂ ਨੇ ਇਸ ਵੇਲੇ ਹੁਣ ਨੰਗੇ ਚਿੱਟੇ ਹੋ ਗਏ ਨੇ। ਹੁਣ ਇਹਨਾਂ ਨੂੰ ਉਹ ਡਿਸਇਨਫੋ ਲੈਬ ਰਾਹੀਂ ਪਲਾਂਟ ਕਰਨ ਦਾ ਤਾਂ ਨਹੀਂ, ਇਹ ਇੰਨੇ ਬੇਸਬਰੇ ਹੋ ਰਹੇ ਨੇ। ਖਾਲਿਸਤਾਨ ਦੀ ਮੂਵਮੈਂਟ ਨੇ ਇਹਨਾਂ ਨੂੰ ਇਵੇਂ ਪੈਰੋਂ ਕੱਢਿਆ ਕਿ ਵੀ ਇਹ ਬਿਲਕੁਲ ਜਿਹੜਾ ਉਹ ਨੰਗੇ ਚਿੱਟੇ ਹੋ ਕੇ ਸਿੱਖਾਂ ਦੇ ਖਿਲਾਫ ਭੁਗਤ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ।
ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਪੰਜਾਬ ਵਿੱਚ ਬਹੁਤ ਹੀ ਘਿਨੌਣੀਆਂ ਚਾਲਾਂ ਚੱਲ ਰਹੀਆਂ ਨੇ ਔਰ ਰਿਪਬਲਿਕ ਡੇ ਮੌਕੇ ਦਰਬਾਰ ਸਾਹਿਬ ਤੋਂ 1 ਕਿਲੋਮੀਟਰ ਦੂਰ ਕੋਤਵਾਲੀ ਨੇੜੇ ਡਾਕਟਰ BR ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਬੀਜੇਪੀ ਲੀਡਰਾਂ ਨੇ ਇਸ ਨਖੇਧੀਯੋਗ ਘਟਨਾ ਨੂੰ ਸਿੱਖਾਂ ਦੇ ਖਾਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਿਆਂ ਭੜਕਾਊ ਬਿਆਨਬਾਜ਼ੀ ਕੀਤੀ ਔਰ ਉਹਨਾਂ ਦਾ ਮਕਸਦ ਦਲਿਤਾਂ ਤੇ ਸਿੱਖਾਂ ਵਿਚਕਾਰ ਖਾਨਾ ਜੰਗੀ ਕਰਵਾਉਣਾ ਸੀ। ਪਰ ਬਹੁਤ ਜਲਦੀ ਇਹ ਸਾਹਮਣੇ ਆਇਆ ਕਿ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਇੱਕ ਦਲਿਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਸਿੱਖ ਕੌਮ ਦੇ ਖਿਲਾਫ ਲਗਭਗ 40 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ ਅਨਡਿਕਲੇਅਰਡ ਉਸ ਵੱਲ ਦੇਖਦੇ ਹਾਂ ਤੇ ਹੁਣ ਉਹ ਇਸ ਇੱਕ ਪਾਸੇ ਅਸੀਂ ਖਾਲਿਸਤਾਨ ਮੂਵਮੈਂਟ ਦੀ ਗੱਲ ਕਰਕੇ ਹਟੇ ਹਾਂ ਕਿ ਵੀ ਇਸ ਵੇਲੇ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ। ਸਿੱਖਾਂ ਦੇ ਲਈ ਇੱਕ ਹਮਦਰਦੀ ਔਰ ਸਿੱਖ ਕੇਸ ਨੂੰ ਸਮਝਣ ਦੀ ਕੋਸ਼ਿਸ਼ ਹੈ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ। ਮੀਡੀਆ ਦਾ ਫੇਵਰੇਬਲ ਰੁਝਾਨ ਹੈ ਔਰ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ, ਐਜ਼ ਏ ਦਹਿਸ਼ਤਗਰਦ ਸਟੇਟ ਜਿਹੜਾ ਉਹ ਦੁਨੀਆ ਦੇ ਸਾਹਮਣੇ ਆਇਆ। ਹੁਣ ਕਿਉਂਕਿ ਅਲਟੀਮੇਟਲੀ ਨਿਊਕਲੀਅਸ ਤਾਂ ਪੰਜਾਬ ਹੈ, ਖਾਲਿਸਤਾਨ ਦਾ ਬੇਸ ਵੀ ਉਹੀ ਹੈ। 50,300 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹਦਾ ਨਿਊਕਲੀਅਸ ਹੋਏਗਾ, ਉਹਦੇ ਨਾਲ ਗੰਗਾਨਗਰ, ਹਨੂਮਾਨਗੜ੍ਹ, ਪੰਜਾਬੀ ਬੋਲਦੇ ਇਲਾਕੇ, ਨੈਚੁਰਲ ਹਿਲਸ ਔਰ 20 ਮੀਲ ਦੀ ਪੱਟੀ ਔਰ ਗੁਜਰਾਤ ਸਮੁੰਦਰ ਤੱਕ ਐਕਸੈਸ ਜਿਹੜਾ ਅਲਟੀਮੇਟਲੀ ਸਾਡਾ ਖਾਲਿਸਤਾਨ ਦਾ ਔਰ ਜ਼ਾਹਰ ਹੈ ਕਿ ਵੀ ਇਹ ਇੱਕ ਹਕੀਕਤ ਬਣਨ ਜਾ ਰਿਹਾ। ਹੁਣ ਇਸ ਸਾਰੇ ਚੋਂ ਪੰਜਾਬ ਨੂੰ ਹਰ ਲਿਹਾਜ਼ ਦੇ ਨਾਲ ਤਬਾਹ ਕਰਨ ਤੇ ਤਾਂ ਤੁਲੇ ਹੀ ਹੋਏ ਨੇ। ਉਹ ਨੀਤੀ ਇਨ ਜਨਰਲ ਪਿਛਲੇ ਸਾਰੇ 47 ਤੋਂ ਬਾਅਦ ਹੀ ਸੀ, 40 ਸਾਲਾਂ 'ਚ ਹੈ। ਹੁਣ ਇਹ ਸਾਰੇ ਪੀਰੀਅਡ ਤੁਸੀਂ ਦੇਖੋਗੇ ਵੀ ਉਹ ਕੋਈ ਨਾ ਕੋਈ ਇਸ਼ੂ ਖੜਾ ਕਰ ਦੇਣਗੇ ਜਿਹੜੇ ਨਾਲ ਨਫ਼ਰਤ, ਆਪਸੀ ਟਕਰਾਅ। ਉਹ ਕੰਗਣਾ ਰਣੌਤ ਦੀ ਅਸੀਂ ਜ਼ਿਕਰ ਕੀਤਾ ਕਿ ਭਾਈ ਉਹ ਕਿਵੇਂ ਨਫ਼ਰਤ ਦੀ ਦੇਵੀ ਬਣਾ ਕੇ ਉਹਨੂੰ MP ਬਣਾ ਕੇ ਉੱਥੋਂ ਮੰਡੀ ਤੋਂ ਫਿਰ ਸਿੱਖਾਂ ਦੇ ਖਿਲਾਫ ਭੁਗਤਾਨ ਦੀ ਲਾਈਨ। ਔਰ ਕੋਈ ਨਾ ਕੋਈ ਐਸਾ ਮਸਲਾ ਸੌਦਾ ਸਾਧ ਉਹਨੂੰ ਕਿਵੇਂ ਏਜੰਸੀਆਂ ਨੇ ਖੜਾ ਕੀਤਾ, ਕਿੰਨੀ ਵਾਰੀ ਉਹਦੀ ਪੈਰੋਲ ਕੀਤੀ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰਿਪੀਟਡਲੀ ਕਿ ਉਹਦੇ ਥੱਲੇ ਜੇ ਕਿਸੇ ਨੂੰ ਸਜ਼ਾ ਯਾਫਤਾ, ਸ਼ਾਇਦ ਬਹੁਤਿਆਂ ਨੂੰ ਯਾਦ ਨਾ ਹੋਏ ਕਿ ਵੀ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਦੇ ਖੈਮੇ ਦੇ ਵਿੱਚ ਇੱਕ ਜਿਹੜੇ ਇਸ ਕਿਸਮ ਦੇ ਹੀ ਬੰਦੇ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਸੀ ਜਿਹੜਾ ਪੋਥੀਆਂ ਨੂੰ ਬੇਅਦਬ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਮੌਜੂਦ 2-3 ਨਿਹੰਗ ਸਿੰਘਾਂ ਨੇ ਜਿਹੜਾ ਉਸ ਨੂੰ ਜਿਹੜਾ ਉਹ ਸਜ਼ਾ ਯਾਫਤਾ ਕਰਤਾ ਸੀ, ਟੰਗਤਾ ਸੀ ਬਾਹਰ ਲਿਆ ਕੇ। ਔਰ ਉਦੋਂ ਵੀ ਇਸ ਇਸ਼ੂ ਨੂੰ ਇੱਕਦਮ ਖੜਾ ਕੀਤਾ ਗਿਆ ਕਿਉਂਕਿ ਜਿਹੜਾ ਮਾਰਿਆ ਜਾਣ ਵਾਲਾ ਸੀ ਉਹਨੂੰ ਤਰਨਤਾਰਨ ਦੇ ਨੇੜੇ ਕਿਸੇ ਪਿੰਡ ਦਾ ਸੀ, ਉਹਨੂੰ ਕੌਣ ਲੀਡਰ ਲੈ ਕੇ ਗਿਆ ਹਿੰਦੂ ਤਵੀਆਂ ਦਾ ਕੀ ਹੈ, ਇਹਨਾਂ ਨੇ ਇੱਕਦਮ ਉਹਨੂੰ ਇਸ਼ੂ ਬਣਾ ਦਿੱਤਾ
ਕਿ ਵੀ ਇਹ ਜਿਹੜਾ ਦਲਿਤ ਨੂੰ ਮਾਰਿਆ ਔਰ ਦੂਜਾ, ਔਰ ਆਲਰੇਡੀ ਦਿੱਲੀ 'ਚ ਉਹਨਾਂ ਨੇ ਦਲਿਤਾਂ ਨੂੰ ਇਕੱਠੇ ਕਰਨਾ ਸ਼ੁਰੂ ਕਰਤਾ ਸੀ। ਪਰ ਫਿਰ ਇਹ ਸਾਹਮਣੇ ਆਇਆ ਕਿ ਵੀ ਜਿਹੜਾ ਰੰਗਰੇਟਾ ਦਲ ਜਿਹੜੇ ਨਿਹੰਗ ਸਿੰਘਾਂ ਦਾ ਉੱਥੇ ਬੈਠਾ ਹੈ ਰਾਜਾ ਸਿੰਘ ਦੀ ਕਮਾਂਡ ਥੱਲੇ, ਜਿਹੜੇ ਹੁਣ ਇੱਥੇ ਬੈਠੇ ਨੇ, ਵੀ ਉਹ ਤਾਂ ਖੁਦ ਸਾਰੇ ਦਲਿਤ ਨੇ, ਰੰਗਰੇਟੇ ਨੇ, ਉਹਨਾਂ 'ਚੋਂ ਆਏ ਹੋਏ ਸਿੰਘ ਨੇ, ਤੇ ਇਹ ਗੱਲ ਉੱਥੇ ਹੀ ਠੱਪੀ ਗਈ ਸੀ। ਨਹੀਂ ਤਾਂ ਉਦੋਂ ਵੀ ਤੁਸੀਂ ਦੇਖੋਗੇ ਤੇ ਕਿ ਵੀ ਇਹਨਾਂ ਨੇ ਉਸ ਕਿਸਾਨ ਮੂਵਮੈਂਟ ਨੂੰ ਇੱਕ ਖਤਰਨਾਕ ਰੰਗ ਦੇਣ ਦੇ ਲਈ ਇਹ ਸੀ ਕਿ ਜੀ ਦੇਖੋ ਇੱਕ ਦਲਿਤ ਨੂੰ ਇਹਨਾਂ ਨੇ ਮਾਰਤਾ। ਹੁਣ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਉਹ ਕਿਸਾਨਾਂ ਦੀ ਮੂਵਮੈਂਟ ਵੀ ਆਪਣੇ ਸਿਖਰ ਤੇ ਹੈ, ਅਕਾਲੀ ਦਲ ਤੇ ਇਹਨਾਂ ਨੇ ਖਲਾਲ ਫਰੂਟ ਦਿੱਤਾ ਹੈ, ਲੇਕਿਨ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਦੀ ਵਿਕਟਰੀ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਐਲੀਮੈਂਟ, ਹੁਣ ਇਹ ਇਸ ਸਿੱਟੇ ਤੇ ਪਹੁੰਚੇ ਹੋਏ ਨੇ ਜਿਹੜੀ ਇਹਨਾਂ ਦੀ ਬੀਜੇਪੀ ਜਾਂ ਹਿੰਦੂ ਤਵੀਆਂ ਦੀ ਸੈਂਟਰਲ ਲਾਈਨ ਹੈ ਪੰਜਾਬ ਦੀ ਡੈਮੋਗ੍ਰਾਫੀ। ਅੱਛਾ, ਪੰਜਾਬ ਦੇ ਵਿੱਚ ਭਾਰਤ ਦੇ 29 ਸੂਬਿਆਂ ਚੋਂ ਸਭ ਤੋਂ ਜ਼ਿਆਦਾ ਜਿਹੜੀ ਦਲਿਤ ਪੋਪੂਲੇਸ਼ਨ ਹੈ ਪਰਸੈਂਟੇਜ ਵਾਈਜ਼ ਉਹ ਪੰਜਾਬ 'ਚ ਹੈ। ਬਿਲਕੁਲ 34% ਪੋਪੂਲੇਸ਼ਨ ਪੰਜਾਬ ਦੀ ਦਲਿਤ ਪੋਪੂਲੇਸ਼ਨ ਹੈ, ਔਰ ਇਹੀ ਕਾਰਨ ਹੈ ਕਿ ਉਹਨਾਂ ਦੀਆਂ MLA ਸੀਟਾਂ ਵੀ ਰਿਜ਼ਰਵ 32-33 ਬਣਦੀਆਂ ਨੇ, ਸ਼ਾਇਦ ਹੁਣ 4 ਪਾਰਲੀਮੈਂਟ ਦੀਆਂ ਸੀਟਾਂ ਵੀ ਬਣਦੀਆਂ ਨੇ। ਔਰ ਜਿਹੜਾ ਪੰਜਾਬ ਦਾ ਰੂਰਲ ਬੈਲਟ ਵਾਲਾ ਪਾਰਟ ਹੈ, ਜ਼ਾਹਰ ਹੈ ਉਹਦੇ 'ਚ ਜ਼ਿਮੀਂਦਾਰ ਔਰ ਦਲਿਤ ਉਹ ਘਿਓ ਖਿਚੜੀ ਵੀ ਨੇ, ਖੇਤਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੋਈ ਸੀਰੀ ਰਲਿਆ ਜਾਂ ਕੋਈ ਮਜ਼ਦੂਰੀ ਕਰਦਾ ਜਾਂ ਉਹ ਸਦੀਆਂ ਦੀ ਸਾਂਝ ਵੀ ਹੈ। ਔਰ ਉਹਨਾਂ 'ਚੋਂ ਇੱਕ ਵੱਡਾ ਹਿੱਸਾ, ਇੱਕ ਤਬਕੇ ਨੂੰ ਤਾਂ ਇਹਨਾਂ ਨੇ ਉਹ ਈਸਾਈਅਤ ਦੇ ਦਾਇਰੇ 'ਚ ਲਿਆਉਣ ਦੀ ਮੁਹਿੰਮ ਏਜੰਸੀਆਂ ਨੇ ਆਪਣੇ ਤੌਰ ਤੇ ਸ਼ੁਰੂ ਕੀਤੀ ਹੋਈ ਹੈ, ਉਹਦਾ ਅਸੀਂ ਜ਼ਿਕਰ ਕਈ ਵਾਰ ਕੀਤਾ, ਇੱਕ ਵਾਰ ਅਸੀਂ ਇਸ ਤੇ ਸੈਗਮੈਂਟ ਵੀ ਕੀਤਾ। ਦੂਸਰਾ ਜਿਹੜਾ ਐਗਰੈਸਿਵ ਦਲਿਤ ਹੈ ਦੁਆਬੇ ਦਾ, ਉਹਨਾਂ ਨੂੰ ਔਰ ਜਿਹੜਾ ਸਿੱਖੀ ਦੇ ਦਾਇਰੇ ਤੋਂ ਨਿਕਲ ਕੇ ਕੋਈ ਜਿਹੜਾ ਉਹ ਬੁੱਧਿਜ਼ਮ ਵੱਲ ਜਾਂ ਕੋਈ ਆਦੀਵਾਸੀ ਔਰ ਦੂਜੇ ਤੀਜੇ ਦੇ ਆਧਰਮੀ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਨੇ। ਬਹੁਤਿਆਂ ਨੂੰ ਯਾਦ ਹੋਏਗਾ ਕਿ ਇਸ ਕਿਸਮ ਦਾ ਇੱਕ ਟਕਰਾਅ ਇਹਨਾਂ ਨੇ ਤੱਲਣ, ਜਲੰਧਰ ਦੇ ਨੇੜੇ ਪਿੰਡ ਹੈ, ਉੱਥੇ ਵੀ ਇਹਨੂੰ ਉਦੋਂ ਅਸੀਂ ਕਿਹਾ ਸੀ ਵੀ ਟਰਾਇਲ ਬੈਲੂਨ ਇਹਨਾਂ ਨੇ ਕਰ ਲਿਆ ਵੀ ਪੰਜਾਬ 'ਚ ਜੇ ਇਹਨਾਂ ਨੇ ਪੰਜਾਬ ਨੂੰ ਢਾਣਾ, ਸਿਵਲ ਵਾਰ ਕਰਾਣੀ ਹੈ ਤੇ ਦਲਿਤਾਂ ਤੇ ਜ਼ਿਮੀਂਦਾਰਾਂ ਨੂੰ ਟਕਰਾਉਣ ਦੀ ਲਾਈਨ ਹੋਏਗੀ। ਫਿਰ ਜਦੋਂ ਰਾਪੁਰ ਬੱਲਾਂ ਵਾਲੇ ਇੱਕ ਫੈਕਸ਼ਨ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅੰਮ੍ਰਿਤਵਾਣੀ ਨਾਂ ਦਾ ਇੱਕ ਗ੍ਰੰਥ ਬਣਾ ਕੇ ਜਿਹੜਾ ਉਹ ਸਾਰੇ ਨੂੰ ਕੀਤਾ, ਉਹ ਸਾਧ ਇੱਥੇ ਇਟਲੀ ਦੇ ਵਿੱਚ ਉਹ ਮਾਰਿਆ ਗਿਆ। ਔਰ ਉਦੋਂ ਕਿਵੇਂ ਜਲੰਧਰ ਔਰ ਦੂਸਰੇ ਦੇ ਵਿੱਚ ਕਿਸ ਲੈਵਲ ਦੇ ਉੱਤੇ ਜਿਹੜਾ ਉਹਨਾਂ ਵਿਚਲਾ ਗੁੰਡਾ ਐਲੀਮੈਂਟ ਸੀ, ਹਾਲਾਂਕਿ ਵਾਸਟ ਮੈਜੋਰਿਟੀ ਦਲਿਤ ਪੰਜਾਬ ਦੀ ਪੋਪੂਲੇਸ਼ਨ ਨੇ ਗੁਰੂ ਗ੍ਰੰਥ ਸਾਹਿਬ ਤੋਂ ਆਪਣਾ ਫੇਥ, ਕਿਉਂਕਿ ਭਗਤ ਰਵਿਦਾਸ ਜੀ ਦੀ ਬਾਣੀ ਹੈ, ਭਗਤ ਜਨਾਂ ਦੀ ਹੈ, ਇੱਕ ਛੋਟਾ ਤਬਕਾ ਉਹਨਾਂ ਨੇ ਖੜਾ ਕਰ ਲਿਆ ਅੰਮ੍ਰਿਤਵਾਣੀ ਦੇ ਨਾਂ ਥੱਲੇ, ਲੇਕਿਨ ਵੱਡੇ ਜਿਹੜਾ ਤਬਕਾ ਹੈ ਉਹ ਸਿੱਖੀ ਦੇ ਦਾਇਰਾਕਾਰ ਤੋਂ ਔਰ ਬਾਹਰ ਵੀ ਜਿਹੜਾ ਇੱਕ ਅਟੈਂਪਟ ਸੀ ਕੁਛ ਥਾਵਾਂ ਤੇ ਹੋਇਆ, ਲੇਕਿਨ ਵਾਸਟ ਮੈਜੋਰਿਟੀ ਜਿਹੜੇ ਭਗਤ ਰਵਿਦਾਸ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼। ਹੁਣ ਇਹਨੂੰ ਇਹ ਰਿਪੀਟਡਲੀ ਜਦੋਂ ਪਿਛਲੀ ਇਲੈਕਸ਼ਨਾਂ ਹੋਈ ਉਹਨਾਂ ਨੇ ਕਿਹਾ ਜੇ ਸਾਡੀ ਸਰਕਾਰ ਬਣੀ ਦਲਿਤ ਚੀਫ ਮਿਨਿਸਟਰ ਹੋਏਗਾ। ਉਹ ਕਾਂਗਰਸ ਨੇ ਕੁਦਰਤੀ ਚਰਨਜੀਤ ਚੰਨੀ ਨੂੰ ਬਣਾਤਾ, ਉਹਨਾਂ ਨੇ ਕਿਹਾ ਜੀ ਆਹ ਲੋ ਇਹ ਵੀ ਗੱਲ ਮੁੱਕ ਗਈ। ਕਿਸੇ ਨੇ ਇਸ ਕਰਕੇ ਆਬਜੈਕਟ ਨਹੀਂ ਕੀਤਾ ਕਿ ਜੀ ਉਹ ਦਲਿਤ ਹੈ ਇਸ ਲਈ ਪੰਜਾਬ ਦਾ ਦੂਸਰੇ ਤਬਕੇ ਨਹੀਂ ਕਰਨਗੇ ਉਹਨੂੰ ਐਕਸੈਪਟ। ਹੁਣ ਉਹਨਾਂ ਨੂੰ ਇਹ ਲੱਗਦਾ ਸੀ ਵੀ ਐਨ ਇਸ ਮੌਕੇ ਦੇ ਉੱਤੇ ਜਦੋਂ ਇਹ ਰਿਪਬਲਿਕ ਡੇ ਔਰ ਸਿੱਖ ਦੁਨੀਆ ਭਰ ਦੇ ਵਿੱਚ ਗਲੋਬਲੀ ਖਾਲਿਸਤਾਨ ਦੀ ਮੁਹਿੰਮ ਨੂੰ ਚਲਾ ਰਹੇ ਨੇ, ਪੰਜਾਬ 'ਚ ਇਸ ਕੰਮ ਨੂੰ ਹੋਇਆ ਕਿ ਹੁਣ ਜਿਹੜੀ ਕੋਤਵਾਲੀ ਹੈ ਅੰਮ੍ਰਿਤਸਰ ਦੀ, ਜਿਹੜੇ ਗਏ ਹੋਏ ਨੇ ਉਹਨਾਂ ਨੂੰ ਉਹ ਪਤਾ ਹੈ, ਉਹਨੂੰ ਹੈਰੀਟੇਜ ਸਟਰੀਟ ਦਾ ਨਾਂ ਇਹਨਾਂ ਨੇ ਦਿੱਤਾ ਉਸ ਏਰੀਏ ਨੂੰ। ਉਹ ਦਰਬਾਰ ਸਾਹਿਬ ਤੋਂ ਲਗਭਗ 1 ਕਿਲੋਮੀਟਰ ਦੂਰ ਹੈ। ਤੁਸੀਂ ਉਹ ਪੂਰਾ ਕ੍ਰਾਸ ਕਰਕੇ ਜਲਿਆਂਵਾਲਾ ਬਾਗ, ਫੁਹਾਰਾ ਚੌਂਕ ਔਰ ਫਿਰ ਤੁਸੀਂ ਉੱਥੇ ਜਾਂਦੇ। ਉੱਥੇ ਡਾਕਟਰ BR ਅੰਬੇਦਕਰ ਜਿਹੜੇ ਭਾਰਤੀ ਕਾਨਸਟੀਟਿਊਸ਼ਨ ਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਪ੍ਰੈਜ਼ੀਡੈਂਟ ਸੀ ਜਦੋਂ ਕਾਨਸਟੀਟਿਊਸ਼ਨ ਬਣਿਆ, ਔਰ ਜ਼ਾਹਰ ਹੈ ਵੈਰੀ ਰਿਸਪੈਕਟੇਬਲ, ਵੈਰੀ, ਅਸੀਂ ਕਈ ਵਾਰ ਉਹਨਾਂ ਦੇ ਉੱਤੇ ਜਦੋਂ ਗੱਲਬਾਤ ਕਰਦੇ ਤੇ ਉਹ ਇੱਕ ਆਪਣੇ ਲੈਵਲ ਦੇ ਯੂਨੀਕ ਇੰਟੈਲੈਕਚੁਅਲ ਵੀ ਔਰ ਕਾਨੂੰਨਦਾਤਾ ਵੀ ਔਰ ਇਕੋਨੋਮਿਸਟ ਵੀ, ਇਹ ਸਾਰਾ ਇਹਦੇ 'ਚ ਇੱਥੋਂ ਵੀ ਕੋਲੰਬੀਆ ਯੂਨੀਵਰਸਿਟੀ 'ਚ ਉਹਨਾਂ ਦੀ ਪੜ੍ਹਾਈ ਐਜੂਕੇਸ਼ਨ। ਔਰ ਇੱਕ ਵੱਖਰੀ ਕਹਾਣੀ ਹੈ ਕਿ ਉਹੀ ਕਾਨਸਟੀਟਿਊਸ਼ਨ ਦੇਣ ਵਾਲੇ ਡਾਕਟਰ ਅੰਬੇਦਕਰ ਉਹ ਕਿਵੇਂ ਫਰਸਟ੍ਰੇਟ ਹੋਏ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਮੈਂ ਹਿੰਦੂ ਦੇ ਤੌਰ ਤੇ ਪੈਦਾ ਹੋਇਆ ਤੇ ਮੇਰੇ ਵੱਸ ਨਹੀਂ, ਪਰ ਮੈਂ ਹਿੰਦੂ ਮਰਨਾ ਨਹੀਂ ਹੈ। ਔਰ ਉਹ ਬੁੱਧਿਜ਼ਮ ਉਹਨਾਂ ਨੇ ਅਡਾਪਟ ਕੀਤਾ ਆਪਣੇ ਬਣਾਏ ਕਾਨਸਟੀਟਿਊਸ਼ਨ ਦੇ ਉੱਤੇ ਹੀ ਉਹਨਾਂ ਨੇ ਕਿਹਾ। ਔਰ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਨਹਿਰੂ ਨੇ ਜਿਹੜਾ ਉਹ ਲਾ ਮਿਨਿਸਟਰੀ ਤੋਂ ਰਿਜ਼ਾਈਨ ਕਰਾ ਕੇ ਸੀਟ ਵੀ ਹਾਰ ਗਏ ਸੀ ਆਪਣੀ।
ਲੇਕਿਨ ਇੱਕ ਵੱਖਰੀ ਇਸ ਵੇਲੇ ਜਿਹੜਾ ਹਿੰਦੂ ਤਵੀਆਂ ਦਾ ਜ਼ੋਰ ਤਾਂ ਇਹ ਲੱਗਾ ਹੋਇਆ ਵੀ ਉਹਨਾਂ ਨੇ ਮਨੂ ਸਮ੍ਰਿਤੀ ਨੂੰ ਬਣਾਉਣਾ ਹੈ। ਡਾਕਟਰ ਅੰਬੇਦਕਰ ਨੂੰ ਲੈ ਕੇ ਉਸ ਨੇ ਉਹ ਜਿਹੜਾ ਗੈਂਡੇ ਦਾ ਬੱਚਾ ਹੈ ਅਮਿਤ ਸ਼ਾਹ, ਉਹਨੇ ਪਾਰਲੀਮੈਂਟ 'ਚ ਕੀ ਕਿਹਾ, ਕਾਂਗਰਸ ਉਸ ਦੇ ਉੱਤੇ ਭਾਰਤ ਭਰ ਦੇ ਵਿੱਚ ਕੈਂਪੇਨ ਕਰ ਰਹੀ ਹੈ। ਪਰ ਇਹਨਾਂ ਨੂੰ ਇਹ ਲੱਗਾ ਵੀ ਪੰਜਾਬ ਦੇ ਵਿੱਚ ਜੇ ਸਿੱਖਾਂ ਤੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਅੰਬੇਦਕਰ ਨਾ ਸਿਰਫ ਇੱਕ ਬਹੁਤ ਵੱਡੀ ਸ਼ਖਸੀਅਤ ਹੈ, ਜੇ ਇੱਕ ਵੋਟ ਦਾ ਹੱਕ ਜਾਂ ਸਪੈਸ਼ਲ ਰਿਜ਼ਰਵੇਸ਼ਨ ਜਾਂ ਦਲਿਤਾਂ ਨੂੰ ਮਾਨ ਸਨਮਾਨ ਉਸ ਬ੍ਰਾਹਮਣਿਕਲ ਡੋਮੀਨੇਟਡ ਸੁਸਾਇਟੀ 'ਚ ਮਨੂ ਸਮ੍ਰਿਤੀ ਵਾਲੀ 'ਚ ਕਿਸੇ ਨੇ ਦਵਾਇਆ ਤੇ ਡਾਕਟਰ BR ਅੰਬੇਦਕਰ ਨੇ ਦਵਾਇਆ, ਜਿਹੜਾ ਅਜੇ ਤੱਕ ਵੀ ਹਿੰਦੂ ਤਵੀਆਂ ਨੂੰ ਸਵਾਲ ਨਹੀਂ ਹੁੰਦਾ। ਹੁਣ ਲੜਾਈ ਤਾਂ ਕਾਂਗਰਸ ਨੇ ਜਾਂ ਦਲਿਤ ਆਰਗੇਨਾਈਜੇਸ਼ਨ ਨੇ BJP ਦੇ ਖਿਲਾਫ ਸ਼ੁਰੂ ਕੀਤੀ ਵੀ ਤੁਸੀਂ ਮਨੂ ਸਮ੍ਰਿਤੀ ਲਿਆਉਣਾ ਚਾਹੁੰਦੇ ਹੋ, ਤੁਸੀਂ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਡੈਨੀਗ੍ਰੇਟ ਕਰ ਰਹੇ ਹੋ। ਇਹਨਾਂ ਨੇ ਕੀ ਕੀਤਾ ਹੈ, ਇਸ ਮੌਕੇ ਦੇ ਉੱਤੇ ਇੱਕ ਬੜੀ ਪਿਕਚਰ ਵੀ ਆਈ ਉਹਦੀ ਕਿ ਜੀ ਇੱਕ ਜਿਹੜੇ ਪੱਗ ਬੰਨੀ ਹੋਈ ਹੈ ਇੱਕ ਸਿੱਖ ਉੱਤੇ ਚੜ੍ਹਿਆ, ਉਹਨੇ ਹਥੌੜੇ ਦੇ ਨਾਲ ਡਾਕਟਰ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕੋਤਵਾਲੀ ਔਰ ਦੂਸਰੇ 'ਚ, ਔਰ ਬਾਅਦ 'ਚੋਂ ਫੜਿਆ ਗਿਆ ਤੇ ਇਹ ਉਹ। ਹੁਣ ਕੋਈ ਵੀ ਕਰੇ ਉਹ ਕ੍ਰਿਮੀਨਲ ਹੈ। ਲੇਕਿਨ ਤੁਸੀਂ ਹੁਣ ਇਹ ਦੇਖੋ ਵੀ ਇਹਨੂੰ ਕਿਵੇਂ ਇਹਨਾਂ ਨੇ ਸਿੱਖ ਦਲਿਤ ਟਕਰਾਅ ਦੀ ਲਾਈਨ ਦੇਣ ਦੀ ਕੋਸ਼ਿਸ਼ ਕੀਤੀ। ਵਿਜੇ ਸਾਂਪਲਾ ਹੁਣ ਇਹ ਬਹੁਤ ਵੱਡਾ ਲੀਡਰ ਹੈ ਇਹਨਾਂ ਦਾ BJP ਦਾ, ਉਹਨੇ ਇਸ ਤੇ ਫੌਰਨ ट्वीट किया, डॉक्टर बाबा साहब अम्बेडकर जी के स्टैचू का हरमंदर साहब के गलियारे में किया गया अपमान बहुत निंदनीय है। उन्होंने गलियारा बनाता, कोई गलियारे च नहीं है वो। 1 किलोमीटर दूर कोतवाली के नेड़े हैरीटेज स्ट्रीट जिहदे ते श्रोमणी कमेटी का कंट्रोल नहीं है, पंजाब गवर्नमेंट का। ऐसे लोगों के ऊपर सख्त से सख्त कार्रवाई होनी चाहिए, क्योंकि ये घटना दरबार साहब के गलियारे में हुई है। इसलिए इस विषय पर SGPC और अकाल तख्त के जथेदार को भी अपना स्पष्टीकरण देना चाहिए। सब ਨੂੰ ਘੜੀਸ ਲਿਆ ਜੀ। ਹੁਣ ਜੇ ਚਲੋ ਚੰਗੀ ਕਿਸਮਤ ਨੂੰ ਇਹ ਸੀ ਵੀ ਇੱਕਦਮ ਇਹ ਸਾਹਮਣੇ ਆਇਆ ਵੀ ਜਿਹੜਾ ਉਹ ਨੌਜਵਾਨ ਇਹ ਕਰਨ ਵਾਲਾ ਸੀ ਉਹ ਖੁਦ ਹੀ ਦਲਿਤ ਸੀ ਤੇ ਉਹ ਗੱਲ ਰੋਕਦੇ ਹੀ, ਕਿਉਂਕਿ ਉੱਥੇ ਹੋਇਆ। ਹੁਣ ਇਹਦਾ ਜਵਾਬ ਸ਼੍ਰੋਮਣੀ ਕਮੇਟੀ ਨੇ ਵੀ ਦਿੱਤਾ ਔਰ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਬਕਾ MP ਹੈ ਵਿਜੇ ਸਾਂਪਲਾ, ਉਹਨੇ ਅੰਮ੍ਰਿਤਸਰ 'ਚ ਕੋਤਵਾਲੀ ਨਜ਼ਦੀਕ ਲੱਗੇ ਡਾਕਟਰ ਅੰਬੇਦਕਰ ਦੇ ਬੁੱਤ ਨਾਲ ਕਿਸੇ ਵਿਅਕਤੀ ਵੱਲੋਂ ਛੇੜਛਾੜ ਕਰਨ ਦੀ ਕੀਤੀ ਹਰਕਤ ਤੇ ਪ੍ਰਤੀਕਰਮ ਦਿੰਦਿਆਂ ਇਸ ਨੂੰ ਹਰਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਹੈ, SGPC ਨੇ ਕਿਹਾ। ਇਹ ਬੁੱਤ ਪਾਰਟੀਸ਼ਨ ਮਿਊਜ਼ੀਅਮ ਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ, ਜਿੱਥੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ। ਭਾਵੇਂ ਹਰਮੰਦਰ ਸਾਹਿਬ ਦੇ ਬਾਰ-ਬਾਰ ਗਲਿਆਰਾ ਇਲਾਕਾ ਵੀ ਸਰਕਾਰੀ ਪ੍ਰਬੰਧਾਂ ਹੇਠਾਂ ਹੈ, ਪਰ ਬੁੱਤ ਤਾਂ ਉੱਥੋਂ ਕਰੀਬ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਡਾਕਟਰ ਅੰਬੇਦਕਰ ਜੀ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵੀ ਨਿੰਦਾ ਕਰਦੇ ਹਾਂ, ਪਰ ਵਿਜੇ ਸਾਂਪਲਾ ਨੇ ਇਸ ਘਟਨਾ ਨੂੰ ਹਰਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਕੇ ਸੰਗਤ ਤੇ ਲੋਕਾਂ 'ਚ ਭੁਲੇਖਾ ਪੈਦਾ ਕਰਨ ਦੀ ਹਰਕਤ ਕੀਤੀ ਹੈ, ਅਤ ਨਿੰਦਨਯੋਗ ਹੈ। ਇਹ ਬੜੀ ਮਨ ਘੜਤ ਬਿਆਨਬਾਜ਼ੀ, ਇਲਜ਼ਾਮਬਾਜ਼ੀ ਬਿਲਕੁਲ ਠੀਕ ਨਹੀਂ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਸਟੇਟਮੈਂਟ ਦਿੱਤੀ ਔਰ ਇਹਦੇ ਤੇ ਮੈਂ ਸਮਝਦਾ ਵੀ ਜਿਹੜੀ ਕਾਫੀ ਪ੍ਰੋਫਾਊਂਡ ਸਟੇਟਮੈਂਟ ਇਹ ਡਾਕਟਰ ਰੀਤੂ ਸਿੰਘ ਇਹ ਬੀਬੀ ਹੈ, ਮੇਰਾ ਖਿਆਲ ਹੈ ਇਹਨਾਂ ਦਾ ਕਾਫੀ ਇਸ ਮੁੱਦੇ ਦੇ ਉੱਤੇ ਵੋਕਲ ਹੁੰਦੀ ਔਰ ਸਮਝਦੀ ਹੈ ਵੀ ਇਹ ਜਿਹੜੀ ਜਾਟਾਂ ਦਾ ਸਿੱਖੀ ਵੱਲ ਮੁੜਨ ਦਾ ਰੁਝਾਨ ਹੈ, ਇਸ ਨੂੰ ਵੀ ਇਹ ਸਾਬੋਤਾਜ ਕਰਨਾ ਚਾਹੁੰਦੇ ਨੇ, ਦਲਿਤਾਂ ਨੂੰ ਵੀ ਭੜਕਾਉਣਾ। ਔਰ ਉਹਦੀ ਜਿਹੜੀ ਹੈ ਡਾਕਟਰ ਰੀਤੂ ਸਿੰਘ ਦਾ ਬਹੁਤ ਅੱਛਾ ਇਹਦੇ ਤੇ ट्वीट है, ਉਹਨੇ ਕਿਹਾ ਵੀ ये साजिश पहली बार नहीं बार बार की जाती है एजेंसियों द्वारा। ये वो लोग हैं जो पंजाब को बसता नहीं देखना चाहते, ये वो लोग हैं जो दलित वर्सेस सिख करना चाहते हैं, पंथ को तोड़ना चाहते हैं, फूट की राजनीति करना चाहते हैं, एक दूसरे में नफरत डलवा के। ये वो लोग हैं जो नकली सरदार उनके भेड़िए के रूप में हमारे बीच में हैं। पूरे भारत में इसके लिए रोष प्रदर्शन होगा और पंजाब इस अपमान के लिए चुप नहीं रहेगा। वे गरीब लोग जिनके लिए अम्बेडकर सिर्फ एक इंसान नहीं बल्कि मसीहा हैं, उनके महापुरुष हैं, जिन्हें
उन्होंने ऊपर उठाकर जीने का अधिकार दिया, उन्हें समानता का अधिकार दिया। उनकी होंद ही अंबेडकर जी की वजह से है, वे किसी भी सूरत में बर्दाश्त नहीं किया जाएगा। और फिर उन्होंने कहा कि भी इसके पीछे एंटी पंजाब एजेंसियों का हाथ है, जानबूझकर दलित शख्स को मोहरा बनाकर ये करवाया जा रहा है, और इतनी दिक्कत है भारत में रहने की तो भारत छोड़ दो। कट्टरवादी लोगों ने ही पंजाब का बेड़ा गर्क किया है, और ये सारा सी समझते हैं भी ये खेड इन्हों की एकदम एक्सपोज हुई, नहीं तो मायावती की भी स्टेटमेंट आ गई, बाकियों की भी आ गई। और उन्होंने ये सी कि बई जो काम वो खुद कर रहे ने, डॉक्टर अंबेडकर सब तो ज़्यादा तकलीफ जे उत्थे इन्हों सिख कौम तो बाद किसी शख्स तो है तो डॉक्टर अंबेडकर तो है तो दलितों तो है। और वो मनु समृति के लियाण वो संविधान ही रुकावट बनया हुआ है, जिन्हें वन मैन वन वोट ब्राह्मण और शूदर की वोट बराबर करके मनु समृति नूं उड़ा के रख दिता है। लेकिन ये असी समझते हैं कि भी ये मुढ़ली स्टेज के उत्ते ये शरारत रुक गई, पर अंदाज़ा लाओ कि भी दुश्मन किस हद तक जाके जिहड़ा वो किस किस्म ਦੀਆਂ ਕੁਝੀਆਂ ਚਾਲਾਂ ਚੱਲ ਰਹੀਆਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਸਕੱਤਰ ਵਿਕਰਮ ਮਿਸਰੀ ਚੀਨ ਦੇ ਦੌਰੇ ਤੋਂ ਵਾਪਸ ਆ ਗਿਆ ਔਰ ਚੀਨ ਨਾਲ ਸਿੱਧੀਆਂ ਹਵਾਈ ਫਲਾਈਟਸ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕੈਲਾਸ਼ ਪਰਬਤ ਵਿੱਚ ਸਥਿਤ ਮਾਨਸਰੋਵਰ ਦੀ ਯਾਤਰਾ ਵੀ ਮੁੜ ਤੋਂ ਸ਼ੁਰੂ ਹੋ ਜਾਵੇਗੀ। ਸੋ ਭਾਰਤ ਨੇ ਆਪਣਾ 4000 ਸਕੁਅਰ ਕਿਲੋਮੀਟਰ ਇਲਾਕਾ ਚੀਨ ਨੂੰ ਸਰੈਂਡਰ ਕਰ ਦਿੱਤਾ ਹੈ। ਚੀਨ ਤੋਂ ਜੁੱਤੀਆਂ ਵੀ ਖਾਧੀਆਂ ਹਨ ਅਤੇ ਹੁਣ ਉਹ ਬੀਬਾ ਬੱਚਾ ਬਣ ਕੇ ਪੁਰਾਣੀ ਤਨਖਾਹ ਤੇ ਕੰਮ ਕਰਨ ਨੂੰ ਵੀ ਤਿਆਰ ਹੈ। ਸੋ ਇਹ ਹੈ ਭਾਰਤ ਮਾਤਾ ਦੇ ਅਖੌਤੀ ਸਪੂਤਾਂ ਦੀ ਅਸਲੀਅਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਵੀ ਪੁਰਾਣੀ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਹੋ ਗਏ। ਇਹ ਤਾਂ ਫਿਰ ਇਵੇਂ ਹੀ ਹੈ ਕਿ ਵੀ ਉਹ ਮਾਲਕ ਨੂੰ ਨੌਕਰ ਕਹਿੰਦਾ ਵੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤਾਂ ਕੀ, ਉਹ ਕਹਿੰਦਾ ਜੇ ਨਹੀਂ ਤੇ ਕਹਿੰਦਾ ਨਹੀਂ ਤਾਂ ਕੀ, ਕਹਿੰਦਾ ਨਹੀਂ ਤਾਂ ਮੈਂ ਫਿਰ ਉਸੇ ਤੇ ਹੀ ਕੰਮ ਕਰਦਾ ਰਵਾਂਗਾ। ਬਿਲਕੁਲ। ਹੁਣ ਜਿੰਨੀ ਅਪਮਾਨਜਨਕ ਹਾਲਤ ਭਾਰਤ ਨੇ ਆਪਣੀ ਬਣਾਈ ਹੈ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਮੈਂ ਤਾਂ ਜਦੋਂ ਇਹਨਾਂ ਨੂੰ ਕੋਟ ਕਰਦਾ ਤਾਂ ਇਹਨਾਂ ਦੇ ਵਿੱਚੋਂ ਹੀ ਜਿਹੜੇ ਇਹਨਾਂ ਦੇ ਐਕਸਪਰਟ ਨੇ ਉਹਨਾਂ ਨੂੰ ਕੋਟ ਕਰਦਾ। ਸੁਬਰਾਮਨੀਅਮ ਸਵਾਮੀ, ਹੁਣ ਤਾਂ ਉਹਨੇ ਸੁਬਰਾਮਨੀਅਮ ਸਵਾਮੀ ਨੇ ਇਹਦਾ ਮੋਦੀ ਦਾ ਇਖਲਾਕ ਕੀ ਹੈ ਉਸ ਬਾਰੇ ਵੀ ਜਿਹੜਾ ਉਹ ਬੋਲਣਾ ਸ਼ੁਰੂ ਕਰਤਾ। ਅਜੇ ਖੁੱਲ੍ਹ ਕੇ ਬੋਲੇਗਾ। ਅਜੇ ਉਹਨੇ ਕਿਹਾ ਕਿ ਵੀ ਕਿਵੇਂ ਇੱਕ ਬੀਬੀ ਜਿਹਨੂੰ ਰੋਲਿਆ ਉਹਨੂੰ ਅਮਰੀਕਾ ਤੱਕ ਪਹੁੰਚਾਇਆ, ਉਹਨੂੰ ਚੁੱਪ ਕਰਾਇਆ, ਉਹਨੂੰ ਕਿਵੇਂ
ਉਹ ਸਾਰੇ ਕਿ ਵੀ ਮੇਰਾ ਤਾਂ ਬੜਾ ਦੋਸਤ ਸੀ, ਮੈਨੂੰ ਇਹਦਾ ਪਤਾ ਲੱਗਾ। ਫਿਰ ਉਹਨੇ ਕਿਹਾ ਵੀ ਇਹ 9 ਵਾਰ ਚੀਫ ਮਿਨਿਸਟਰ ਹੁੰਦੇ ਆ ਚੀਨ ਗਿਆ, ਔਰ ਦੂਜਾ ਇਹਦੇ ਕੀ ਭੇਤ ਨੇ ਔਰ ਇਹ ਕਿਉਂ ਚੀਨ ਦੇ ਸਾਹਮਣੇ ਜ਼ਬਾਨ ਨਹੀਂ ਖੋਲਦਾ। ਹੁਣ ਚੋਰਾਂ ਦੀ ਜਿਹੜੀ ਹਕੀਕਤ ਹੈ ਉਦੋਂ ਹੀ ਸਾਹਮਣੇ ਆਉਂਦੀ ਜਦੋਂ ਆਪਸ ਵਿੱਚ ਲੜ ਪੈਣ, ਅਦਰਵਾਈਜ਼ ਤਾਂ ਪਤਾ ਨਹੀਂ ਲੱਗਦਾ ਕੀ ਹੈ। ਔਰ ਇਹ ਸੁਬਰਾਮਨਿਅਮ ਸਵਾਮੀ ਦਾ ਹੀ ਕਹਿਣਾ ਹੈ ਕਿ ਭਾਈ ਇਹ ਕਿੰਨਾ ਕਾਣਾ ਕੀਤਾ ਹੋਇਆ ਹੈ ਕਿ ਇਹਦੇ ਬਾਵਜੂਦ ਕਿ 4000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਦੱਬੀ ਹੈ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ, ਲੇਕਿਨ ਇਹ ਮੰਨਣ ਨੂੰ ਇਹਦੇ ਮੂੰਹ ਚੀਨ ਲਫ਼ਜ਼ ਨਹੀਂ ਨਿਕਲਿਆ। ਇਹਨੇ ਤਾਂ ਇਹੀ ਕਿਹਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ। ਔਰ ਲੇਕਿਨ ਵਿਦਨ ਕੰਟਰੀ ਆਪਣੀ ਕਰਾਊਡ ਨੂੰ ਸੈਟੀਸਫਾਈ ਕਰਨੇ ਅਸੀਂ ਚਾਈਨਾ ਦੀਆਂ ਐਪਾਂ ਬੰਦ ਕਰ ਦੇਣੀਆਂ ਨੇ, ਅਸੀਂ ਇਹ ਬੰਦ ਕਰਤਾ, ਅਸੀਂ ਟਿਕਟੌਕ ਤੇ ਪਾਬੰਦੀ, ਅਸੀਂ ਫਲਾਣਾ। ਲੇਕਿਨ ਹਕੀਕਤ ਇਹ ਹੁੰਦੀ ਹੈ ਵੀ ਹਰ ਸਾਲ $10 ਬਿਲੀਅਨ ਦਾ ਟ੍ਰੇਡ ਚਾਈਨਾ ਨਾਲ ਵੱਧ ਜਾਂਦਾ ਇਹਨਾਂ 4 ਸਾਲਾਂ 'ਚ। 60-70 ਹਜ਼ਾਰ ਫੌਜ ਉੱਥੇ ਜਾ ਕੇ 16-17 ਹਜ਼ਾਰ ਦੀ ਹਾਈਟ ਦੇ ਉੱਤੇ, ਜਿਨ੍ਹਾਂ 'ਚ ਕਈ ਵਿਚਾਰੇ ਜਿਹੜੇ ਨੇ ਉਹਦੇ ਨਾਲ ਮਰ ਰਹੇ ਨੇ ਠੰਡ ਨਾਲ, ਜਾਂ ਉਹਨੂੰ ਗੈਂਗਰੀਨ ਔਰ ਦੂਸਰੀਆਂ ਬਿਮਾਰੀਆਂ ਜਿਹੜੀਆਂ ਨੇ, ਕੋਈ ਉਹਨਾਂ ਨੂੰ ਪਹਿਲਾਂ ਹੌਟ ਟੈਂਟ ਨਹੀਂ ਸੀ, ਕੋਈ ਦੂਜਾ ਨਹੀਂ ਸੀ, ਉੱਥੇ ਬਿਠਾਈ ਹੋਈ ਹੈ। ਆਮ ਉਹਨਾਂ ਦਾ ਕੋਈ ਬੰਦਾ ਪੁੱਛ ਸਕਦਾ ਹੈ ਕਿ ਵੀ ਜੇ ਤੁਸੀਂ ਆਲਰੇਡੀ ਇਹੀ ਕੁਛ ਕਰਨਾ ਸੀ, ਡੋਕਲਾਮ ਦੇ ਵਿੱਚ ਤੁਸੀਂ ਜੁੱਤੀਆਂ ਖਾਧੀਆਂ ਔਰ ਭੂਟਾਨ ਨੂੰ ਜਿਹੜਾ ਉਹ ਜ਼ਲੀਲ ਕਰਨ ਤੱਕ ਖੜਿਆ, ਤੇ ਉਹ ਚੀਨ ਨੇ ਉੱਥੇ ਪੱਕੇ ਐਨਕੈਂਪਮੈਂਟ ਬਣਾ ਲਏ। ਇੱਧਰ ਉਹਨਾਂ ਨੇ ਗਲਵਾਨ ਵੈਲੀ ਦੇ ਵਿੱਚ ਤੁਹਾਡੇ 20 ਸੋਲਜਰ ਵੀ ਮਾਰੇ, ਕਿੰਨੇ ਉਹਨਾਂ ਨੇ POW ਲਏ, ਤੁਸੀਂ ਚੁੱਪ ਕਰਕੇ ਬੈਠ। ਫਿਰ ਉਹਨਾਂ ਨੇ ਡੈਪ ਚੌਂਗ ਔਰ ਉਹਨਾਂ ਸਾਰਿਆਂ ਹੀ ਫਰੰਟਸ ਦੇ ਉੱਤੇ ਆਪਣੇ ਉਹਨਾਂ ਨੇ ਜਿਨ੍ਹਾਂ ਨੂੰ ਪੈਟਰੋਲਿੰਗ ਪੁਆਇੰਟ ਕਹਿੰਦੇ ਸੀ, ਉਹ ਵੀ ਤੁਹਾਡੇ 5-5 ਪੈਟਰੋਲਿੰਗ ਪੁਆਇੰਟ ਅੱਗੇ ਆ ਕੇ ਜਿਹੜੀਆਂ ਓਪਨ ਚਾਰਗਾਹਾਂ ਸੀ, ਜਿੱਥੇ ਤੁਹਾਡੇ ਇੱਧਰ ਵਿਚਾਰੇ ਜਿਹੜੇ ਜਾਨਵਰ ਪਾਲਣ ਵਾਲੇ ਉਹ ਆਪਣੇ ਪਸ਼ੂਆਂ ਦੀ ਚਰਾਂਦ ਸੀ ਉਹਨਾਂ ਦੀ, ਉਹਦੇ ਤੇ ਵੀ ਉਹਨਾਂ ਨੇ ਕੰਟਰੋਲ ਕਰਕੇ ਸਟੇਟ ਆਫ ਦਾ ਆਰਟ ਉੱਥੇ ਬਿਲਡਿੰਗਾਂ ਬਣਾਉਣਾ ਸ਼ੁਰੂ ਕੀਤੀਆਂ। ਸੈਟੇਲਾਈਟ ਇਮੇਜਸ ਆਏ, ਅਮਰੀਕਨ ਇੰਟੈਲੀਜੈਂਸ ਨੇ ਕਿਹਾ। ਦੂਜਾ ਤੁਸੀਂ ਉੱਥੇ ਦਮਗਜ਼ੇ ਮਾਰਦੇ ਰਹੇ ਕਿ ਜੀ ਅਸੀਂ ਜਿਹੜਾ ਜਦੋਂ 2020 ਤੋਂ ਬਾਅਦ ਇਹਨਾਂ ਨੇ ਡਾਇਰੈਕਟ ਫਲਾਈਟਸ ਕੈਂਸਲ ਕਰਤੀਆਂ ਚਾਈਨਾ ਦੇ ਨਾਲ। ਚਾਈਨਾ ਨੇ ਵੀ ਜਿਹੜਾ ਇਹਨਾਂ ਦਾ ਜਦੋਂ ਅਡਵਾਨੀ ਹੋਮ ਮਿਨਿਸਟਰ ਸੀ ਔਰ ਵਾਜਪਾਈ ਦੇ ਵੇਲੇ ਇਨਫੈਕਟ ਇਹਨਾਂ ਨੇ ਮਾਨਸਰੋਵਰ ਜਿਹਦਾ ਜ਼ਿਕਰ ਅਕਸਰ ਰੂਹਾਨੀ ਜਿਹੜਾ ਧਾਰਮਿਕ ਲਿਟਰੇਚਰ ਦੇ ਵਿੱਚ ਹੁੰਦਾ, ਜਦੋਂ ਹੁੰਦਾ ਕਿ ਜੀ ਮਾਨਸਰੋਵਰ ਦੇ ਹੰਸ, ਮਾਨਸਰੋਵਰ ਇੱਕ ਬਹੁਤ ਵੱਡੀ ਝੀਲ ਹੈ, ਤਿੱਬਤ 'ਚ ਹੈ, ਤਿੱਬਤ ਚਾਈਨਾ ਦਾ ਹਿੱਸਾ ਹੈ, ਜਿੱਥੇ ਪਾਣੀ ਬਹੁਤ ਸੋਹਣਾ ਹੈ। ਜਾਂ ਦੂਜੇ ਤੇ ਇਹਨਾਂ ਦੀ ਜਿਹੜੀ ਹਿੰਦੂ ਮਿਥਿਹਾਸ ਹੈ, ਕੈਲਾਸ਼ ਪਰਬਤ, ਉਹ ਉਸੇ ਹੀ ਰੇਂਜ ਦੇ ਵਿੱਚ ਹੈ। ਨਹੀਂ ਧੂਣੀ ਸ਼ਿਵਾ ਨੇ ਕੈਲਾਸ਼ ਤੇ ਲਗਾਈ, ਗਲੇ ਦੇ ਵਿੱਚ ਨਾਗ ਲਟਕੇ, ਜਿਹੜਾ ਨਾਗ ਲਟਕ ਰਿਹਾ ਖੜਪਾ, ਤੇ ਕੈਲਾਸ਼ ਦੇ ਨਾਲ ਮਾਨਸਰੋਵਰ ਹੈ। ਔਰ ਇਹਨਾਂ ਨੇ ਅਡਵਾਨੀ ਦੇ ਜ਼ਮਾਨੇ ਜਦੋਂ ਵਾਜਪਾਈ ਦਾ ਇਹ ਮਿਨਿਸਟਰ ਸੀ, ਇਹ ਸੀ ਕਿ ਜੀ ਅਸੀਂ ਮਾਨਸਰੋਵਰ ਯਾਤਰਾ ਕਰਨੀ ਹੈ। ਸਾਨੂੰ ਉਹਨੇ ਕਿਹਾ ਜੀ ਸਦਕੇ ਆਓ, ਜਿਹੜਾ ਤੁਸੀਂ ਮੰਨ ਹੀ ਲਿਆ ਹੋਇਆ ਵੀ ਤਿੱਬਤ ਸਾਡਾ ਹਿੱਸਾ, ਹੁਣ ਤਾਂ ਕੋਈ ਰੌਲਾ ਨਹੀਂ ਹੈ। ਉਹ ਵੀ ਉਹਨਾਂ ਨੇ ਜਿਹੜਾ ਉਹ ਕੈਂਸਲ ਕੀਤੀ ਹੋਈ ਸੀ। ਡਾਇਰੈਕਟ ਫਲਾਈਟਸ ਵੀ, ਟ੍ਰੇਡ ਬੈਰੀਅਰ ਲਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਉੱਥੇ, ਜਿਹੜੇ ਨੇ ਉਹ ਵਪਾਰੀਆਂ ਨੂੰ ਨਹੀਂ ਸੀ। ਹੁਣ 4 ਸਾਲ ਤੁਸੀਂ, ਹੁਣ ਉਹ ਗੱਲ ਉਹੀ ਆ ਜਾਂਦੀ ਹੈ ਫਿਰ ਪੰਜਾਬੀ ਦੀ ਜਿਹੜੀ 100 ਜੁੱਤੀਆਂ ਵੀ ਖਾਧੀਆਂ ਤੇ 100 ਗੰਢੇ ਵੀ ਖਾਧੇ ਹੁੰਦਾ ਨਾ, ਸਜ਼ਾ ਦਿੱਤੀ ਕਿਸੇ ਨੂੰ। ਉਹਨੇ ਕਿਹਾ ਵੀ ਜਾਂ ਤੈਨੂੰ 100 ਜੁੱਤੀਆਂ ਪੈਣਗੀਆਂ ਜਾਂ 100 ਗੰਢੇ ਖਾ। ਉਹ ਕਹਿੰਦਾ ਜੀ ਮੈਂ ਗੰਢੇ ਖਾਵਾਂਗਾ। 10 ਕੁ ਗੰਢੇ ਖਾਧੇ। ਉਹ ਕਹਿੰਦਾ ਨਾ ਜੀ ਇਹ ਨਹੀਂ ਖਾਧੇ ਜਾਂਦੇ, ਮੈਂ ਜੁੱਤੀਆਂ ਖਾਊਂ। ਉਹਨੇ 10 ਪਈਆਂ ਜੁੱਤੀਆਂ, ਨਹੀਂ ਮੈਂ ਗੰਢੇ ਖਾਂ। ਇਨ ਦਾ ਐਂਡ ਉਹਨੇ 100 ਜੁੱਤੀਆਂ ਵੀ ਖਾ ਲਈਆਂ ਤੇ 100 ਗੰਢੇ ਵੀ ਖਾ ਲਏ। ਹੁਣ ਕੋਈ ਵੀ ਇਹ ਪੁੱਛ ਸਕਦਾ ਹੈ ਕਿ ਵੀ ਜੇ ਤੁਸੀਂ ਆਹੀ ਕੁਛ ਕਰਨਾ ਸੀ, ਹੁਣ ਅਸੀਂ ਇਹ ਕਿਹਾ ਸੀ ਪਿਛਲੇ ਪ੍ਰੋਗਰਾਮ 'ਚ ਕਿ ਵੀ ਆਲ ਆਫ ਏ ਸਡਨ, ਕਿਉਂਕਿ ਹੁਣ ਚੀਨ ਦੀ ਸ਼ਰਨ 'ਚ ਜਾਂ ਚੀਨਮ ਸ਼ਰਣਮ ਗੱਛਾਮੀ, ਇਹ ਕਿਉਂ ਹੈ? ਕਿਉਂਕਿ ਅਮਰੀਕਾ ਨੇ ਦੁਤਕਾਰ ਦਿੱਤਾ ਹੈ। ਅਮਰੀਕਾ ਨੇ ਵੀ ਦੇਖਿਆ, ਔਰ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਹਾਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਕੇਸ ਤੋਂ ਵੀ ਉਹ ਇੱਕ ਲੱਭ ਕੇ ਕਿ ਜੀ ਉਹ ਤਾਂ ਪ੍ਰਾਈਵੇਟ ਸੀ, ਉਹ ਸਾਡਾ ਰਾਹ ਨਾਲ ਕੋਈ ਸੰਬੰਧ ਨਹੀਂ, ਕੋਸ਼ਿਸ਼ ਕੀਤੀ। ਐਸ ਜੈ ਸ਼ੰਕਰ ਵੀ ਤਰਲੇ ਕਰਦਾ ਰਿਹਾ। ਔਰ ਅੱਜ 6-7 ਦਿਨ ਬਾਅਦ ਹੁਣ ਮੋਦੀ ਦੀ ਗੱਲਬਾਤ ਹੋਈ ਹੈ ਟਰੰਪ ਨਾਲ। ਉਹ ਵੀ ਮੋਦੀ ਆਪਣੇ ਟਵਿੱਟਰ ਰਾਹੀਂ ਕਹਿ ਰਿਹਾ ਮੇਰੀ ਗੱਲਬਾਤ ਹੋਈ। ਅਜੇ ਤੱਕ ਅਮਰੀਕਾ ਨੇ ਨੇੜੇ ਨਹੀਂ ਲਾਇਆ। ਇੱਕੋ ਹੀ ਮੀਟਿੰਗ ਮਾਰਕੋ ਰੂਬੀਓ ਔਰ ਐਸ ਜੈ ਸ਼ੰਕਰ ਦੀ ਹੋਈ, ਉਹਦੇ 'ਚ ਵੀ ਉਹਨੇ ਕਿਹਾ 18,000 ਜਿਹੜੇ ਇਲੀਗਲ ਨੇ ਵਾਪਸ ਲਓ। ਹੁਣ ਇਸ ਸਾਰੇ ਦੇ ਚੱਲਦੇ ਆ ਵੀ ਐਸੀ ਕੀ ਹੈ ਵੀ 26 ਜਨਵਰੀ ਨੂੰ ਤੁਹਾਡਾ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਤੁਹਾਡਾ
ਰਿਪਬਲਿਕ ਡੇ ਤੇ ਆ ਰਿਹਾ, ਔਰ ਇਹਨਾਂ ਨੇ ਵਿਕਰਮ ਮਿਸ਼ਰੀ ਫੋਰਨ ਸੈਕਟਰੀ ਨੂੰ ਚਾਈਨਾ ਭੇਜਿਆ, ਜੀ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਇਸ ਤੋਂ ਪਹਿਲਾਂ ਕਿ ਅਮਰੀਕਾ ਦੀਆਂ ਜੁੱਤੀਆਂ ਪੂਰੀ ਤਰ੍ਹਾਂ ਪੈਣੀਆਂ ਸ਼ੁਰੂ ਹੋਣ, ਆਪਣਾ ਕੁਛ ਨਾ ਕੁਛ ਤਾਂ ਬਚਾਓ। ਔਰ ਉਹਦਾ ਹੀ ਨਤੀਜਾ ਹੈ ਕਿ ਇਸ 4 ਸਾਲ ਦੀ ਜ਼ਲਾਲਤ ਤੋਂ ਬਾਅਦ ਆਪਣਾ 4000 ਸਕੁਅਰ ਕਿਲੋਮੀਟਰ ਏਰੀਆ ਵੀ ਗਵਾਇਆ, ਬਿਲਕੁਲ ਆਪਣੇ ਸੋਲਜਰ ਵੀ ਮਰਵਾਏ, ਦੁਨੀਆ ਦੇ ਸਾਹਮਣੇ ਵੀ ਜਿਹੜਾ ਬੇਇੱਜ਼ਤ ਹੋਏ, ਔਰ ਅਮਰੀਕਾ ਨੂੰ ਵੀ ਸਮਝ ਆ ਗਿਆ ਕਿ ਭਾਈ ਇਹ ਕੋਈ ਚਾਈਨਾ ਦੇ ਖਿਲਾਫ ਜਿਹੜਾ ਬੁਲਵਾਕ ਅਸੀਂ ਕਹਿੰਦੇ ਸੀ ਉਹ ਨਹੀਂ। ਹੁਣ ਅੱਜ ਤੁਸੀਂ ਖਬਰਾਂ ਦੇਖੋਗੇ ਹਰ ਪਾਸੇ ਲੱਗੀ ਹੋਈ ਹੈ, ਇੰਡੀਆ ਚਾਈਨਾ ਟੂ ਰਿਜ਼ਿਊਮ ਡਾਇਰੈਕਟ ਫਲਾਈਟਸ, issue visas, steps to rebuild ties around foreign secretary meets in Beijing, Mansarovar pilgrimage to restart this summer, Wang calls end to mutual suspicion and estrangement। ਹੁਣ ਇਹ ਸਾਰੀ 4 ਸਾਲ ਦੀ ਜਿਹੜੀ ਇਹਨਾਂ ਦੀ ਜ਼ਲਾਲਤ ਹੈ 2 ਲਫ਼ਜ਼ਾਂ 'ਚ ਆ ਗਈ ਕਿ ਐਵੇਂ ਸ਼ੱਕ ਹੀ ਸੀ, ਮਿਊਚੁਅਲ ਸਸਪੀਸ਼ਨ ਐਂਡ ਐਸਟ੍ਰੇਂਜਮੈਂਟ, ਕਿ ਐਵੇਂ ਮੂੰਹ ਪਾਸੇ ਕੀਤਾ ਹੈ, ਰੁੱਠੇ ਹੋਏ ਹੋ, ਹੈ ਨਹੀਂ, ਔਰ ਕੁਛ ਨਹੀਂ ਹੈ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਨ੍ਹਾਂ ਨੇ ਜਦੋਂ ਚੀਨ ਦੇ ਖਿਲਾਫ ਇੱਕ ਸੈਂਟੀਮੈਂਟ ਕ੍ਰੀਏਟ ਕੀਤਾ ਜੀ, ਔਰ ਉਦੋਂ ਬੜਾ ਤੁਸੀਂ ਇਹਨਾਂ ਦਾ ਮੀਡੀਆ ਵੀ ਦੂਜਾ ਵੀ ਕਿਹਾ ਹੁਣ ਇਹ ਉਹ ਭਾਰਤ ਨਹੀਂ ਰਿਹਾ ਬਾਠਵਾੜਾ, ਜਦੋਂ ਨਹਿਰੂ ਨੇ 38000 ਸਕੁਅਰ ਮਾਈਲ ਟੈਰੀਟਰੀ ਸਰੈਂਡਰ ਕੀਤੀ ਸੀ, ਇਹ ਮੋਦੀ ਕਾ ਭਾਰਤ ਹੈ। ਹੁਣ ਇਨ ਦਾ ਐਂਡ ਆਫ ਦਾ ਡੇ ਉਹੀ ਜਿਹੜੇ ਬੜਕ ਮਾਰਦੇ ਸੀ ਸਾਨ ਵਾਂਗੂ ਅਲਟੀਮੇਟਲੀ ਗਊ ਦੇ ਜਾਏ ਬਣ ਕੇ ਚੀਨ ਦੇ ਪੈਰ ਫੜ ਲਏ ਨੇ ਤੇ ਕਹਿੰਦੇ ਨੇ ਵੀ ਨਹੀਂ ਤੁਹਾਡਾ ਮੋਮੋ ਚੋਚੋ ਵੀ ਅਸੀਂ ਖਾਵਾਂਗੇ ਤੇ ਤੁਸੀਂ ਸਾਡੀ ਜ਼ਮੀਨ ਵੀ ਕੋਲ ਰੱਖੋ, ਤੇ ਅਸੀਂ ਫਿਰ ਵੀ ਜਿਹੜਾ ਇੱਕ ਪਾਸੇ ਇੱਧਰ ਕੁੰਭ ਦੇ ਵਿੱਚ ਡੁਬਕੀਆਂ ਲਾ ਰਹੇ ਤੇ ਅਸੀਂ ਤੁਹਾਡੇ ਮਾਨਸਰੋਵਰ ਵੀ ਡੁਬਕੀ ਲਾਣ ਆਵਾਂਗੇ ਤੇ ਸਾਨੂੰ ਮਾਫ ਕਰੋ, ਪਿਛਲਾ ਬੋਲਿਆ ਚਾਲਿਆ ਮਾਫ ਕਰਨਾ, ਅੱਗੋਂ ਤੋਂ ਅਸੀਂ ਤੁਹਾਡੇ ਬੀਬੇ ਬੱਚੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਦੀਆਂ ਨੀਤੀਆਂ ਨੇ ਚਾਰ ਚੁਫੇਰੇ ਹਾਹਾਕਾਰ ਮਚਾਈ ਹੋਈ ਹੈ, ਪਰ ਦੂਸਰੇ ਪਾਸੇ ਚੀਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਫੀਲਡ ਵਿੱਚ ਇੱਕ ਡੀਪ ਸੀਕ ਐਪ ਲਾਂਚ ਕਰਕੇ ਚਾਰ ਚੁਫੇਰੇ ਤਰਥੱਲੀ ਮਚਾ ਦਿੱਤੀ ਹੈ। ਇਸ ਨੇ ਸ਼ੇਅਰ ਬਾਜ਼ਾਰ ਵਿੱਚ ਵੱਡੀਆਂ ਕੰਪਨੀਆਂ ਦੇ ਸ਼ੇਅਰਸ ਨੂੰ ਬਹੁਤ ਬੁਰੀ ਤਰ੍ਹਾਂ ਥੱਲੇ ਸੁੱਟਿਆ ਔਰ ਅਮਰੀਕਾ ਲਈ ਇਹ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੀ ਨਹੀਂ, ਇੱਕ ਬਹੁਤ ਵੱਡਾ ਝਟਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਬੇਸ਼ੱਕ ਅੱਜ 7ਵਾਂ ਦਿਨ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਦਾ ਜੀ, ਲੇਕਿਨ ਜਿਵੇਂ ਅਸੀਂ ਕਿਹਾ ਵੀ ਉਹਨਾਂ ਦੀ ਜਿਹੜੀ ਫਾਇਰਿੰਗ ਦੋ ਹੱਥਾਂ ਨਾਲ ਤੀਰ ਚਲਾਣਾ ਲੈਫਟ ਰਾਈਟ ਸੈਂਟਰ
ਚਾਰ ਚਫੇਰੇ ਉਹਨਾਂ ਨੇ ਤਰਥਲੀ ਮਚਾਈ ਹੋਈ ਹੈ ਔਰ ਖਾਸ ਤੌਰ ਤੇ ਜਿਹੜਾ ਇਲੀਗਲ ਇਮੀਗ੍ਰੈਂਟਸ ਨੂੰ ਕੱਢਣ ਦਾ ਉਹਦੇ ਲਈ ਐਮਰਜੈਂਸੀ ਫੌਜੀ ਪਾਵਰਸ, ਫੌਜੀ ਜਹਾਜ਼। ਜੇ ਕੋਲੰਬੀਆ ਨੇ ਰਜਿਸਟ ਕੀਤਾ ਕਿ ਜੀ ਅਸੀਂ ਫੌਜੀ ਜਹਾਜ਼ ਨਹੀਂ ਉਤਰਨ ਦੇਣੇ, ਉਹਨਾਂ ਨੇ ਕਿਹਾ ਜੀ ਅਸੀਂ ਇੰਨੇ % ਟੈਰਿਫ ਲਾਉਣ ਲੱਗੇ ਹਾਂ, 48 ਘੰਟੇ ਦੇ ਵਿੱਚ ਉਹਨੇ ਵਾਪਸ ਮੋੜਿਆ। ਔਰ ਈਵਨ ਇਹਨਾਂ ਦੀ ਆਈਸ ਜਿਹੜੀ ਬਾਡੀ ਦੇ ਰੇਡ ਹੋ ਰਹੇ ਨੇ, ਉਹਨਾਂ ਨੂੰ ਇਹ ਖੁੱਲੀ ਛੁੱਟੀ ਵੀ ਦੇ ਦਿੱਤੀ ਹੈ ਕਿ ਵੀ ਉਹ ਚਰਚ, ਰਿਲੀਜੀਅਸ ਪਲੇਸਿਸ, ਹਸਪੀਟਲਸ ਔਰ ਸਕੂਲਸ, ਈਵਨ ਉਹਨਾਂ 'ਚ ਵੀ ਜਿਹੜਾ ਹੈ ਉਹ ਜਿਹੜੇ ਕ੍ਰਿਮੀਨਲ ਨੇ ਜਾਂ ਦੂਜੇ ਨੇ ਉਹਨਾਂ ਦੀ ਸਰਚ ਜਾ ਸਕਦੇ ਨੇ। ਕਹਿਣ ਨੂੰ ਹੀ ਹੁੰਦਾ ਕਿ ਜੀ ਅਸੀਂ ਕ੍ਰਿਮੀਨਲ ਲੱਭ ਰਹੇ ਹਾਂ, ਉੱਥੇ ਫਿਰ ਜਿਹੜੇ ਇਲੀਗਲ ਨੇ ਉਹਨਾਂ ਨੂੰ ਚੁੱਕ ਕੇ ਪੈਕ ਕਰ ਰਹੇ ਨੇ। ਪਹਿਲੇ ਦਿਨਾਂ ਜਿਹੜੇ 400-500 ਕੀਤਾ ਤੇ ਟਰੰਪ ਸੈਟੀਸਫਾਈ ਨਹੀਂ ਸੀ। ਹੁਣ ਇਹ ਹੋਇਆ ਕਿ ਜੀ 1000 ਬੰਦਾ ਭੇਜਿਆ ਇਹਨਾਂ ਮੁਲਕਾਂ ਦੇ ਵਿੱਚ, ਜਹਾਜ਼ ਗਏ ਨੇ ਫਲਾਣਾ 'ਚ, ਸਾਊਥ ਅਮਰੀਕਾ 'ਚ ਔਰ ਦੂਜੇ 'ਚ। ਚਾਈਨਾ ਨੇ ਵੀ ਇਹ ਕਿਹਾ ਵੀ ਕੋਈ ਜਿਹੜੇ ਸਾਡੇ ਲੀਗਲ ਜਿਹੜੇ ਪ੍ਰੋਪਰਲੀ ਚਾਈਨੀਜ਼ ਨੇ ਉਹਨਾਂ ਨੂੰ ਅਸੀਂ ਵਾਪਸ ਲਵਾਂਗੇ। ਇੰਡੀਆ ਨੇ ਤਾਂ ਪਹਿਲਾਂ ਹੀ ਗੋਡੇ ਟੇਕੇ ਹੋਏ ਨੇ। ਔਰ ਇਧਰ ਦੂਸਰੇ ਪਾਸੇ ਅਜੇ ਵੀ ਗ੍ਰੀਨਲੈਂਡ ਨੂੰ ਆਕੂਪਾਈ ਕਰਨ ਦੀ ਗੱਲ ਉਹ ਕਹਿ ਰਹੇ ਨੇ। ਉਹ ਕਹਿੰਦੇ ਜੀ ਜੇ ਨਾ ਮੰਨੇ ਡੈਨਮਾਰਕ ਤੇ ਫਿਰ ਜਿਹੜਾ ਇਹ ਗੁੱਡ ਨਹੀਂ ਹੋਏਗਾ। ਔਰ ਇਹ ਜਿਹੜੇ ਉੱਥੇ ਰਹਿਣ ਵਾਲੇ 70,000 ਬੰਦੇ ਉਹ ਤਾਂ ਅਮਰੀਕਾ ਨਾਲ ਆਉਣਾ ਚਾਹੁੰਦੇ ਨੇ ਔਰ ਅਸੀਂ ਲੈਣਾ ਹੀ ਲੈਣਾ। ਹਾਲਾਂਕਿ ਡੈਨਮਾਰਕ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਭਾਈ ਕੋਈ ਇਸ ਕਿਸਮ ਦਾ ਹਮਲਾਵਰ ਨੀਤੀ ਨਾ ਹੋਏ, ਉਹਨਾਂ ਨੇ ਜਿਹੜੇ ਉਸ ਬਲਾਕ ਦੇ 4 ਮੁਲਕ ਨੇ ਜਿਨ੍ਹਾਂ 'ਚ ਡੈਨਮਾਰਕ, ਫਿਨਲੈਂਡ, ਸਵੀਡਨ ਔਰ ਨਾਰਵੇ, ਉਹਨਾਂ ਦੇ ਪ੍ਰਾਈਮ ਮਿਨਿਸਟਰਸ ਔਰ ਹੈਡ ਇਕੱਠੇ ਹੋਏ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਇਹਨੂੰ ਡਿਫੈਂਡ ਕਰਾਂਗੇ। ਡੈਨਿਸ਼ PM ਸੇਜ਼ ਨਾਰਡਿਕਸ ਯੂਨਾਈਟਿਡ ਐਜ਼ ਟਰੰਪ ਰੈਚਿਜ਼ ਅਪ ਗ੍ਰੀਨਲੈਂਡ ਬਿਟ। ਇਹਨਾਂ ਨੂੰ ਨਾਰਡਿਕ ਕੰਟਰੀਜ਼ ਕਹਿੰਦੇ ਨੇ, 4 ਨੇ ਇਹਨਾਂ 'ਚ ਨਾਰਵੇ ਹੈ, ਫਿਨਲੈਂਡ ਹੈ, ਸਵੀਡਨ ਹੈ ਔਰ ਡੈਨਮਾਰਕ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਆਪਣੀ ਥਾਂ ਯੂਰਪ ਨੂੰ ਵੀ ਰੈਟਲ ਕੀਤਾ ਹੋਇਆ ਔਰ ਇਮੀਗ੍ਰੇਸ਼ਨ ਦੇ ਮੁੱਦੇ ਤੇ। ਔਰ ਦੂਸਰਾ ਔਰ ਫਿਰ ਜਿਹੜਾ ਇੱਕ ਵੱਡਾ ਪ੍ਰੋਗਰਾਮ ਅਮਰੀਕਾ ਦਾ, ਜਿਹਦੇ ਕਰਕੇ ਦੁਨੀਆ ਦੇ ਵਿੱਚ ਅਮਰੀਕਾ ਦੇ ਲਈ ਇੱਕ ਗੁੱਡਵਿਲ ਵੀ ਰਹੀ ਹੈ ਕਿਉਂਕਿ ਅਮਰੀਕਾ ਪੈਸੇ ਦਿੰਦਾ ਹੈ। ਫੋਰਨ ਏਡ ਪ੍ਰੋਗਰਾਮ ਹੈ। ਹੁਣ ਫੋਰਨ ਏਡ ਦੇ ਥੱਲੇ ਹੁਣ ਇੱਕ ਪਾਸੇ ਤਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਵਰਲਡ ਹੈਲਥ ਆਰਗੇਨਾਈਜੇਸ਼ਨ ਚੋਂ ਨਿਕਲੇ, ਉਹਦਾ ਬਹੁਤ ਨੁਕਸਾਨ ਹੋਏਗਾ ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ 18% ਬਜਟ ਜਿਹੜਾ ਉਹ ਅਮਰੀਕਾ ਵੱਲੋਂ ਹੁੰਦਾ, ਜਿਹਦੇ ਥੱਲੇ ਹੈਲਥ ਪ੍ਰੋਗਰਾਮ, ਵੈਕਸੀਨੇਸ਼ਨਸ, ਦੂਸਰੇ ਤੀਸਰੇ। ਪਰ ਜਿਹੜਾ ਫੋਰਨ ਏਡ ਪ੍ਰੋਗਰਾਮ ਹੈ ਇਹਦੇ ਥੱਲੇ ਵੀ ਜਿਹੜੇ ਗਰੀਬ ਮੁਲਕ ਨੇ, ਥਰਡ ਵਰਲਡ ਕੰਟਰੀਜ਼ ਜਾਂ ਪੂਅਰ ਕੰਟਰੀਜ਼ ਜਾਂ ਈਵਨ ਬੰਗਲਾਦੇਸ਼ ਵਰਗੇ ਜਾਂ ਈਵਨ ਵਿਦ ਇਨ ਇੰਡੀਆ ਵੀ ਕੁਝ ਪ੍ਰੋਗਰਾਮ ਨੇ ਜਿਹੜੇ ਉਸ ਫੋਰਨ ਏਡ ਦੇ ਥੱਲੇ ਚੱਲਦੇ ਨੇ। ਇਹ ਵੀ ਟੈਂਪਰੇਰੀ ਸਸਪੈਂਡ ਕਰ ਦਿੱਤਾ। US ਪੁੱਟਸ ਏ ਹਾਲਟ on almost all foreign aid except for Israel and Egypt। ਉਹਨੇ ਕਿਹਾ ਵੀ ਜਿਹੜੀ ਇਜ਼ਰਾਈਲ ਔਰ ਇਜਿਪਟ ਨੂੰ ਜਾਂਦੀ ਹੈ ਏਡ ਉਹ ਜਾਂਦੀ ਰਹੇਗੀ, ਬਾਕੀ ਸਾਰੀ ਜਿਹੜੀ ਆ ਉਹਦੇ ਤੇ ਪਾਬੰਦੀ। ਔਰ ਆਈਸ ਅਰੈਸਟ ਨੀਅਰਲੀ 1000 illegal aliens during 6th day of Trump administration। ਸੋ ਇਹ ਫਰੀ ਇਹਨੂੰ ਕਹੋ, ਇਸ ਨੂੰ ਤੀਰਾਂ ਦਾ ਜਿਹੜਾ ਖੱਬੇ ਸੱਜੇ ਚਲਾਣਾ ਕਹੋ, ਇਹ ਬਰਾਬਰ ਚੱਲ ਰਿਹਾ। ਪਰ ਇਸ ਸਾਰੇ ਦੇ ਵਿੱਚ ਦੇਖੋ ਅਸੀਂ ਬੇਸ਼ੱਕ ਬੀਇੰਗ ਅਮਰੀਕਨ ਸਾਡੇ ਹਿੱਤ ਇਸ ਮੁਲਕ ਦੇ ਨਾਲ ਜੁੜੇ ਹੋਏ ਨੇ। ਅਸੀਂ ਇਹ ਚਾਹੁੰਦੇ ਹਾਂ ਵੀ ਅਮਰੀਕਾ ਦੀ ਜਿਹੜੀ ਵੈਲਿਊਜ਼ ਨੇ ਉਹ ਹਿਊਮਨ ਰਾਈਟਸ ਦੀਆਂ ਨੇ, ਜਾਂ ਪ੍ਰੋਗਰੈਸ ਹੈ, ਪਰਸੂਟ ਆਫ ਹੈਪੀਨੈਸ ਹੈ, ਜਸਟਿਸ ਹੈ, ਲਿਬਰਟੀ ਹੈ, ਇਹ ਪ੍ਰੀਵੇਲ ਕਰਨ। ਇਸ ਲਈ ਸਾਡਾ ਜਿਹੜੀ ਹੈ ਉਹ ਲਾਇਲਟੀ। ਔਰ ਦੂਸਰਾ ਲੇਕਿਨ ਇਹ ਵੀ ਅਮਰੀਕਨ ਸਿਸਟਮ ਦੀ ਹੀ ਖੂਬਸੂਰਤੀ ਹੈ ਕਿ ਅਮਰੀਕਾ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਈਵਨ ਅਮਰੀਕਨ ਨੀਤੀਆਂ ਦੇ ਉੱਤੇ ਵੀ ਜੇ ਕੁਝ ਠੀਕ ਨਹੀਂ ਹੈ ਤੇ ਉਸ ਨੂੰ ਗਲਤ ਕਹਿ ਸਕੀਏ। ਔਰ ਇਹਦੇ 'ਚੋਂ ਹੀ ਪ੍ਰੋਗਰੈਸ ਹੁੰਦੀ ਹੈ। ਔਰ ਜਿਹੜੇ ਲੋਕ ਗਲਤ ਨਹੀਂ ਸੁਣਨਾ ਚਾਹੁੰਦੇ, ਡਿਕਟੇਟਰ, ਨਾਰਸਿਸਿਸਟ, ਫਾਸ਼ਿਸਟ, ਇਹ ਕੀ ਹੁੰਦੇ ਨੇ? ਉਹ ਨੇ ਜਿਹੜੇ ਆਲੇ ਦੁਆਲੇ ਸਿਰਫ ਆਪਣੇ ਉਹ ਜਿਹੜੇ ਚਾਟੂਕਾਰ ਲਫ਼ਜ਼ ਅੱਜ ਕੱਲ੍ਹ ਬੜਾ ਇਸਤੇਮਾਲ ਹੁੰਦਾ ਹੈ ਇਹਨਾਂ ਦੇ ਦੇਸੀ ਮੀਡੀਆ 'ਚ, ਔਰ ਅਸੀਂ ਉਹਨੂੰ ਕਹਿੰਦੇ ਆ ਵੀ ਜੀ ਹਜ਼ੂਰੀ ਹੈ, ਚਮਚੇ ਜਿਹੜੇ ਕਹਿਣ ਬੱਲੇ 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 ਬੱਲੇ, ਜਿਵੇਂ ਉਹ ਨਵਾਬਾਂ ਨੇ ਜਾਂ ਦੂਜਿਆਂ ਨੇ ਰੱਖਿਆ ਹੁੰਦਾ ਸੀ, ਭਾਵੇਂ ਉਹਨੇ ਉੱਤੇ ਜਾ ਕੇ ਘੁੱਗੀ ਮਾਰੇ ਕਹਿਣਾ ਵਾਹ 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 ਚੌਧਰੀ ਸਾਹਿਬ ਕਿਆ ਤੁਹਾਡਾ ਸ਼ਿਕਾਰ ਹੈ, ਤੁਸੀਂ ਤਾਂ ਉਹ ਪਰ ਕੇ
ਪਰ ਪਿਛਲੇ ਸਾਲ ਸ਼ੇਰ ਮਾਰਿਆ ਸੀ, ਹਾਲਾਂ ਭਾਵੇਂ ਉਹਨੇ ਕਦੇ ਗਿੱਦੜ ਨਾ ਮਾਰਿਆ ਹੋਏ, ਉਹ ਸਾਰਿਆਂ ਚੋਂ ਗੁਣ ਗਾਇਨ ਉਹ ਚੌਧਰੀ ਨੂੰ ਵੀ ਹੁੰਦਾ, ਹਾਂ ਸ਼ੇਰ ਮਾਰਨਾ ਕੀ ਹੈ, ਅਸੀਂ ਤੇ ਜਿਵੇਂ ਘੁੱਗੀ ਮਾਰੀ ਏਦਾਂ ਸ਼ੇਰ ਮਾਰ ਲਈ। ਇੱਕ ਉਹ ਕਲਾਸ ਹੈ ਜਿਹੜੇ ਜਿਵੇਂ ਹੁਣ ਉਹ ਮੋਦੀ ਨੇ ਇਕੱਠੀ ਕੀਤੀ ਹੋਈ ਹੈ, ਜਾਂ ਈਵਨ ਜੇ ਅਸੀਂ ਦੇਖੀਏ ਭਾਵੇਂ ਡੈਮੋਕ੍ਰੈਟਿਕ ਸਿਸਟਮ ਨਾਲ ਸਾਡੇ ਪ੍ਰੈਜ਼ੀਡੈਂਟ ਆਏ ਨੇ ਡੋਨਲਡ ਟਰੰਪ, ਐਬਸੋਲੂਟ ਮੈਜੋਰਿਟੀ ਪੀਪਲਸ ਵਰਡਿਕਟ ਵੀ ਹੈ, ਇਲੈਕਟਰਲ ਵੋਟਾਂ ਵੀ ਜਿੱਤੀਆਂ ਨੇ, ਪਰ ਆਲਾ ਦੁਆਲਾ ਉਸ ਕਿਸਮ ਦਾ ਹੀ ਬਣ ਜਾਂਦਾ ਹੈ ਫਿਰ ਤੁਹਾਨੂੰ, ਜਿਹੜਾ ਕਿ ਜੇ ਤੁਹਾਨੂੰ ਕੋਈ ਕਹਿਣ ਦੀ ਕੋਸ਼ਿਸ਼ ਕਰਦਾ, ਜੇ ਹੁਣ ਉਹਨੇ ਬਿਸ਼ਪ ਨੇ ਕਿਹਾ ਟਰੰਪ ਨੂੰ ਕਿ ਦੇਖ ਮਰਸੀ ਇਹ, ਤੇ ਉਹਨਾਂ ਨੇ ਆ ਕੇ ਕਰਤਾ ਟਵੀਟ ਕਿ ਵੀ ਬੜੀ ਬੋਰਿੰਗ ਸੀ ਸਰਵਿਸ, ਮਾਫੀ ਮੰਗ। ਹੁਣ ਇੱਕ ਪਾਸੇ ਤਾਂ ਇਹ ਚੱਲ ਰਿਹਾ, ਹੁਣ ਜਿਹੜੇ ਕੁਝ ਮੁਲਕ ਨੇ ਜਿਨ੍ਹਾਂ ਦੀਆਂ ਆਪਣੀਆਂ ਸਿਵਲਾਈਜੇਸ਼ਨਲ ਵੈਲਿਊਜ਼ ਨੇ, ਉਹਨਾਂ ਦੇ ਵਿੱਚ ਅਸੀਂ ਸਮਝਦੇ ਹਾਂ ਚਾਈਨਾ ਹੈ, ਪਰਸ਼ੀਆ ਹੈ, ਹੁਣ ਈਰਾਨ, ਇਹਦੇ ਬਾਵਜੂਦ ਕਿ 1979 ਤੋਂ ਪਾਬੰਦੀਆਂ ਲੱਗੀਆਂ ਹੋਈਆਂ, ਕੀ ਹਾਲ ਕੀਤਾ ਤੁਸੀਂ ਕਦੇ ਉਹਨਾਂ 'ਚ ਜੋ ਹਾਲ ਆ ਸ਼ੇਖਾਂ ਨੇ, ਅਰਬਾਂ ਨੇ, ਦੂਜਾ ਜਿਵੇਂ ਦੀਆਂ ਜੁੱਤੀਆਂ ਉਹ ਚੱਟਦੇ ਨੇ ਤੇ ਜਿਵੇਂ ਘਟੀਆਪਨ ਹੈ, ਕਿਉਂਕਿ ਉਹਨਾਂ ਦਾ ਉਹ ਜਿਹੜਾ ਪ੍ਰਾਈਡ ਕਦੇ ਹਜ਼ਰਤ ਸਾਹਿਬ ਦੇ ਜ਼ਮਾਨੇ 'ਚ ਜਾਂ ਬਗਦਾਦ ਸਿਵਲਾਈਜੇਸ਼ਨ ਦਾ ਸੀ, ਉਹ ਤਾਂ ਤੋੜਤਾ, ਚੰਗੇਜ਼ ਖਾਨ ਨੇ ਤੋੜਤਾ, ਹੌਲੀ ਹੌਲੀ ਫਿਰ ਆਟੋਮਨ ਅੰਪਾਇਰ ਆ ਗਿਆ, ਸਲਤਨਤ ਉਸਮਾਨੀਆ 650-700 ਸਾਲ ਉਹਨਾਂ ਦੇ ਥੱਲੇ ਰਹੇ, ਇਹ ਤਾਂ ਜੁੱਤੀ ਚੱਟ ਬਣ ਗਏ। ਲੇਕਿਨ ਚਾਈਨਾ ਦੀ ਇੱਕ ਸੈਂਚੁਰੀ ਆਫ ਡਾਰਕਨੈਸ ਹੈ ਜਿਹਨੂੰ ਉਹ ਸੈਂਚੁਰੀ ਆਫ ਸ਼ੇਮ ਕਹਿੰਦੇ ਨੇ, ਲੇਕਿਨ ਉਹਨਾਂ ਦਾ ਉਹ ਪ੍ਰਾਈਡ 5000 ਸਾਲ ਪੁਰਾਣਾ। ਇੱਕ ਜਿਹੜਾ ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ, ਉਹਨਾਂ ਦਾ ਵੀ ਇੱਕ ਚਾਈਨਾ ਕਨੈਕਸ਼ਨ ਸੀ, ਉਹਨਾਂ ਨੇ ਇੱਕ ਵਾਰੀ ਗੱਲ ਕੀ ਕਹਿਣ ਲੱਗੇ ਵੀ ਇੱਕ ਗੱਲ ਕਹਿੰਦੇ, ਡਾਕਟਰ ਸਾਹਿਬ ਤੁਸੀਂ ਧਿਆਨ ਨਾਲ ਦੇਖਣਾ ਕਿ ਜਦੋਂ ਬ੍ਰਿਟਿਸ਼, ਉਹਨਾਂ ਦੀ ਵੀ ਆਪਣੀ ਇੱਕ ਡੋਮੀਨੈਂਸ ਔਰ ਇੱਕ ਆਪਣੀ ਸਿਵਲਾਈਜੇਸ਼ਨ ਹੈ, ਤੇ ਚਾਈਨੀਜ਼ ਸਟੇਟਮੈਂਟ ਦੇਣਗੇ, ਅੰਡਰ ਸਟੇਟਮੈਂਟ ਦਿੰਦੇ ਨੇ। ਅੰਡਰ ਸਟੇਟਮੈਂਟ ਦਾ ਮਤਲਬ ਹੁੰਦਾ ਵੀ ਤੁਸੀਂ ਬਹੁਤਾ ਜਿਹੜਾ ਉਹ ਸ਼ੇਖੀ ਨਹੀਂ ਵਿਗਾੜਦੇ, ਜਾਂ ਤੁਸੀਂ ਕੋਈ ਬਹੁਤੀ ਚੱਕਵੀਂ ਗੱਲ ਨਹੀਂ ਕਰਦੇ, ਤੁਹਾਡੇ ਐਕਸ਼ਨਸ ਦੇ ਨਾਲ ਗੱਲ ਸਾਹਮਣੇ ਆਉਂਦੀ ਆ ਵੀ ਤੁਸੀਂ ਕਰ ਕੀ ਰਹੇ ਹੋ, ਔਰ ਤੁਹਾਡੇ ਐਕਸ਼ਨ ਬੋਲਦੇ ਨੇ, ਜਿਹਨੂੰ ਕਹਿੰਦੇ ਨੇ ਵੀ ਕੰਮ ਬੋਲਦਾ ਜੀ, ਤੁਸੀਂ ਐਵੇਂ ਫੜਾ ਨਹੀਂ ਮਾਰਦੇ ਜਿਹਨੂੰ ਅਸੀਂ ਪੰਜਾਬੀ 'ਚ। ਹੁਣ ਇੱਕ ਪਾਸੇ ਤਾਂ ਇੱਧਰ ਉਹ ਧਮਕੀਆਂ ਦਾ ਸਿਲਸਿਲਾ ਚੱਲ ਰਿਹਾ ਸੀ, ਮਾਰਕੋ ਰੂਬੀਓ ਕਿਉਂਕਿ ਸੈਨੇਟਰ ਰਿਹਾ ਫਲੋਰੀਡਾ ਤੋਂ, ਇਹਨੇ ਚਾਈਨਾ ਦੇ ਖਿਲਾਫ ਕਾਫੀ ਇਹ ਬਿਆਨਬਾਜ਼ੀ ਵੀ ਕਰਦਾ ਰਿਹਾ। ਹੁਣ ਵੀ ਪਹਿਲੀ ਗੱਲ ਤਾਂ ਚਾਈਨਾ ਦੇ ਫੋਰਨ ਮਿਨਿਸਟਰ ਇਹਨਾਂ ਨੂੰ ਆਪਣੀ ਪ੍ਰੋਵਰਬੀਅਲ ਜ਼ਬਾਨ 'ਚ ਕਿਹਾ ਕਿ ਵੀ ਆਪਣੀ ਔਕਾਤ ਦੇ ਵਿੱਚ ਰਹੋ, ਔਰ ਇਹਦੇ ਤੇ 2 ਵਾਰ ਪਾਬੰਦੀ ਵੀ ਚੀਨ ਨੇ ਲਾਈ ਸੀਗੀ। ਪਰ ਜਿਹੜੀ ਸਭ ਤੋਂ ਵੱਡੀ ਅੱਜ ਕਾਰਵਾਈ ਉਹਨਾਂ ਨੇ ਆਪਣੇ ਐਕਸ਼ਨ ਰਾਹੀਂ ਕੀਤੀ, ਹਾਲਾਂਕਿ ਇਹ ਮੇਰਾ ਫੀਲਡ ਨਹੀਂ ਹੈ, ਮੈਂ ਸ਼ਾਇਦ ਪ੍ਰੋਪਰਲੀ ਨੂੰ ਮੈਂ ਐਲੈਬੋਰੇਟ ਨਹੀਂ ਕਰ ਸਕਦਾ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਆਲਟੋਗੈਦਰ ਇੱਕ ਨਿਊ ਸਬਜੈਕਟ ਹੈ। ਇੰਨਾ ਕੁ ਸਾਨੂੰ ਪਤਾ ਅੱਜ ਕੱਲ੍ਹ ਕਿ ਵੀ ਚਿੱਠੀ ਚੁੱਠੀ ਜਾਂ ਦੂਜੀ ਕੋਈ ਲਿਖਣੀ ਹੋਈ ਅਰਜੀ ਲੋਕ ਹੁਣ ਆਪ ਡਰਾਫਟ ਨਹੀਂ ਕਰਦੇ, ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਕਰਕੇ ਦੇ ਦਿੰਦੀ ਹੈ। ਇਹ ਵੀ ਹੁੰਦਾ ਵੀ ਬਾਂਦਰ ਦੇ ਮੂੰਹ ਤੇ ਬੰਦੇ ਦਾ ਲਾਉਣਾ ਹੈ, ਬੰਦੇ ਦੇ ਮੂੰਹ ਤੇ ਬਾਂਦਰ ਦਾ ਲਾਉਣਾ ਹੈ, ਕਿਹਨੂੰ ਕਲੋਜ਼ ਐਮਬਰੇਸ 'ਚ ਦਿਖਾਉਣਾ ਹੈ, ਕਿਹਨੂੰ ਕਰਨਾ, ਉਹ ਸਭ ਕੰਮ ਇਹ ਕਰ ਦਿੰਦੇ ਨੇ। ਅਸਲੀ ਤੇ ਨਕਲੀ 'ਚ ਜਿਹੜੀ ਮਾੜੀ ਮੋਟਾ ਫਰਕ ਸੀ ਉਹ ਵੀ ਜਾਂਦਾ ਲੱਗਾ, ਲੇਕਿਨ ਇਹਦੀ ਕ੍ਰੀਏਟਿਵ ਪਾਰਟ ਜਾਂ ਕਿਉਂਕਿ ਇਹ ਇੱਕ ਥਰਾਈਵਿੰਗ ਨਵੀਂ ਜਿਹੜੀ ਹੈ ਉਹ ਕਾਰਡ ਹੈ, ਔਰ ਉਹਦੇ 'ਚ ਇੱਕ ਕੰਪੀਟੀਸ਼ਨ ਹੈ, ਔਰ ਇਹ ਜਿਵੇਂ ਕਿਹਾ ਜਾ ਰਿਹਾ ਵੀ ਫਿਊਚਰ ਦੀਆਂ ਜੰਗਾਂ ਜਿਹੜੀਆਂ ਨੇ ਉਹ ਕੋਈ ਫੌਜੀਆਂ ਨੇ ਹੱਥ 'ਚ ਬੰਦੂਕਾਂ ਫੜ ਕੇ ਨਹੀਂ ਲੜਨੀਆਂ, ਉਹਦੇ 'ਚ ਸਭ ਤੋਂ ਵੱਡਾ ਰੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੋਣਾ। ਔਰ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਬਾਈਡਨ ਦੇ ਇਹ ਗੱਲ ਸਾਹਮਣੇ ਆਈ ਸੀ ਕਿ ਚਾਈਨਾ ਦਾ ਇਹਦੇ ਤੇ ਐਜ ਹੁੰਦਾ ਜਾਂਦਾ ਹੈ, ਔਰ ਇਸ ਵਿੱਚ ਅਮਰੀਕਾ ਪਿਛੜ ਰਿਹਾ, ਕਿਉਂਕਿ ਚਾਈਨਾ ਇਕੱਲਾ ਇਹ ਨਹੀਂ ਹੈ ਵੀ ਇਕਨੋਮਿਕਲ ਮਾਈਟ ਜਾਂ ਦੂਜਾ ਜੇ ਅਮਰੀਕਾ ਦੀ $29 ਟ੍ਰਿਲੀਅਨ ਦੀ ਹੈ ਤੇ ਚਾਈਨਾ ਫੋਲੋ ਕਰ ਰਿਹਾ $22-23 ਟ੍ਰਿਲੀਅਨ ਤੇ। ਔਰ ਇਸ ਵੇਲੇ ਜੇ ਅਮਰੀਕਾ ਦਾ ਸਭ ਤੋਂ ਜ਼ਿਆਦਾ ਅਮਰੀਕਾ ਨੇ ਕਰਜ਼ਾ ਮੋੜਨਾ ਹੈ ਤੇ ਉਹ ਨੰਬਰ 1 ਦੇ ਉੱਤੇ ਚੀਨ ਹੈ, ਔਰ ਨੰਬਰ 2 ਦੇ ਉੱਤੇ ਜਾਪਾਨ ਹੈ, ਸ਼ਾਇਦ $800 ਬਿਲੀਅਨ ਕਿ ਕਿੰਨਾ ਅੰਡਰ ਡੈਟ ਹੈ, ਔਰ ਉਹਦਾ ਇੰਟਰਸਟ ਔਰ ਦੂਜਾ ਤੀਜਾ ਹਾਲਾ ਇੰਡਸਟਰੀਅਲ ਔਰ ਦੂਜੇ ਲਿਹਾਜ਼ ਨਾਲ ਅਮਰੀਕਾ ਲੀਡ ਕਰਦਾ। ਹੁਣ ਇਸ ਸਾਰੇ ਦੇ ਵਿੱਚ ਕੁਝ ਸਮਾਂ ਪਹਿਲਾਂ ਇਹਨਾਂ ਨੇ ਪਾਬੰਦੀ ਲਾਈ ਕਿ ਵੀ ਚਾਈਨਾ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਅੱਗੇ ਨਾ ਨਿਕਲ ਜਾਏ, ਕਿਉਂਕਿ ਉਹ ਜਿਹੜਾ ਸੈਮੀ ਕੰਡਕਟਰ ਇੱਕ ਸਟੇਜ ਤੇ ਇੰਡੀਆ ਵੀ ਬਣਾਉਣਾ ਚਾਹੁੰਦੇ ਸੀ ਜਾਂ ਦੂਜਾ, ਇਹ ਸਾਰੀਆਂ ਟੈਕਨੋਲੋਜੀਜ਼ ਇੱਕ ਦੂਜੇ ਨਾਲ ਜੁੜੀਆਂ, ਉਹ ਉਹਨਾਂ ਨੇ ਪਾਬੰਦੀ ਲਾ ਦਿੱਤੀ ਚਾਈਨਾ। ਪਰ ਜਦੋਂ ਕੋਈ ਲੋਕ ਫੋਕਸ ਕਰਕੇ ਆਪਣੇ ਕੰਮ ਤੇ ਲੱਗੇ ਹੁੰਦੇ ਨੇ, ਹੁਣ ਭਾਰਤ ਤਾਂ ਕੰਮ ਤੇ ਲੱਗਾ ਹੋਇਆ ਹੈ ਮਹਾਕੁੰਭ ਨਹਾਉਣ, ਉਹ ਨਾਂਗੇ ਸਾਧੂ ਤੁਰੇ ਫਿਰਦੇ ਨੇ, ਕੋਈ ਕਿਸੇ ਨੂੰ ਬਰਛਾ ਮਾਰ ਰਿਹਾ, ਕੋਈ ਕੁੜੀ ਨੀਲੀਆਂ ਅੱਖਾਂ ਵਾਲੀ ਆ ਗਈ, ਉਹਨੂੰ ਲੈ ਕੇ ਵੀਡੀਓਜ਼ ਬਣ ਰਹੀਆਂ ਨੇ, ਉਹਨੂੰ ਬੰਬੇ ਇੰਡਸਟਰੀ ਚਲੀ ਜਾਏਗੀ ਫਲਾਣਾ। ਹੁਣ ਤੁਸੀਂ ਉਹ ਜਿਹੜੀ ਨਦੀ ਜਾਂ ਦਰਿਆ ਗੰਗਾ
ਜਿਹਨੂੰ ਸਾਫ਼ ਕਰਨ ਲਈ ਤੁਸੀਂ ਫਰਾਂਸ ਔਰ ਦੂਸਰਿਆਂ ਤੋਂ ਕਈ ਬਿਲੀਅਨ ਡਾਲਰ ਦੇ ਲੋਨ ਲੈ ਕੇ ਨਾ ਗੰਗਾ ਸਾਫ਼ ਹੋਈ ਨਾ ਜਮਨਾ ਹੋਈ, ਜਿਹੜੀ ਬਾਹਰੋਂ ਹੀ ਸਾਫ਼ ਨਹੀਂ ਹੋਈ, ਉਹ ਤੁਹਾਡੇ ਕਿਹੜਾ ਪਾਪ ਕੌਣ ਧੋਂਦਾ ਹੈ, ਕੌਣ ਕੀ ਕਰਦਾ ਹੈ। ਪਰ ਜਿਨ੍ਹਾਂ ਦੇ ਲਈ ਵੱਡਾ ਪ੍ਰਾਈਡ ਇਹ ਹੈ, ਦੇਖੋ ਜੀ ਨਾਸਾ ਵਾਲਿਆਂ ਨੇ ਵੀ ਪਿਕਚਰਸ ਲਈਆਂ, ਅਜੇ ਵੀ ਖਬਰ ਸੀ ਕਿ ਜੀ ਕੁੰਭ ਦਾ ਵੱਲੇ ਕਿੰਨੇ ਮਿਲੀਅਨ, ਉਹਨੂੰ ਹੁਣ ਉਹ ਪਹਿਲਾਂ ਹੀ 8 ਗੁਣਾ ਉਹਦੀ ਗਿਣਤੀ ਵਧਾ ਦਿੰਦੇ ਨੇ। ਦੁਨੀਆ ਦੇ ਵਿੱਚ ਇਨਸਾਨਾਂ ਦਾ ਸਭ ਤੋਂ ਵੱਡਾ ਇਕੱਠ ਕੁੰਭ, ਮਹਾਕੁੰਭ, ਚਲੋ ਉਹ ਤਾਂ ਉਹਦੇ 'ਚ ਪ੍ਰਾਈਡ ਲੈਂਡ ਤੋਂ ਉਹ ਤਾਂ ਲਾਏ ਹੋਏ ਨੇ, ਉਹ ਫੀਮ ਖਵਾਈ ਹੋਈ ਆ ਉਹਨਾਂ ਨੂੰ ਕਿ ਭਾਈ ਇਹ ਤੁਸੀਂ ਜਿਹੜੀ ਹੈ ਇਹਦੇ ਤੇ ਚੜ੍ਹ ਜਾਓ। ਤੇ ਦੂਜੇ ਪਾਸੇ ਘਬਰਾਹਟ ਇਹ ਕਦੇ ਅਮਰੀਕਾ ਵੱਲ ਦੌੜ ਰਹੇ ਨੇ, ਕਦੇ ਚੀਨ ਵੱਲ ਦੌੜ ਰਹੇ ਨੇ, ਮੰਨ ਗਏ ਵੀ ਸਰ ਹੁਣ ਚਾਈਨਾ ਵੀ ਆਲਮੋਸਟ ਉਸੇ ਸਾਲ 'ਚ ਫ੍ਰੀ ਹੋਇਆ ਜਦੋਂ ਭਾਰਤ ਹੋਇਆ। ਚਾਈਨਾ ਕਿੱਥੇ ਪਹੁੰਚ ਗਿਆ ਕਿ ਅੱਜ ਉਹਨਾਂ ਨੇ ਇੱਕ ਇੰਨਾ ਵੱਡਾ ਧਮਾਕਾ ਕੀਤਾ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ ਕਿ ਵੀ ਉਹਨਾਂ ਨੇ ਜਿਸ ਭਾਅ ਦੇ ਉੱਤੇ ਇਹਨਾਂ ਦੀ ਜਿਹੜੀਆਂ ਅਮਰੀਕਨ ਕੰਪਨੀਆਂ ਔਰ ਦੂਸਰੀਆਂ ਇਹਨਾਂ ਦੀ ਐਪ ਸੀ, ਉਹਨਾਂ ਨੇ ਆਪਣੀ ਲਾਂਚ ਕੀਤੀ ਜਿਹੜੀ 1/50th ਆਫ ਦਾ ਕਾਸਟ। ਇਹ ਕਹੋ ਕਿ ਜੇ $50 ਇਹਨਾਂ ਦੇ ਸੀ ਉਹ $1 ਦੀ ਹੈ ਜਾਂ ਸ਼ਾਇਦ ਇਸ ਤੋਂ ਵੀ ਘੱਟ। ਉਹ ਔਰ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਸ਼ੈਬੋ ਡੀਪ ਸੀਕ ਉਹਦਾ ਨਾਂ ਰੱਖਿਆ ਔਰ ਉਹਨੇ ਇੰਨੀ ਤਰਥਲੀ ਮਚਾਈ ਇਹਨੂੰ। ਈਵਨ ਇਹ ਜਿਹੜੀ ਸ਼ੇਅਰ ਬਾਜ਼ਾਰ ਦੀ ਮਾਰਕੀਟ 'ਚ ਵੀ ਇਹਨੂੰ ਬਲੱਡ ਬਾਥ ਕਹਿੰਦੇ ਨੇ। ਇੱਕ ਤਾਂ ਹੁੰਦਾ ਨਾ ਖੂਨ ਖਰਾਬਾ, ਹੁਣ ਬਲੱਡ ਬਾਥ ਇਹ ਹੋਇਆ ਕਿ ਵੀ ਇਸ ਦੇ ਨਾਲ ਇੰਨੇ ਕਈ, ਮੈਨੂੰ ਤਾਂ ਗਿਣਤੀ ਵੀ ਨਹੀਂ ਕਰਨੀ ਆਉਂਦੀ, ਮੈਥਮੈਟਿਕਸ ਮੇਰਾ ਵੈਸੇ ਹੀ ਕਮਜ਼ੋਰ ਸੀਗਾ। ਹਿਸਟੋਰੀਕਲ ਪਲੰਜ, ਕਿਵੇਂ ਸ਼ੇਅਰ ਬਾਜ਼ਾਰਾਂ 'ਚ ਸ਼ੇਅਰ ਉੱਡੇ, ਗਿੱਦੜ ਤਾਂ ਉੱਡਦੇ ਦੇਖਦੇ ਸੀ, ਇੱਥੇ ਸ਼ੇਅਰ ਵੀ ਉੱਡ ਗਏ। ਹਿਸਟੋਰੀਕਲ ਪਲੰਜ, Nvidia loses $600 billion in market cap in a single day। ਇੱਕੋ ਕੰਪਨੀ ਦਾ $600 billion ਉੱਡਿਆ। ਫਿਰ ਜਿਹੜਾ ਇਸ ਦੇ ਉੱਤੇ ਇੰਨੀਆਂ ਖਬਰਾਂ ਨੇ, ਵਰਲਡਸ ਰਿਚੈਸਟ ਪੀਪਲ ਲੂਜ਼ $108 billion ਆਫਟਰ ਡੀਪ ਸੀਕ ਸੈਲ ਆਫ। ਜਦੋਂ ਉਹਦੀ ਸਾਹਮਣੇ ਆਈ ਇਹਨਾਂ ਨੂੰ ਵਕਤ ਇਹ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਸਪਰਿੰਗ ਹੈ ਸਰਪ੍ਰਾਈਜ਼। ਇਹ ਇਕੱਲਾ ਸਰਪ੍ਰਾਈਜ਼ ਹੀ ਨਹੀਂ ਹੈ, ਇਹਨਾਂ ਨੂੰ ਵਕਤ ਪਾਤਾ ਹੈ। ਹੁਣ ਅਮਰੀਕਾ ਜਾਂ ਦੂਜੇ ਹੁਣ ਆਲਰੇਡੀ ਐਲਨ ਮਸਕ ਨੂੰ ਕਹਿ ਕੇ $600 billion ਇਸ ਪਾਸੇ ਲਾਉਣ ਦੀ ਲਾਈਨ ਸੀ ਕਿ ਜੀ ਅੱਗੇ ਕਰਨਾ ਹੈ ਤੇ ਮਾਰਸ ਤੇ ਵੀ ਪਹੁੰਚਾਣਾ, ਉਹ ਆਪਣਾ ਕਿਸਮ ਦਾ ਕੰਮ ਹੈ। ਮੈਨੂੰ ਲੱਗਦਾ ਜਦੋਂ ਤੱਕ ਐਲਨ ਮਾਸਕ ਨੇ ਸਵੇਰੇ ਸੁੱਤੇ ਉੱਠਣਾ ਉਹਦੇ 'ਚ ਹੋਣਾ ਵੀ ਚੀਨ ਵਾਲੇ ਉੱਥੇ ਮੋਮੋ ਚੋਚੋ ਖਾ ਰਹੇ ਨੇ ਮਾਰਸ ਦੇ ਉੱਤੇ ਬੈਠੇ। ਸੋ ਉਹਨੂੰ ਔਰ ਠੀਕ ਇੱਕ ਜਿਹੜਾ ਐਕਸਪਰਟ ਹੈ ਉਹਨੇ ਠੀਕ ਕਿਹਾ, ਉਹਨੇ ਕਿਹਾ ਦਿਸ ਇਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਸਪੁਤਨਿਕ ਮੂਵਮੈਂਟ ਫॉर ਚਾਈਨਾ। ਹੁਣ ਸਪੁਤਨਿਕ ਕੀ ਸੀਗਾ, ਜਦੋਂ ਰਸ਼ੀਆ, ਸੋਵੀਅਤ ਯੂਨੀਅਨ ਔਰ ਅਮਰੀਕਾ ਕੋਲਡ ਵਾਰ ਈਰਾ ਦੇ ਵਿੱਚ ਇਨ ਕੰਪੀਟੀਸ਼ਨ ਸੀ ਕਿ ਸਪੇਸ ਦੇ ਵਿੱਚ ਕਿਹਨੇ ਜਾਣਾ, ਤੇ ਚਾਈਨਾ ਨੇ ਸੋਵੀਅਤ ਯੂਨੀਅਨ ਨੇ ਆਪਣਾ ਸਪੁਤਨਿਕ ਭੇਜਿਆ, ਸਭ ਤੋਂ ਪਹਿਲਾਂ ਬਾਂਦਰ ਭੇਜਿਆ ਉਹਦੇ 'ਚ। ਫਿਰ ਯੂਰੀ ਗਾਗਰਿਨ, ਅਸੀਂ ਸਕੂਲਾਂ 'ਚ ਪੜ੍ਹਦੇ ਸੀ ਕਿ ਯੂਰੀ ਗਾਗਰਿਨ ਪਹਿਲਾ ਸੀ ਜਿਹੜਾ ਗਿਆ। ਸੋ ਉਹ ਸਪੁਤਨਿਕ, ਅਮਰੀਕਾ ਨੂੰ ਹੈਰਾਨੀ ਹੋਈ ਵੀ ਸਪੇਸ ਦੇ ਵਿੱਚ ਸੋਵੀਅਤ ਯੂਨੀਅਨ ਲੀਡ ਲੈ ਲਿਆ, ਉਹਦੀ ਸਪੁਤਨਿਕ ਮੂਵਮੈਂਟ ਬਣ ਗਈ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਫਿਰ ਅਮਰੀਕਾ ਨੇ ਮਨੀ ਫੰਡ ਕੀਤੀ ਤੇ ਚੰਦਰਮਾ ਦੇ ਉੱਤੇ ਜਿਹੜਾ ਪਹਿਲਾ ਬੰਦਾ ਉਤਾਰਿਆ ਨੀਲ ਆਰਮਸਟਰਾਂਗ ਔਰ 2 ਹੋਰ ਸਾਹ, ਉਹ ਅਮਰੀਕਾ ਨੇ ਉਤਾਰਿਆ। ਉਹ ਫਾਈਨਲ ਦੇ ਵਿੱਚ ਅਮਰੀਕਾ ਨੇ ਲੀਡ ਕੀਤਾ ਕਿਉਂਕਿ ਉਦੋਂ ਤੱਕ ਸੋਵੀਅਤ ਯੂਨੀਅਨ ਦੇ ਆਪਣੇ ਜਿਹੜੇ ਨੇ ਉਹ ਦਾਣੇ ਵਿਕਣੇ ਸ਼ੁਰੂ ਹੋ ਗਏ ਸੀ ਇਕਨੋਮਿਕਲੀ। ਲੇਕਿਨ ਇਹਨੂੰ ਜਿਹੜਾ ਇਹ ਲਾਂਚ ਹੈ ਜਿਹੜੀ ਡੀਪ ਸੀਕ ਚਾਈਨਾ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ, ਇਸ ਨੂੰ ਐਕਸਪਰਟਸ ਨੇ ਕਿਹਾ ਦਿਸ ਇਜ਼ ਦਾ ਸਪੁਤਨਿਕ ਮੂਵਮੈਂਟ। ਔਰ ਅਜੇ ਤੱਕ ਮੂੰਹ ਅੱਡੇ ਹੋਏ ਨੇ ਸਾਰਿਆਂ ਦੇ ਕਿ ਵੀ ਇਹ ਕੀ ਹੋਇਆ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਕੋਈ ਕੌਮ ਜਿਹੜੀ ਹੈ ਉਹ ਹਨੇਰੇ 'ਚੋਂ ਗੁਜ਼ਰੀ ਹੁੰਦੀ ਹੈ, ਔਰ ਇਹ ਮੈਨੂੰ ਕੁਦਰਤੀ ਯਾਦ ਆ ਰਿਹਾ ਸੀ ਜਦੋਂ ਇਹਨਾਂ ਨੇ ਕਿਹਾ ਕਿ ਦਿਸ ਇਜ਼ ਚਾਈਨਾ ਸਪੁਤਨਿਕ ਮੂਵਮੈਂਟ, ਕਿ ਵੀ ਚਾਈਨੀਜ਼ ਨੂੰ ਜਦੋਂ ਇਹਨਾਂ ਨੇ ਕੋਲੋਨਾਈਜ਼ ਕੀਤਾ, ਸ਼ੰਘਾਈ ਨੂੰ, ਨੈਨਕਿੰਗ ਨੂੰ, ਦੂਜੇ ਫੀਮ ਲਿਆਂਦੀ, ਜ਼ਬਰਦਸਤੀ ਫੀਮ ਖਵਾ ਕੇ ਸਵਾਦ ਦਿੱਤੇ। ਤੇ ਉਹ ਕਿਸੇ ਬ੍ਰਿਟਿਸ਼ਰ ਨੇ ਕਿਹਾ ਸੀ ਇਹਨੂੰ ਯੈਲੋ ਪੈਰਲ, ਯੈਲੋ ਰੇਸ ਕਹਿੰਦਾ ਨਹੀਂ ਚੀਨ, ਉਹਨੇ ਕਿਹਾ ਵੀ ਇਹ ਅਜੇ ਸੁੱਤੇ ਰਹਿਣ ਦੇ, ਉਹਨਾਂ ਨੂੰ ਫੀਮ ਖਾ ਗਏ। ਜਿੱਦਾਂ ਇਹ ਉੱਠੇ ਇਹਨਾਂ ਨੇ ਕਿਸੇ ਨੂੰ ਨਹੀਂ ਸੌਣ ਦੇਣਾ। ਔਰ ਅੱਜ ਮਤਲਬ ਚਾਈਨਾ ਨੇ ਇਸ ਦੇ ਨਾਲ ਦੱਸ ਦਿੱਤਾ ਕਿ ਭਾਈ ਟੈਕਨੋਲੋਜੀ ਦੇ ਫੀਲਡ 'ਚ ਖਾਸ ਤੌਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਹਨੇ ਆਪਣੀ ਉਹਦੀ ਸਪੁਤਨਿਕ ਮੂਵਮੈਂਟ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਜਿਹੜੇ ਵਿਊਅਰਸ ਵਾਸਤੇ ਨੇ ਉਹ ਲੈਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
रावी कौर जी और इसी तरह सुखिंदर सिंह जी, गुरबंदर सिंह जी और इसी तरह कुलदीप सिंह जी, हरजोत माल जी, जसकीरत सिंह जी, सुखदेव सिंह जी, फिर इसी तरह सरकारे खालसा जी। ਇਹ ਸਾਨੂੰ ਕਹਿੰਦੇ ਕਿ ਸਾਨੂੰ ਅੱਜ ਅਹਿਸਾਸ ਹੋ ਰਿਹਾ ਕਿ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਕਿਵੇਂ ਡਰਪੋਕ ਮੁੱਖ ਮੰਤਰੀ ਨੂੰ ਫਰੀਦਕੋਟ ਤੋਂ ਪਟਿਆਲੇ ਵੱਲ ਭੱਜਣ ਵਾਸਤੇ ਮਜਬੂਰ ਕਰ ਸਕਦਾ ਹੈ। ਬਿਲਕੁਲ ਅਸੀਂ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ ਸੀਗਾ। ਜਰਨੈਲ ਸਿੰਘ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਔਰ ਇੰਦਰਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਪ੍ਰਭਦੀਪ ਹੈਂਸ ਜੀ, ਫਿਰ ਬਲਿਹਾਰ ਸਿੰਘ ਕੰਗ ਜੀ ਔਰ ਇਸੇ ਤਰ੍ਹਾਂ ਮੁਬਾਰਕ ਜੀ ਉਹ ਸਾਨੂੰ ਫਤਿਹ ਸਤਿ ਸ਼੍ਰੀ ਅਕਾਲ ਕਹਿੰਦੇ ਸਾਨੂੰ ਦੋਨਾਂ ਨੂੰ। और सिंह जी खालसा इज ओनली सोल्यूशन, टोनी दसंदा जी खालसा जिंदाबाद कहते हैं। और इस तरह सुखजिंदर जस्सर जी, सुखजीवन बच्चू जी, सतनाम सिंह जी, मिश्रा सिंह जी और इसी तरह महाराज आए कहते हैं कि महाकुंभ कहते डॉक्टर साहब वी एवरीवन इन इंडिया नोज इंडियन न्यूज़ स्प्रेडिंग फेक न्यूज़ सो प्रेजेंट वी आर बिजी इन वाचिंग Mahakumbh would Hindus evil faces different drama in a Hindu drama। बिल्कुल बिल्कुल। और सिंह जी भी कहते कुंभ is not a religious gathering, it's a circus। ओके जी। सिख राज दे आजाद फौजी पग वाला बंदा जिदा मैं डिस्कस किया सी इन्होंने कि हाँ जी। और सिंह गर्चा जी और इस तरह बलबीर सिंह टिवाना जी, फिर इसी तरह महाकुंभ जी और इसी तरह गुरजीत सिंह जी पंजाब हाल आज़ादी खुशहाली रेफरेंडम फैन धालीवाल साहब जोते दे और इसी तरह चाल संधू जी संधू जी और इसी तरह जगजीत सिंह जी, फिर राजविंदर सिंह जी कहते डॉक्टर साहब dirty deeds are not going to work, time has come, misinformation and misdeeds are going to backfire and help us। ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਹੋਪਫੁਲੀ ਪਰ ਫਿਰ ਵੀ ਜਿਉਂ ਹੀ ਇਹਨਾਂ ਦੀ ਮੀਡੀਆ ਨੇ PTI ਨੇ ਗੁਰਦੁਆਰਿਆਂ ਤੇ ਰੇਡ ਦੀ ਖਬਰ ਲਾਈ, ਫੋਨ ਸਾਰਾ ਦਿਨ ਬਾਜ਼ੀ ਕਰਦਾ ਰਿਹਾ ਵੀ ਇੰਨਾ ਕੁ ਨੇ ਮੰਨ ਲਿਆ ਵੀ ਸੱਚਮੁੱਚ ਸੱਚ ਹੈ ਜੀ, ਉਹਨਾਂ ਨੇ ਖਬਰ ਲਾਈ ਹੈ ਔਰ ਅਸੀਂ ਇਸ ਗੱਲ ਨੂੰ ਨੈਗੇਟ ਕਰਨ ਤੇ ਹੀ ਰਹੇ। ਅਜੇ ਵੀ ਜਿਹੜਾ ਝੂਠ ਹੈ ਉਹ ਵਿਕਦਾ ਹੈ ਔਰ ਉਹਦਾ ਇੱਕਦਮ ਹਾਲਾਂ ਅਲਟੀਮੇਟਲੀ ਐਕਸਪੋਜ਼ ਹੋਏ ਲੇਕਿਨ ਅਸਰ ਅੰਦਾਜ਼ ਹੁੰਦੇ ਨੇ ਜੀ। बिल्कुल जी। मनप्रीत सिंह ढिल्लों जी, जगदीश सिंह जी और इसी तरह इंदरजीत सिंह जी, फिर निहंग सिंह जी और ब्लैकिया गिमिया जी, कुलदीप कौर माल जी, फिर कुलदीप सिंह जी, फिर है रंगरेटे और इसी तरह गुरविंदर मान जी, मारखोर जी और मामा जी और मारखोर जी पंजाब बनेगा खालिस्तान इंडिया चूं I don't want to say nothing। और परमजीत सिंह जी, निहंग सिंह जी, फिर हरमन 1984 it was international infiltrated is too high और हरविंदर सिंह जी, गुरजीत सिंह जी साहब सानू फतेह बुलाते हैं और खालसा जिंदाबाद कहते हैं। सब का बहुत बहुत शुक्रिया अपने व्यूज करने इजाजत। व्यूअर्स सारे प्रोग्राम का समा इत्थे मुकदा, तुसीं अपनी राय ते सुझाव सानू भेजना भुलना सारे इस पते ते SOS@TV ते असीं अपना प्रोग्राम लैके फिर दोबारा तुहाडे सामने मुकावांगे। तद तक लई मैनूं ते अपना सुना गया तो देखते रहो TV रिफो बुला दिओ। फतेह। वाहिगुरू जी का खालसा, वाहिगुरू जी की फतेह। रब राखा।